ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 8 ਅਪ੍ਰੈਲ ਦਿਨ ਹੈਗਾ ਜੀ ਵੀਰਵਾਰ, ਅਤੇ ਵੀਰਵਾਰ ਨੂੰ ਜਿਹੜਾ ਆਪਣਾ ਹੁੰਦਾ ਜੀ ਟਰੱਕਿੰਗ ਥਰਸਡੇ। ਸੋ ਵੀਰਵਾਰ ਨੂੰ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੁੰਦੇ ਹਾਂ, ਅਤੇ ਆਪਣੇ ਨਾਲ ਟਰੱਕਿੰਗ ਦੇ ਜਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਜੁੜਦੇ ਨੇ ਰਮਨ ਸਿੰਘ ਜੀ। ਰਮਨ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਟਰੱਕਿੰਗ ਥਰਸਡੇ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਅਵਤਾਰ ਸਿੰਘ ਰਤੌੜ, ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ, ਸੌਸਲੀਟੋ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਸੁੱਚਾ ਸਿੰਘ, ਸੈਨ ਹੋਜ਼ੇ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਮੋਹਨ ਚੀਮਾ ਹੋਣਾ ਨੂੰ ਕਾਲ ਕਰ ਸਕਦੇ ਹੋ 559-905-2575 5599052575 ਅਤੇ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਟੇਰਕੀਆਨਾ ਲਾ ਫਰਮ ਤੋਂ ਅਟਰਨੀ ਜੇ ਟੇਰਕੀਆਨਾ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਸੰਪਰਕ ਕਰੋ 4159090503 415-909-0503। ਅਤੇ ਸਟਾਰਲਾਈਟ ਟਰੱਕ ਐਂਡ ਟਾਇਰਸ ਵਾਲੇ, ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਇਹਨਾਂ ਦੇ ਕੋਲੋਂ ਤੁਸੀਂ ਹੋਲਸੇਲ ਪ੍ਰਾਈਸਿਸ ਦੇ ਉੱਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਨੰਬਰ 2092509535 209-250-9535। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਰਮਨ ਜੀ, ਆਪਾਂ ਗੱਲਾਂ ਬਾਤਾਂ ਜਿਹੜਾ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੀਆਂ ਉਹ ਕਰਾਂਗੇ, ਪਰ ਉਸ ਤੋਂ ਪਹਿਲਾਂ ਨਾਲ ਆਪਣੀ ਇਕੋਨਮੀ ਦੇ ਉੱਤੇ ਵੀ ਆਪਾਂ ਝਾਤ ਮਾਰਦੇ ਜਾਈਏ। $2 ਟ੍ਰਿਲੀਅਨ ਦੇ ਪੈਕੇਜ ਨੂੰ ਲੈ ਕੇ ਰੌਲਾ ਰੱਪਾ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਿਹਾ ਆ। ਉੱਧਰ ਕਹਿੰਦੇ ਵੀ ਜੋਬਲੈਸ ਕਲੇਮ ਅੱਜ ਜਿਹੜੇ ਵੀਰਵਾਰ ਨੂੰ, ਹਰ ਵੀਰਵਾਰ ਨੂੰ ਇਹ ਜਿਹੜੇ ਆંકੜੇ ਆਉਂਦੇ ਹੁੰਦੇ ਆ, ਉਹ ਨਵੇਂ ਆંકੜੇ ਆਏ ਆ, ਅਤੇ 7,44,000 ਜਿਹੜੇ ਆ ਉਹ ਅਮਰੀਕਨ ਵਰਕਰਸ ਆ, ਉਹਨਾਂ ਨੇ ਪਹਿਲੀ ਵਾਰੀ ਫਸਟ ਟਾਈਮ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਦੇ ਲਈ ਇੱਕ ਵਾਰੀ ਫੇਰ ਜਿਹੜਾ ਉਹ ਕਲੇਮ ਕੀਤਾ ਹੈ। ਲੇਬਰ ਡਿਪਾਰਟਮੈਂਟ ਦੇ ਆંકੜਿਆਂ ਦੇ ਮੁਤਾਬਕ 2 ਹਫ਼ਤੇ ਪਹਿਲਾਂ ਜਿਹੜੇ ਇਨੀਸ਼ੀਅਲ ਜੋਬਲੈਸ ਕਲੇਮ ਆ ਉਹ 7 ਲੱਖ ਤੋਂ ਥੱਲੇ ਜਿਹੜੇ ਡਿੱਗੇ ਸੀਗੇ, 6,58,000 ਦੇ ਉੱਤੇ ਆਏ ਸੀਗੇ, ਪਰ ਹੁਣ ਮੁੜ ਦੁਬਾਰਾ ਜਿਹੜੇ ਆ ਇਹ ਤਾਂ ਨੂੰ ਵਧੇ ਹੈਗੇ ਆ। ਸੋ ਹੁਣ ਇਕੋਨਮੀ ਕਿੱਧਰ ਨੂੰ ਜਾਊਗੀ, ਕੀ ਰਿਕਵਰੀ ਠੀਕ ਹੋ ਰਹੀ ਆ, ਕੀ ਨਹੀਂ ਹੋ ਰਹੀ ਆ, ਇਸ ਨੂੰ ਲੈ ਕੇ ਤਾਂ ਹੁਣ ਕਾਫੀ ਜਿਹੜੇ ਡੈਫੀਨੇਟਲੀ ਸਵਾਲ ਰਮਨ ਜੀ ਆਪਣੇ ਸਾਹਮਣੇ ਜਿਹੜੇ ਉਹ ਹੈਗੇ ਨੇ ਵੀ ਕਿੱਧਰ ਨੂੰ ਜਿਹੜੇ ਪਾਸੇ ਨੂੰ ਜਿਹੜੀ ਉਹ ਗੱਲ ਜਾਊਗੀ। ਬਿਲਕੁਲ ਰਾਜਕਰਨ, ਜਿਹੜੀ ਇਕੋਨਮੀ ਤਾਂ ਦੇਖੋ, ਇਕੋਨਮੀ ਤਾਂ ਬੂਸਟ ਹੋ ਰਹੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਇਕੋਨਮੀ ਬੂਸਟ ਹੋ ਰਹੀ ਆ, ਪਰ ਉਹਦੇ ਨਾਲ ਜਿਹੜੇ ਜੋਬਲੈਸ ਕਲੇਮਸ ਹੈਗੇ ਆ ਕਿ ਅਜੇ ਵੀ ਸਟਿਲ ਕਾਫੀ ਬਿਜ਼ਨਸ ਐਸੇ ਹੈਗੇ ਆ ਜਿਹੜੇ ਕਿ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਕਰੋਨਾ ਤੋਂ ਔਰ ਇਸ ਪੈਂਡੈਮਿਕ ਤੋਂ, ਅਤੇ ਉਹਦੇ ਕਰਕੇ ਡੈਫੀਨੇਟਲੀ ਕੁਛ ਇੱਕ ਮਤਲਬ ਕਿ ਇੰਡਸਟਰੀ ਦੇ ਵਿੱਚ ਲੋਕ ਐਸੇ ਹੈਗੇ ਕਿ ਜਿਹੜੇ ਜੋਬਲੈਸ ਹੈਗੇ ਆ। ਬਟ ਮੈਂ ਅਗੇਨ ਕਹੂੰਗਾ ਸਾਡੀ ਇੰਡਸਟਰੀ ਅਤੇ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਉਹਦੇ ਵਿੱਚ ਤਾਂ ਬਹੁਤ ਕਮੀ ਹੈਗੀ ਇਸ ਵੇਲੇ ਡਰਾਈਵਰਸ ਦੀ। ਸੋ ਓਵਰਆਲ ਜਿਹੜੀ ਇੰਡਸਟਰੀ ਹੈਗੀ ਆ, ਓਵਰਆਲ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਉਹ ਕਾਫੀ ਵਧੀਆ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਇਸ ਵੇਲੇ। ਜੇ ਕਹੀਏ ਤਾਂ ਜਿਹੜਾ ਆਪਣਾ ਟਰੱਕਸ ਹੈਗੇ ਆ ਇਸ ਵੇਲੇ, ਦੋ ਇੱਕ ਚੀਜ਼ਾਂ ਜਿਹੜੀਆਂ ਬੜੀਆਂ ਕ੍ਰਿਟੀਕਲ ਹੈਗੀਆਂ ਦੇਖਣ ਵਾਲੀਆਂ, ਕਿ ਇੱਕ ਤਾਂ ਸ਼ੋਰਟੇਜ ਜਿਹੜੀ ਹੈਗੀ ਹੈ ਇਸ ਵੇਲੇ ਡਰਾਈਵਰਸ ਦੀ, ਓਬਵੀਅਸਲੀ ਸ਼ੋਰਟੇਜ ਹੈਗੀ ਹੈ, ਅਤੇ ਤੁਸੀਂ ਥੋੜ੍ਹੇ ਜਿਹੇ ਆਪਣੇ ਜਿਹੜੇ ਕੰਪਨੀਜ਼ ਹੈਗੀਆਂ ਉਹਨਾਂ ਨੂੰ ਇਹੋ ਹੀ ਆ ਕਿ ਜੇ ਤੁਸੀਂ ਕੁਛ ਵੀ ਕਰਦੇ ਹੈਗੇ ਆ ਤਾਂ ਬੀ ਕ੍ਰੀਏਟਿਵ, ਤੁਸੀਂ ਕੁਛ ਵੀ ਕੰਮ ਕਰ ਰਹੇ ਆ ਡਰਾਈਵਰ ਦੇ ਨਾਲ ਕਿੱਦਾਂ ਡੀਲ, ਬੀ ਕ੍ਰੀਏਟਿਵ, ਹੈ ਨਾ, ਕ੍ਰੀਏਟਿਵ ਰਹੋ ਅਤੇ
ਢੰਗ ਤਰੀਕੇ ਦੇ ਨਾਲ ਜਿਹੜਾ ਜੇ ਤੁਸੀਂ ਵੇਜ ਇਨਕਰੀਜ਼ ਕਰ ਰਹੇ ਆ ਕੁਛ ਕਰ ਰਹੇ ਆ ਤਾਂ ਉਹਨੂੰ ਕ੍ਰੀਏਟਿਵਿਟੀ ਦਿਖਾਓ ਉੱਥੇ ਆਪਣੀ। ਦੂਸਰੀ ਗੱਲ ਜਿਹੜੀ ਆ ਕਿ ਇੱਕ ਚਿਪ ਦੀ ਸ਼ਾਰਟੇਜ ਚੱਲ ਰਹੀ ਕਰਕੇ ਇਸ ਵੇਲੇ ਜਿਹੜੀ ਪ੍ਰੋਡਕਸ਼ਨ ਟਰੱਕ ਦੀ ਪ੍ਰੋਡਕਸ਼ਨ ਹੈਗੀ ਆ ਉਹ ਕਾਫੀ ਹੋਲਡ 'ਤੇ ਪਈ ਹੋਈ ਆ। ਕਾਫੀ ਜਗ੍ਹਾ 'ਤੇ ਜਿਹੜੀ ਟਰੱਕ ਪ੍ਰੋਡਕਸ਼ਨ ਹੈ ਉਹ ਸਲੋ ਹੋਈ ਆ। ਸੋ ਉਹਦੇ ਨਾਲ ਜਿਹੜੀ ਕਪੈਸਿਟੀ ਹੈਗੀ ਆ ਟਰੱਕਾਂ ਦੀ ਜਿਹੜੀ ਆਪਣੀ ਇਨਵੈਂਟਰੀ ਹੈਗੀ ਆ ਫॉर ਸੇਲ ਦੀ ਉਹ ਕਾਫੀ ਘੱਟ ਹੋਈ ਆ। ਔਰ ਇਸ ਕਰਕੇ ਇੱਕ ਮਾਰੋ ਮਾਰ ਜੀ ਨਹੀਂ ਜਦੋਂ ਆਪਾਂ ਪੰਜਾਬੀ 'ਚ ਕਹਿੰਦੇ ਇੱਕ ਮਤਲਬ ਕਿ ਇੱਕ ਉਹ ਲੱਗੀ ਆ ਵੀ ਫਟਾਫਟ ਟਰੱਕ ਲੈ ਲਿਆ ਜਾਵੇ। ਮਤਲਬ ਕਿ ਕੁਛ ਵੀ ਮਿਲੇ ਕਿੱਦਾਂ ਵੀ ਮਿਲੇ ਕਿੰਨੇ ਦਾ ਵੀ ਮਿਲੇ ਕੀ ਇੰਟਰਸਟ ਰੇਟ ਹੋਵੇ ਕੀ ਨਾ ਹੋਵੇ ਮਤਲਬ ਲੈ ਲਿਆ ਜਾਵੇ ਫਟਾਫਟ। ਪਤਾ ਨਹੀਂ ਵੀ ਇਸ ਤੋਂ ਬਾਅਦ ਦੇ ਵਿੱਚ ਦੁਨੀਆ ਖਤਮ ਹੋ ਜਾਣੀ ਹੈ ਜੀ। ਸੋ ਕਾਲੀ ਹੈ ਨਾ ਕਾਲੀ ਇਸ ਟਾਈਮ ਚੱਲ ਰਹੀ ਹੈ ਬਹੁਤ ਬਹੁਤ ਜ਼ਿਆਦਾ ਕਾਲੀ ਚੱਲ ਰਹੀ ਹੈ। ਔਰ ਉਹਦੇ ਵਿੱਚ ਜਿਹੜੇ ਕਿ ਜਿੰਨੇ ਘੱਟ ਐਕਸਪੀਰੀਅੰਸ ਵਾਲੇ ਲੋਕੀ ਜਿਹੜੇ ਆ ਜਾਂ ਬਿਨਾਂ ਐਕਸਪੀਰੀਅੰਸ ਵਾਲੇ ਲੋਕੀ ਜਿਹੜੇ ਆ ਉਹ ਵੀ ਜਿਹੜੇ ਆ ਓਨਰਸ਼ਿਪ ਵੱਲ ਨੂੰ ਵੱਧ ਰਹੇ ਆ ਵਿਚ ਕੋਈ ਮਾੜੀ ਗੱਲ ਨਹੀਂ ਇਹਦੇ ਵਿੱਚ ਓਨਰਸ਼ਿਪ ਵੱਲ ਨੂੰ ਵਧਣਾ। ਜੇ ਤੁਸੀਂ ਐਜ਼ ਅ ਡਰਾਈਵਰ ਕੰਮ ਕਰ ਰਹੇ ਆ ਓਨਰਸ਼ਿਪ ਵੱਲ ਜਾਣਾ ਵਧੀਆ ਗੱਲ ਹੈਗੀ ਆ ਪਰ ਤਿਆਰੀ ਕਰਕੇ ਜਾਓ ਨਾ। ਮਤਲਬ ਕਿ ਤੁਸੀਂ ਇਹਨਾਂ ਨਾ ਕਰੋ ਕਿ ਤੁਸੀਂ ਪਹਿਲੇ ਸਾਲ 2 ਸਾਲ ਦਾ ਤੁਹਾਨੂੰ ਮਤਲਬ ਕਿ ਰਗੜਾ ਹੀ ਲੱਗਦਾ ਰਵੇ ਪਹਿਲੇ ਟਰੱਕ ਦੇ ਵਿੱਚ ਤਾਂ ਤੁਸੀਂ ਰਗੜੇ ਹੀ ਖਾਂਦੇ ਰਹੋ ਹੈ ਨਾ ਵੀ ਵੱਧ ਇੰਟਰਸਟ ਰੇਟ ਦੇ ਕੇ ਇੰਸ਼ੋਰੈਂਸ ਵੱਧ ਪੇ ਕਰਕੇ ਤੋ ਇੰਨਾ ਕੁਛ ਤੁਸੀਂ ਕਰੋ ਅਤੇ ਉਹਨਾਂ ਨਾਲੋਂ ਬੈਟਰ ਹੈ ਕਿ ਜੇ ਤੁਸੀਂ 2 ਸਾਲ ਘੱਟੋ ਘੱਟ ਆਪਣਾ ਡਰਾਈਵਿੰਗ ਐਕਸਪੀਰੀਅੰਸ ਲਓ 2 ਸਾਲ ਘੱਟੋ ਘੱਟ ਡਰਾਈਵ ਕਰੋ ਉਸ ਤੋਂ ਬਾਅਦ ਤੁਸੀਂ ਸੋਚੋ ਕਿ ਮੈਂ ਹੁਣ ਓਨਰ ਆਪਰੇਟਰ ਬਣਨਾ ਹੈ ਦੈਨ ਪ੍ਰੋਪਰ ਢੰਗ ਦੇ ਨਾਲ ਓਨਰ ਆਪਰੇਟਰ ਬਣੋ ਨਾ ਕਿ ਕਾਹਲੀ ਦੇ ਵਿੱਚ। ਜੀ ਬਿਲਕੁਲ ਇਹ ਇੱਕ ਬਹੁਤ ਅਹਿਮ ਜਿਹੜੀ ਇਹ ਗੱਲ ਆ ਇਹ ਇਕੱਲੀ ਟਰੱਕਿੰਗ ਹੀ ਨਹੀਂ ਰਮਨ ਜੀ ਇਹ ਤਾਂ ਮੈਨੂੰ ਲੱਗਦਾ ਤਕਰੀਬਨ ਹਰ ਬਿਜ਼ਨਸ ਦੇ ਨਾਲ ਇਹ ਗੱਲ ਜਿਹੜੀ ਉਹ ਜੁੜਦੀ ਆ ਵੀ ਜਦੋਂ ਵੀ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਆ ਉਹਦੇ ਵਿੱਚ ਤੁਹਾਡਾ ਮਨਸ਼ਾ ਮਕਸਦ ਇਹ ਹੋਣਾ ਚਾਹੀਦਾ ਵੀ ਆਪਾਂ ਇਹਦੇ ਵਿੱਚੋਂ ਮੁਨਾਫਾ ਕਮਾਉਣਾ ਹੈ ਨਾ ਕਿ ਘਾਟਾ ਖਾਣਾ ਆ। ਸੋ ਪਹਿਲਾਂ ਹੀ ਜੇ ਸ਼ੁਰੂਆਤ ਹੀ ਉਸਦੀ ਨੀਂਹ ਜਿਹੜੀ ਉਹ ਘਾਟੇ ਦੇ ਵਿੱਚ ਤੁਸੀਂ ਸ਼ੁਰੂ ਕਰ ਲਓਗੇ ਤਾਂ ਉਹਦਾ ਨੁਕਸਾਨ ਹੀ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਰਹੂਗਾ ਅਤੇ ਫਿਰ ਬੰਦੇ ਦੇ ਉੱਤੇ ਸਟਰੈਸ ਅਤੇ ਹੋਰ ਕਈ ਤਰੀਕੇ ਦੇ ਦਬਾਅ ਦੇ ਨਾਲ ਕੰਮ ਜਿਹੜਾ ਉਹ ਵਿਗੜ ਜਾਂਦਾ ਹੁੰਦਾ ਆ। ਸੋ ਬੈਟਰ ਇਹੀ ਆ ਵੀ ਜਦੋਂ ਸ਼ੁਰੂਆਤ ਕਰਨੀ ਆ ਤਾਂ ਸਹਿਜ ਦੇ ਨਾਲ ਕਰੋ ਸਾਰਾ ਕੁਛ ਪਤਾ ਕਰਕੇ ਜਿਹੜਾ ਉਸ ਚੀਜ਼ ਨੂੰ ਜਿਹੜਾ ਉਹ ਕਰੋ। ਸੋ 2 ਕਦਮ ਘੱਟ ਤੁਰਨਾ ਮੜਕ ਦੇ ਨਾਲ ਉੱਥੇ ਜਿਹੜੀ ਇਹ ਚੀਜ਼ ਨੂੰ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਆਪਾਂ ਨੂੰ ਜ਼ਰੂਰ ਸੋਚ ਲੈਣਾ ਚਾਹੀਦਾ। ਬਾਕੀ ਸਰੋਤਿਆਂ ਨੂੰ ਆਪਾਂ ਵੀ ਦੱਸਦੇ ਹਾਂ ਵੀ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੋਵੇ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ। ਜ਼ਿਆਦਾਤਰ ਫਿਰ ਆਪਾਂ ਨੂੰ ਕਾਲ ਬਿਲਕੁਲ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਉਂਦੇ ਨੇ ਅਤੇ ਫਿਰ ਉਦੋਂ ਆਪਣਾ ਸਮਾਂ ਜਿਹੜਾ ਉਹ ਮੁੱਕ ਜਾਂਦਾ ਹੈ। ਸੋ ਸਮੇਂ ਸਿਰ ਹੀ ਜਿਹੜੀ ਉਹ ਕਾਲ ਕਰਨੀ ਜਿਹੜੀ ਉਹ ਤੁਸੀਂ ਸ਼ੁਰੂ ਕਰ ਸਕਦੇ ਆ। ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200। ਇਸ ਨੰਬਰ ਦੇ ਉੱਤੇ ਜਿਹੜਾ ਜੀ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਟਰੱਕਿੰਗ ਦੇ ਨਾਲ ਸਵਾਲ ਜਿਹੜਾ ਆ ਉਹ ਤੁਸੀਂ ਪੁੱਛ ਸਕਦੇ ਆ। ਅਤੇ ਰਮਨ ਜੀ ਇਸ ਤੋਂ ਪਹਿਲਾਂ ਆਪਾਂ ਇਸੇ ਮੁੱਦੇ ਦੇ ਉੱਤੇ ਹੋਰ ਚਰਚਾ ਕਰੀਏ ਅਤੇ ਜਿੱਦਾਂ ਤੁਸੀਂ ਕਿਹਾ ਵੀ ਮਾਰਕੀਟ ਹੌਟ ਚੱਲ ਰਹੀ ਆ ਸੋ ਸਪੌਟ ਰੇਟਸ ਵਗੈਰਾ ਦੇ ਉੱਤੇ ਵੀ ਜਾਣਕਾਰੀ ਮਾੜੀ ਜੀ ਦੱਸ ਦਿਓ ਜੀ ਕਿੱਦਾਂ ਦੀ ਰਹੀ ਓਵਰਆਲ ਮਾਰਕੀਟ। ਬਿਲਕੁਲ ਅੱਜ ਕੱਲ੍ਹ ਸਪੌਟ ਰੇਟ ਅਜੇ ਤਾਂ ਹਾਈ ਹੈਗੇ ਆ ਮਤਲਬ ਕਿ ਸਟੱਡੀ ਹੈਗੇ ਆ ਜਿਸ ਲੈ ਦੇ ਵਿੱਚ ਚੱਲ ਰਹੀ ਸੀ ਉਸੇ ਲੈ ਦੇ ਵਿੱਚ ਚੱਲ ਰਹੇ ਹੈਗੇ ਸਟੱਡੀ ਕਿਉਂਕਿ ਕਪੈਸਿਟੀ ਜਿਹੜੀ ਆ ਉਹ ਘਟੀ ਹੋਈ ਆ। ਹੁਣ ਡੈਫੀਨੇਟਲੀ ਸੀਜ਼ਨ ਸ਼ੁਰੂ ਹੋਣ ਕਰਕੇ ਜਦੋਂ ਹੁਣ ਇੱਧਰੋਂ ਆਪਣਾ ਕੈਲੀਫੋਰਨੀਆ ਸੀਜ਼ਨ ਸ਼ੁਰੂ ਹੋ ਜਾਂਦਾ ਸਲੀਨਸ ਵਗੈਰਾ ਇੱਧਰੋਂ ਓਪਨ ਅਪ ਹੋ ਜਾਂਦਾ ਅਤੇ ਕਪੈਸਿਟੀ ਜਿਹੜੀ ਆ ਹੋਰ ਥੋੜ੍ਹਾ ਕਪੈਸਿਟੀ ਕਰੰਚ ਹੋ ਜਾਂਦਾ ਕਿਉਂਕਿ ਜਿਹੜੇ ਰੀਫਰ ਟਰੱਕ ਸੀਗੇ ਉਹ ਜਿਹੜੇ ਕਿ ਡਰਾਈਵ ਵੱਲ ਥੋੜ੍ਹਾ ਕੰਮ ਕਰ ਰਹੇ ਸੀ ਉਹ ਹੁਣ ਆਟੋਮੈਟਿਕਲੀ ਇੱਧਰ ਆ ਜਾਂਦੇ ਆ ਆਪਣੇ ਰੀਫਰ ਵਾਲੀ ਸਾਈਡ 'ਤੇ ਆਪਣੀ ਏਰੀਏ 'ਚ ਆ ਜਾਂਦੇ ਆ। ਸੋ ਇਸ ਕਰਕੇ ਕਪੈਸਿਟੀ ਥੋੜ੍ਹੀ ਹੋਰ ਘੱਟ ਜਾਂਦੀ ਆ। ਹੁਣ ਜਿਹੜਾ ਥੋੜ੍ਹਾ ਜਿਹਾ ਬੈਕਲੌਗ ਹੋਇਆ ਸੀਗਾ ਸਵੇਜ਼ ਕਨਾਲ ਕਰਕੇ ਜਾਂ ਉੱਧਰੋਂ ਜਿਹੜਾ ਬੈਕਲੌਗ ਸੀਗਾ ਜਿਹੜਾ ਹੁਣ ਉਹ ਆ ਰਿਹਾ ਹੈਗਾ ਫਰੇਟ ਆ ਰਿਹਾ ਹੈਗਾ ਉਹਦੇ ਕਰਕੇ ਵੀ ਜਿਹੜੀ ਡਿਮਾਂਡ ਆ ਉਹ ਇਨਕਰੀਜ਼ ਹੋਣ ਦੀ ਆਸ ਆ। ਸੋ ਓਵਰਆਲ ਜਿਹੜੀ ਮਾਰਕੀਟ ਹੈਗੀ ਉਹ ਸਟੱਡੀ ਚੱਲ ਰਹੀ ਆ ਲਾਸਟ ਮਹੀਨੇ 1.5 ਮਹੀਨੇ ਤੋਂ ਜਿਹੜਾ ਜਿੱਦਾਂ ਦਾ ਕੰਮ ਚੱਲ ਰਿਹਾ ਸੀਗਾ ਬੜੀ ਮੱਚ ਉੱਥੇ ਸਟੇਬਲ ਹੈਗਾ। ਹੁਣ ਕਾਫੀ ਜਿਹੜੀਆਂ ਇਸ ਵੇਲੇ ਜਿਹੜੀਆਂ ਕੰਪਨੀ ਜਿਹੜੀਆਂ ਕਸਟਮਰ ਲੋਡ ਕਰਦੀਆਂ ਹੈਗੀਆਂ ਜਿਹੜੀਆਂ ਕਿ ਡਾਇਰੈਕਟ ਸ਼ਿਪਰ ਲੋਡ ਕਰਦੀਆਂ ਉਹਨਾਂ ਦਾ ਸਮਾਂ ਇਸ ਵੇਲੇ ਚੱਲ ਰਿਹਾ ਕਿ ਉਹਨਾਂ ਦੀ ਬਿਡਿੰਗ ਚੱਲ ਰਹੀ ਆ ਲੇਨ ਬਿਡਿੰਗ ਚੱਲ ਰਹੀ ਆ ਉਹ ਸਾਰਾ ਕੁਛ ਚੱਲ ਰਿਹਾ। ਸੋ ਉਹ ਸਮਾਂ ਹੈਗਾ ਆ ਕਿਉਂਕਿ ਇਸ ਵੇਲੇ ਜਿਹੜੇ ਸ਼ਿਪਰਸ ਵੀ ਹੈਗੇ ਆ ਉਹ ਵੀ ਟਰਾਈ ਕਰਦੇ ਆ ਕਿ ਮੈਨੂੰ ਚੀਪਰ ਟਰੱਕ ਮਿਲ ਜਾਵੇ ਈਅਰ ਰਾਊਂਡ ਮੈਂ ਟਰੱਕ ਲੈਣਾ ਹੈਗਾ ਸੋ ਮੈਨੂੰ ਈਅਰ ਰਾਊਂਡ ਟਰੱਕ ਜਿਹੜਾ ਉਹ ਚੀਪਰ ਮਿਲ ਜਾਵੇ। ਸਪੌਟ ਰੇਟ ਜਿਹੜਾ ਹੈਗਾ ਉਹ ਇਸ ਵੇਲੇ ਮਤਲਬ ਕਿ ਬਹੁਤ ਜ਼ਿਆਦਾ ਫਰਕ ਹੈਗਾ ਸਪੌਟ ਰੇਟ ਦਾ ਅਤੇ ਜਿਹੜਾ ਕਾਂਟਰੈਕਟ ਰੇਟ ਆ। ਕਾਂਟਰੈਕਟ ਰੇਟ ਜਿਹੜਾ ਇਸ ਵੇਲੇ ਬਹੁਤ ਲੋ ਚੱਲ ਰਿਹਾ ਹੈਗਾ। ਜੇ ਕਹੀਏ
ਲਈਏ ਜਿਹੜਾ ਈਅਰ ਰਾਊਂਡ ਫਰੇਟ ਹੈਗਾ, ਮਤਲਬ ਕਿ ਆਲਮੋਸਟ 30% 20-30% ਦਾ ਫਰਕ ਹੈਗਾ ਪ੍ਰਾਈਸ ਦੇ ਵਿੱਚ। ਸੋ ਇਸ ਕਰਕੇ ਜਿਹੜੀਆਂ ਹੁਣ ਲੌਂਗ ਹੌਲ ਵਾਲੀਆਂ ਜਿਹੜੀਆਂ ਕਾਂਟਰੈਕਟਡ ਫਰੇਟ ਵਾਲੀਆਂ ਕੰਪਨੀਆਂ ਹੈਗੀਆਂ, ਉਹ ਵੀ ਝਿਜਕਦੀਆਂ ਵੀ ਮੈਂ ਕਾਂਟਰੈਕਟ ਭਰਨਾ ਹੈ ਸਾਰੇ ਸਾਲ ਦਾ, ਪਰ ਇੱਧਰ ਦੂਜੀ ਸਾਈਡ 'ਤੇ ਜਿਹੜਾ ਸਪੌਟ ਰੇਟ ਹੈਗਾ ਉਹ ਬਹੁਤ ਜ਼ਿਆਦਾ ਹੁੰਦਾ। ਸੋ ਕਈ ਕੰਪਨੀਆਂ ਦੇ ਤਰੀਕੇ ਹੁੰਦੇ ਆ, ਕਈ ਕੰਪਨੀਆਂ ਜਿਹੜੀਆਂ ਥੋੜ੍ਹੀ ਜਿਹਾ ਬੈਲੈਂਸ ਰੱਖਦੀਆਂ ਕਿ ਅਸੀਂ 60% ਅਸੀਂ ਕਾਂਟਰੈਕਟਡ ਫਰੇਟ ਕਰਨਾ ਹੈ, 40% ਸਾਡੀ ਫਲੀਟ ਜਿਹੜੀ ਆ ਉਹ ਅਸੀਂ ਸਪੌਟ ਰੇਟ 'ਚ ਰੱਖਣੀ ਆ। ਸੋ ਇੱਦਾਂ ਦਾ ਜਿਹੜਾ ਮਸਲਾ ਹੈਗਾ ਹੁਣ ਉਹ ਚੱਲ ਰਿਹਾ, ਕਿਉਂਕਿ ਉਹ ਜੱਕੋ ਤੱਕੋ ਵਾਲਾ ਕੰਮ ਹੈਗਾ ਕਿ ਕਿੱਧਰ ਨੂੰ ਜਾਇਆ ਜਾਵੇ, ਕਿ ਸਪੌਟ ਰੇਟ ਵੀ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈਗਾ। ਇਸ ਕਰਕੇ ਜਿਹੜਾ ਕਾਂਟਰੈਕਟਡ ਫਰੇਟ ਹੈਗਾ ਉਹ ਥੋੜ੍ਹਾ ਜਿਹਾ ਇਸ ਵੇਲੇ ਲੋ ਹੈਗਾ, ਔਰ ਮਤਲਬ ਯੂਜਲੀ ਲੋ ਹੀ ਹੁੰਦਾ ਹੈ ਆਮ ਤੌਰ 'ਤੇ, ਜਿਹੜਾ ਕਿ ਸਪੌਟ ਰੇਟ ਤੋਂ ਤਾਂ ਲੋ ਹੀ ਹੁੰਦਾ ਹੈ, ਪਰ ਇਹ ਹੁੰਦਾ ਕਿ ਉਹਦੀ ਗਾਰੰਟੀ ਹੁੰਦੀ ਹੈ ਕਿ ਈਅਰ ਰਾਊਂਡ ਫਰੇਟ ਹੈਗਾ। ਜੀ ਜੀ ਬਿਲਕੁਲ। ਅਤੇ ਸੋਚੋ ਤੁਸੀਂ ਵੀ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ, ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਜਿਹੜਾ ਜੀ ਪੁੱਛਣਾ ਚਾਹੁੰਦੇ ਹੋ ਟਰੱਕਿੰਗ ਦੇ ਨਾਲ ਸੰਬੰਧਿਤ, ਤਾਂ ਉਸ ਦੇ ਲਈ ਕਾਲ ਕਰ ਸਕਦੇ ਹੋ 408-272-5200 408272 5200 ਦੇ ਉੱਤੇ। ਅਤੇ ਰਮਨ ਜੀ ਆਪਾਂ ਜਿਹੜੀ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਐਸੀ ਕਿਹੜੀ ਜਿਹੜੀ ਇਸ ਟਾਈਮ ਦੌੜ ਲੱਗੀ ਹੋਈ ਆ, ਕੀ ਇਸ ਦੇ ਪਿੱਛੇ ਏਡੇ ਅਜਿਹੇ ਕਾਰਨ ਆ ਵੀ ਜਿਹੜੇ ਟਰੱਕ ਬਾਏ ਕਰ ਰਹੇ ਆ ਜਾਂ ਟ੍ਰੇਲਰ ਬਾਏ ਕਰ ਰਹੇ ਆ, ਜਿਹੜੇ ਨਵੀਆਂ ਕੰਪਨੀਆਂ ਜਿਹੜੀਆਂ ਸ਼ੁਰੂ ਕਰ ਰਹੇ ਆ, ਉਹ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਨਜ਼ਰ ਹੀ ਨਹੀਂ ਮਾਰ ਰਹੇ? ਇੱਦਾਂ ਕੀ ਹੋ ਗਿਆ ਆ ਵੀ ਉਹ ਆਪਣੇ ਸਿਰ ਆਪ ਜਾਂ ਆਪ ਕੁਹਾੜੇ ਦੇ ਉੱਤੇ ਜਿਹੜੀਆਂ ਛਾਲਾਂ ਮਾਰ ਰਹੇ ਆ? ਰਾਜਕੁਮਾਰ ਉਹੀ ਗੱਲ ਹੈ ਨਾ ਕਿ ਜਿਹੜੀ ਇੰਡਸਟਰੀ ਆ, ਮੈਂ ਕੱਲ੍ਹ ਵੀ ਮੇਰੇ ਕੋਲ ਨਾਪਟਾ ਦੇ ਵਿੱਚ ਆਏ ਸੀਗੇ ਬੰਦੇ ਚੈੱਕ ਕਰਨ ਵਾਸਤੇ ਕਿ ਜਿਹੜੀ ਮਾਰਕੀਟ ਹੈ ਨਾ, ਬਾਹਰੋਂ ਤੁਸੀਂ ਬੈਠੇ ਆ, ਬਾਹਰੋਂ ਬੈਠਿਆਂ ਨੂੰ ਮਾਰਕੀਟ ਬਹੁਤ ਜ਼ਿਆਦਾ ਲੁਕਰੇਟਿਵ ਲੱਗ ਰਹੀ ਆ। ਠੀਕ ਹੈ ਨਾ, ਕੋਈ ਵੀ ਜਿਹੜਾ ਬੰਦਾ ਬਾਹਰੋਂ ਦੇਖ ਰਿਹਾ ਇਹਨੂੰ ਬੈਠ ਕੇ, ਜਾਂ ਕਹਿ ਲਾ ਵੀ ਆਪਣੀ ਸਟਰੀਟ ਦੇ ਉੱਤੇ ਆਪਾਂ 2 ਘਰ ਹੈਗੇ ਆ ਜਿਹੜੇ ਆਪਾਂ ਕੋਈ ਜੋਬਾਂ ਜੁਬਾਂ ਕਰਦੇ ਹੈਗੇ ਆ ਜਾਂ ਕੁਛ ਹੋਰ ਕਰਦੇ ਆ, ਅਤੇ ਆਪਣੇ ਆਸ ਗੁਆਂਢ 2-3 ਘਰ ਹੈਗੇ ਜਿਹੜੇ ਟਰੱਕਾਂ ਵਾਲੇ ਹੈਗੇ ਆ, ਅਤੇ ਦ ਵੇ ਦੇ ਆਰ ਇਸ ਵੇਲੇ ਉਹ ਜਿੱਦਾਂ ਕੰਮ ਹੋ ਰਿਹਾ ਕਿ ਗੱਡੀਆਂ ਨਵੀਆਂ ਆ ਰਹੀਆਂ ਅਤੇ ਮੂਵਿੰਗ ਇਨਟੂ ਅ ਬਿਗਰ ਹਾਊਸ, ਅਤੇ ਉਹ ਅਤੇ ਸਾਰਾ ਕੁਝ ਜਿਹੜਾ ਆ, ਉਹ ਜਿਹੜੀਆਂ ਚੀਜ਼ਾਂ ਨਾ, ਉਹ ਚੀਜ਼ਾਂ ਇੰਟਾਈਸ ਕਰਦੀਆਂ ਲੋਕਾਂ ਨੂੰ, ਦੂਜੇ ਦੇਖਣ ਵਾਲੇ ਨੂੰ, ਕੀ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਪੈਸਾ ਬਣ ਰਿਹਾ, ਕਿੰਨਾ ਕੁ ਜ਼ਿਆਦਾ ਵੱਡਾ ਕੰਮ ਹੈ। ਠੀਕ ਹੈ ਨਾ, ਸੋ ਇਸ ਕਰਕੇ ਬਹੁਤ ਜਿਹੜੀ ਕਰਾਊਡ ਇਸ ਵੇਲੇ ਜਿਹੜੀ ਇੱਕ ਹੁਣ ਤੁਹਾਨੂੰ ਪਤਾ ਹੀ ਹੈ ਕਿ ਬਾਰਡਰ ਦੇ ਓਪਨ ਹੋਣ ਦੇ ਨਾਲ ਵੀ ਬਹੁਤ ਜਿਹੜੀ ਪਬਲਿਕ ਹੈਗੀ ਆ, ਨਵੀਂ ਜਿਹੜੀ ਪਨੀਰੀ ਹੈਗੀ ਆ ਉਹ ਆ ਰਹੀ ਆ। ਸੋ ਉਹਨਾਂ ਦੇ ਲਈ ਜਿਹੜੀ ਟਰੱਕਿੰਗ ਆ, ਕਿਉਂਕਿ ਜਿਹੜਾ ਬੰਦਾ ਹੁਣ ਪੰਜਾਬ ਤੋਂ ਚੱਲਦਾ, ਉੱਥੋਂ ਇੰਡੀਆ ਤੋਂ ਚੱਲਦਾ ਆ, ਕਿਤੇ ਵੀ ਚੱਲਦਾ, ਉਹ ਇੱਕ ਟਰੱਕਿੰਗ ਦੇ ਲਈ ਉਹਨਾਂ ਦੇ ਲਈ ਬਹੁਤ ਵੱਡਾ ਹੁੰਦਾ ਵੀ ਇਹ ਤਾਂ ਮਤਲਬ ਇਹ ਤਾਂ ਦਰਖਤਾਂ 'ਤੇ ਨੋਟ ਲੱਗੇ ਆ, ਮਤਲਬ ਇਹ ਤਾਂ ਲੱਥੀ ਜਾਣੇ ਆ, ਹੋਰ ਕੁਛ ਨਹੀਂ ਚਾਹੀਦਾ, ਹੈ ਨਾ। ਸੋ ਇਸ ਕਰਕੇ ਉਹ ਜਿਹੜੀ ਦੌੜ ਆ ਨਾ, ਉਹ ਦੌੜ ਜਿਹੜੀ ਆ, ਉਹ ਦੌੜ ਦੇ ਵਿੱਚ ਫਿਰ ਤੁਸੀਂ ਕਈ ਵਾਰੀ ਬਿਲਕੁਲ ਅਣਗਹਿਲੀ ਕਰ ਜਾਂਦੇ ਆ, ਬਿਲਕੁਲ ਅਖੋਲੇ ਕਰ ਜਾਂਦੇ ਆ ਚੀਜ਼ਾਂ ਨੂੰ, ਜਿਹਦੇ ਵਿੱਚ ਹੁਣ ਇਸ ਵੇਲੇ ਜੇ ਕੋਈ ਲੋਨ ਲੈ ਰਿਹਾ ਹੈਗਾ ਜਾਂ ਕੋਈ ਇੰਸ਼ੋਰੈਂਸ ਲੈ ਰਿਹਾ ਹੈਗਾ ਜਾਂ ਕੋਈ ਹੋਰ ਕੋਈ ਵੀ ਚੀਜ਼ ਕਰ ਰਿਹਾ ਹੈਗਾ, ਉਹ ਚੀਜ਼ ਅੱਖੋਂ ਓਹਲੇ ਕਰਨੀ ਪੈਂਦੀ ਹੈ ਕਿ ਕੋਈ ਨਹੀਂ। ਹੁਣ ਕਈ ਵਾਰੀ ਸਾਡੇ ਕੋਲ ਗੱਲ ਹੁੰਦੀ ਹੈ ਕਿ ਮੈਂ ਗੱਲ ਕਰਦੇ ਟਰੱਕ ਲਿਆ, ਕਹਿੰਦੇ ਜੀ ਆਲਮੋਸਟ $20,000 ਮਹਿੰਗਾ ਮਿਲਿਆ ਟਰੱਕ ਸਾਨੂੰ, ਪਰ ਚਲੋ ਕੋਈ ਗੱਲ ਨਹੀਂ, ਵਧੀਆ ਚੱਲ ਰਿਹਾ ਇਸ ਵੇਲੇ ਕੰਮ, ਸੋ ਆਪਾਂ 2-3 ਮਹੀਨਿਆਂ 'ਚ ਪੂਰੇ ਹੋ ਜਾਣਗੇ। ਸੋ ਉਹ ਚੀਜ਼ ਜਿਹੜੀ ਹੈ ਨਾ, ਉਹ ਚੀਜ਼ ਸੋਚ ਕੇ ਤੁਸੀਂ ਚੱਲਣਾ ਕਿ ਮੈਂ $20,000 $30,000 ਮੈਂ ਐਕਸਟਰਾ ਦੇ ਦਿੱਤਾ ਟਰੱਕ ਦਾ, ਜਾਂ ਮੈਂ ਲੋਨ ਮੇਰਾ ਕੋਈ ਨਹੀਂ 20% 'ਤੇ ਵੀ ਹੋ ਗਿਆ, ਕੋਈ ਗੱਲ ਨਹੀਂ, ਮੈਂ ਮਤਲਬ ਕਿ ਵਧੀਆ ਚੱਲ ਰਿਹਾ, ਮੈਂ ਪੂਰੇ ਕਰ ਰਹੇ। ਵਾਟ ਇਫ ਦ ਮਾਰਕੀਟ ਗੋਜ਼ ਡਾਊਨ, ਦੈਨ ਵਾਟ ਯੂ ਡੂ? ਫਿਰ ਕੀ ਬਣੂਗਾ? ਠੀਕ ਹੈ ਨਾ, ਔਰ ਮੈਜੋਰਟੀ ਹੁੰਦਾ ਇੱਦਾਂ ਹੀ ਆ। ਠੀਕ ਹੈ ਨਾ, ਇੱਕ ਮਤਲਬ ਕਿ ਇਟ ਇਜ਼ ਨਾਟ ਆਲਵੇਜ਼, ਸਨ ਇਜ਼ ਨਾਟ ਆਲਵੇਜ਼ ਰਾਈਜ਼ਿੰਗ। ਠੀਕ ਹੈ ਨਾ, ਇਹ ਥੱਲੇ ਜਿਹੜਾ ਚੜ੍ਹਦਾ ਥੱਲੇ ਵੀ ਜਾਂਦਾ। ਠੀਕ ਹੈ ਨਾ, ਸੋ ਇਸ ਕਰਕੇ ਥੋੜ੍ਹੀ ਜਿਹੀ ਸੋਚ ਵਿਚਾਰ ਕੇ ਇੰਡਸਟਰੀ 'ਚ ਆਓ, ਥੋੜ੍ਹੀ ਜਿਹੀ ਸੋਚ ਵਿਚਾਰ ਕੇ ਇਹਨੂੰ ਕੰਮ ਕਰੋ, ਕਿ ਜਦੋਂ ਫਲੱਡ ਦੇ ਤੌਰ 'ਤੇ ਆਵਾਂਗੇ ਤਾਂ ਆਪਾਂ ਵੀ ਐਕਚੁਅਲੀ ਇੰਡਸਟਰੀ ਨੂੰ ਖਰਾਬ ਹੀ ਕਰ ਰਹੇ ਨਾ। ਹੁਣ ਇਸ ਵੇਲੇ ਜਿੰਨਾ ਵੀ ਓਨਰ ਆਪਰੇਟਰ ਨਵਾਂ ਬਣ ਰਿਹਾ ਹੈਗਾ, ਉਹਦੀ ਕਿਤੇ ਨਾ ਕਿਤੇ ਸਪੇਸ ਖਾਲੀ ਹੋ ਰਹੀ ਹੈ ਨਾ, ਡਰਾਈਵਰ ਦੀ ਕਿਤੇ ਨਾ ਕਿਤੇ ਇੱਕ ਟਰੱਕ ਦੀ ਸੀਟ ਖਾਲੀ ਹੋ ਰਹੀ ਹੈ। ਸੋ ਉਹ ਭਰਨ ਵਾਸਤੇ ਵੀ ਸਾਡੇ ਕੋਲ ਬੰਦੇ ਹੈ ਨਹੀਂ ਗੇ। ਠੀਕ ਹੈ ਨਾ, ਸੋ ਇਸ ਕਰਕੇ ਇੰਡਸਟਰੀ ਦੇ ਵਿੱਚ ਡਿਫਰੈਂਟ ਜੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਦੌੜ ਲੱਗੀ ਹੋਈ ਹੈ। ਪਰ ਦੌੜੋ ਜ਼ਰੂਰ ਦੌੜੋ, ਪਰ ਦੌੜ ਦੇ ਨਾਲ ਨਾਲ ਧਿਆਨ ਰੱਖੋ ਵੀ ਤੁਸੀਂ ਕੀ ਸਾਈਨ ਕਰਨ ਲੱਗੇ ਆ, ਕੀ ਚੀਜ਼ਾਂ ਦੇਖ ਰਹੇ ਕਿ ਕੀ ਤੁਹਾਨੂੰ ਮਿਲ ਰਹੀਆਂ, ਅਗਲਾ ਕੀ ਕਰ ਰਿਹਾ ਤੁਹਾਡੇ ਨਾਲ, ਸੋ ਉਹਦਾ ਵੀ ਧਿਆਨ ਰੱਖੋ।
ਜੀ। ਰਮਨ ਜੀ, ਜੇ ਤੁਸੀਂ ਇਸੇ ਹੀ ਸਿਲਸਿਲੇ ਦੇ ਵਿੱਚ ਜੇ ਕੋਈ ਉਦਾਹਰਣ ਜੇ ਤੁਸੀਂ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਕਿਉਂ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਲਾਜ਼ਮੀ ਆ, ਵੀ ਕਿਉਂਕਿ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਵੀ ਪ੍ਰੈਸ਼ਰ ਦਬਾਅ ਜਿਹੜਾ ਲੋਕਾਂ ਦੇ ਉੱਤੇ ਬਹੁਤ ਬਣ ਜਾਂਦਾ ਵੀ ਕੰਮ ਨਾ ਚੱਲੇ ਜਾਂ ਅਚਾਨਕ ਜਿਹੜਾ ਉਹ ਡਾਊਨ ਹੋ ਜਾਵੇ। ਅਤੇ ਜਿੱਦਾਂ ਲੋਨ ਲੈਣ ਲੱਗਦੇ ਆ ਘਰ ਦਾ, ਤਾਂ ਦੇਖਦੇ ਆ ਵੀ ਸਾਲ ਦੇ ਤੁਹਾਡੇ ਕੋਲ ਐਟਲੀਸਟ ਲੋਨ ਦੇਣ ਦੇ ਜਿਹੜੇ ਪੈਸੇ ਪਏ ਹੁੰਦੇ ਆ ਕਿ ਨਹੀਂ ਹੁੰਦੇ। ਕੀ ਜਦੋਂ ਟਰੱਕ ਲੈਂਦੇ, ਕਿਉਂਕਿ 1.5 ਲੱਖ ਦਾ 2 ਲੱਖ ਤੱਕ ਦੇ ਜਿਹੜੇ ਟਰੱਕ ਆ ਉਹ ਹੋ ਗਏ ਆ, ਕੀ ਉਸ ਟਾਈਮ ਦੇ ਉੱਤੇ ਵੀ ਇਹ ਚੀਜ਼ਾਂ ਅੱਜ ਕੱਲ੍ਹ ਦੇਖੀਆਂ ਜਾ ਰਹੀਆਂ ਨੇ ਜਾਂ ਕਿੱਦਾਂ ਹੋ ਰਿਹਾ ਕੰਮ? ਬਿਲਕੁਲ ਦੇਖੀਆਂ ਜਾਂਦੀਆਂ ਆ, ਲੇਕਿਨ ਪਰ ਲੀਨੀਅੰਸੀ ਵਰਤੀ ਜਾ ਰਹੀ ਹੈ ਇਸ ਵੇਲੇ ਕਾਫੀ ਬੈਂਕਾਂ ਵੱਲੋਂ, ਕਿਉਂਕਿ ਇੱਕ ਤਾਂ ਗਵਰਨਮੈਂਟ ਨੇ ਥੋੜ੍ਹਾ ਜਿਹਾ ਛੋਟ ਦੇ ਰੱਖੀ ਆ, ਇੱਕ ਮਨੀ ਚੀਪ ਹੋ ਗਈ ਆ, ਇੰਟਰਸਟ ਰੇਟ ਬਹੁਤ ਲੋ ਹੈਗੇ ਆ, ਸੋ ਬੈਂਕਾਂ ਦੇ ਕੋਲ ਐਕਸੈਸ ਮਨੀ ਜਿਹੜੀ ਬਹੁਤ ਜ਼ਿਆਦਾ ਐਕਸੈਸ ਮਨੀ ਪਈ ਆ। ਸੋ ਐਕਸੈਸ ਮਨੀ ਹੋਣ ਕਰਕੇ ਥੋੜ੍ਹੀਆਂ ਜਿਹੀਆਂ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਉਹ ਲੀਨੀਅੰਟ ਹੋ ਜਾਂਦੀਆਂ, ਲੀਨੀਅੰਟ ਕੀਤੀਆਂ ਜਾਂਦੀਆਂ, ਔਰ ਮਾਰਕੀਟ ਨੂੰ ਦੇਖ ਕੇ। ਔਰ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਦੇਖੋ ਨਾ, ਜਿਹੜਾ ਟਰੱਕ ਦੇ ਰਿਹਾ ਹੈਗਾ ਜਾਂ ਕੁਛ ਵੀ ਲੈ ਰਹੇ ਹੈਗੇ ਆ, ਇਹ 2-3 ਸਾਲ ਪਹਿਲਾਂ ਇੱਦਾਂ ਹੀ ਇਹੋ ਹੀ ਮਾਰਕੀਟ ਸੀਗੀ। ਮਤਲਬ ਕਿ ਜਿੰਨਾ ਕੁ ਟਰੱਕ ਇੰਨਾ ਕੁ ਉੱਠ ਗਿਆ ਸੀਗਾ, ਇੰਨਾ ਕੁ ਲਿਆ ਗਿਆ ਸੀਗਾ। 2 ਸਾਲ ਪਹਿਲਾਂ ਵੀ ਇਹੋ ਹੀ ਕਹਾਣੀ ਬਣੀ ਸੀਗੀ, 8-8 9-9 ਮਹੀਨੇ ਤੱਕ ਟਰੱਕ ਨਹੀਂ ਸੀ ਮਿਲਦੇ। ਸੋ ਲੇਕਿਨ ਉਹ ਜਿਹੜੀ ਸਿਚੁਏਸ਼ਨ ਆ, ਉਸ ਤੋਂ ਬਾਅਦ 'ਚ ਇੱਕਦਮ ਗਿਰਾਵਟ ਆਈ ਅਤੇ ਟਰੱਕਾਂ ਜਿਹੜੇ ਯਾਰਡ ਸੀਗੇ ਉਹ ਇੰਨੇ ਕੁ ਫੁੱਲ ਹੋ ਗਏ ਕਿ ਕਈ ਟਰੱਕ ਯਾਰਡ ਵਾਲਿਆਂ ਨੂੰ ਹੋਰ ਬਾਹਰ ਐਕਸਟਰਾ ਯਾਰਡ ਬਾਏ ਕਰਨੇ ਪਏ ਕਿ ਆਪਣੇ ਐਕਸਸ ਟਰੱਕ ਖੜੇ ਕਰਨ ਨੂੰ। ਸੋ ਉਹ ਸਿਚੁਏਸ਼ਨ ਜਿਹੜੀ ਆ ਉਹ ਬਣਦੀ ਜਾਂਦੀ ਆ, ਆਲਮੋਸਟ ਉਧਰ ਨੂੰ ਜਾਣੀ ਹੈ ਸਿਚੁਏਸ਼ਨ, ਪਰ ਕਦੋਂ ਜਾਂਦੀ ਆ ਉਹ ਦੇਖਣ ਵਾਲਾ ਟਾਈਮ ਆ। ਜੀ, ਆਪਣੇ ਨਾਲ ਕਾਲਰ ਜੁੜ ਰਹੇ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408-272-5200 4082725200। ਜੇ ਟਰੱਕਿੰਗ ਦੇ ਨਾਲ ਤੁਹਾਡਾ ਕੋਈ ਵੀ ਸਵਾਲ ਆ ਜਾਂ ਤੁਹਾਡੇ ਕੋਈ ਵਿਚਾਰ ਆ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408-272-5200। ਸੁਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਕੁਐਸਚਨ ਸੀਗਾ ਕਿ ਡਰਾਈਵਰ ਔਰ ਓਨਰ ਆਪਰੇਟਰ 'ਚ ਇਨਕਮ ਦਾ ਕੀ ਫਰਕ ਪੈਂਦਾ ਹੈ? ਅਗਰ ਮੈਂ ਡਰਾਈਵਿੰਗ ਕਰ ਰਿਹਾ, ਅਗਰ ਮੈਂ ਓਨਰ ਆਪਰੇਟਰ ਹੁੰਦਾ ਤਾਂ ਕੀ ਇਨਕਮ ਦਾ ਫਰਕ ਪੈਂਦਾ ਹੈ ਜਾਂ ਕੀ ਚੱਕਰ ਹੈ? ਇਨਕਮ ਹੀ ਨਹੀਂ ਇਕੱਲੀ ਇੱਕ ਜਿਹੜਾ ਉਹ ਮਾਪਦੰਡ ਰੱਖੋ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਰਮਨ ਜੀ ਜ਼ਰੂਰ ਐਕਸਪਲੇਨ ਕਰੋ ਜੀ। ਇਕੱਲਾ ਡਾਲਰ ਅਮਾਊਂਟ ਦੇ ਉੱਤੇ ਹੀ ਨਹੀਂ ਆਪਾਂ ਨੂੰ ਸਾਰਾ ਕੁਝ ਜਾਣਾ ਚਾਹੀਦਾ। ਬਿਲਕੁਲ ਜੀ, ਇੱਕ ਓਨਰ ਆਪਰੇਟਰ ਤੇ ਇੱਕ ਡਰਾਈਵਰ ਦੇ ਵਿੱਚ ਫਰਕ ਸਿਰਫ ਇੰਨਾ ਕਿ ਇਸ ਵੇਲੇ ਤਾਂ ਜੇ ਤੁਸੀਂ ਸੱਚੀ ਪੁੱਛੋ ਤਾਂ ਡਰਾਈਵਰ ਵੀ ਬਹੁਤ ਵਧੀਆ ਸਿਚੁਏਸ਼ਨ 'ਚ ਹੈਗੀ ਆ, ਕਿਉਂਕਿ ਡਰਾਈਵਰ ਪੇ ਬਹੁਤ ਵਧੀਆ ਹੈਗੀ ਆ ਔਰ ਕੰਮ ਕਾਫੀ ਹੈਗਾ, ਸੋ ਮਾਈਲਸ ਹੈਗੇ ਆ, ਸਾਰਾ ਕੁਛ ਹੈਗਾ, ਸੋ ਡਰਾਈਵਰ ਪੇ ਇਸ ਵੇਲੇ ਬਹੁਤ ਵਧੀਆ ਹੈਗੀ ਆ ਐਜ਼ ਕੰਪੈਰੇਟਿਵਲੀ। ਓਨਰ ਆਪਰੇਟਰ ਜਿਹੜਾ ਆ, ਓਨਰ ਆਪਰੇਟਰ ਦੇ ਵਿੱਚ ਇੱਦਾਂ ਹੁੰਦਾ ਕਿ ਤੁਹਾਡੀ ਇਨਕਮ ਡੈਫੀਨੇਟਲੀ ਵੱਧਦੀ ਆ, ਪਰ ਡਬਲ ਟ੍ਰਿਪਲ ਨਹੀਂ ਹੁੰਦੀ ਉਹਦੇ 'ਚ ਇਨਕਮ। ਜੇ ਤੁਸੀਂ ਇਸ ਵੇਲੇ $7,000 $8,000 ਐਜ਼ ਅ ਡਰਾਈਵਰ $7,000 ਬਣਾ ਰਹੇ ਆ ਜਾਂ $6,000 ਐਜ਼ ਅ ਡਰਾਈਵਰ ਬਣਾ ਰਹੇ ਆ, ਅਤੇ ਤੁਸੀਂ ਵੱਧ ਤੋਂ ਵੱਧ ਕਰਕੇ 10,000 ਤੱਕ ਪਹੁੰਚ ਸਕਦੇ ਆ, ਠੀਕ ਹੈ ਨਾ। ਪਰ ਇਹ ਨਹੀਂ ਹੁੰਦਾ ਕਿ ਤੁਸੀਂ ਅੱਜ 7,000 ਬਣਾ ਰਹੇ ਆ ਅਤੇ ਓਨਰ ਆਪਰੇਟਰ ਬਣ ਕੇ ਤੁਹਾਡੀ ਇਨਕਮ 20,000 ਹੋ ਜਾਣੀ ਆ। ਨਹੀਂ, ਉੱਥੇ ਤੱਕ ਨਹੀਂ ਗੱਲਾਂ ਜਾਂਦੀਆਂ, ਉੱਥੇ ਤੱਕ ਨਹੀਂ ਹੁੰਦਾ। ਪਰ ਉਹ ਵੀ ਹੈਗਾ ਕਿ ਜੇ ਤੁਸੀਂ ਕਿੱਦਾਂ ਦਾ ਬਿਜ਼ਨਸ ਮਾਡਲ ਲੈ ਕੇ ਚੱਲੇ ਆ, ਕਿੱਦਾਂ ਦਾ ਕੰਮ ਆ ਤੁਹਾਡੇ ਕੋਲ, ਕੀ ਚੀਜ਼ਾਂ ਕਰ ਰਹੇ ਆ ਤੁਸੀਂ, ਉਹਦੇ ਹਿਸਾਬ ਦੇ ਨਾਲ ਉਹ ਹੁੰਦਾ ਹੈ। ਬਾਕੀ ਜਿਹੜੀ ਦੂਸਰੀ ਗੱਲ ਆ, ਯੈਸ ਇਨਕਮ ਥੋੜ੍ਹੀ ਵੱਧਦੀ ਆ, ਨਾਟ ਉਸ ਪ੍ਰਪੋਰਸ਼ਨ 'ਚ ਨਹੀਂ ਵੱਧਦੀ ਜਿਸ ਪ੍ਰਪੋਰਸ਼ਨ ਦੇ ਵਿੱਚ ਕਈ ਵਾਰੀ ਲੋਕੀ ਸੋਚ ਲੈਂਦੇ ਆ, ਠੀਕ ਹੈ ਨਾ, ਕਿਉਂਕਿ ਉਹ ਐਕਸਪੈਂਸਿਸ ਨਹੀਂ ਕੱਢਦੇ ਹੈਗੇ ਪ੍ਰੋਪਰ ਢੰਗ ਦੇ ਨਾਲ, ਸਾਰੇ ਐਕਸਪੈਂਸ ਨਹੀਂ ਉਹ ਵਿੱਚੋਂ ਕੱਢਦੇ। ਸੋ ਦੂਸਰੀ ਚੀਜ਼ ਹੈ ਕਿ ਓਨਰ ਆਪਰੇਟਰ ਬਣਨ ਦੇ ਨਾਲ ਤੁਹਾਡੇ ਸਿਰ 'ਤੇ ਲਾਇਬਿਲਿਟੀ ਬਹੁਤ ਵੱਡੀ ਆ ਜਾਂਦੀ ਹੈ। ਤੁਸੀਂ ਹੁਣ ਇੰਸ਼ੋਰੈਂਸ ਕੈਰੀ ਕਰ ਰਹੇ ਆ, ਤੁਸੀਂ ਪਰਸਨਲ ਅਤੇ ਆਪਣੇ ਐਜ਼ ਅ ਬਿਜ਼ਨਸ ਤੋਂ ਲਾਇਬਲ ਹੋ ਜਾਂਦੇ ਆ। ਲਾਇਬਿਲਿਟੀ ਸਾਰਿਆਂ ਨਾਲੋਂ ਵੱਡੀ ਆ। ਸੋ ਲਾਇਬਿਲਿਟੀ ਜਿਹੜੀ ਹੈ ਨਾ, ਉਹ ਇਸ਼ੂ ਸਾਰਿਆਂ ਨਾਲੋਂ ਵੱਡਾ ਆ। ਉਹਦੇ ਵਿੱਚ ਤੁਹਾਡਾ ਕ੍ਰੈਡਿਟ ਵੀ ਆ, ਜੇ ਤੁਸੀਂ ਟਰੱਕ ਲੋਨ 'ਤੇ ਲਿਆ ਹੈਗਾ, ਟ੍ਰੇਲਰ ਲੋਨ 'ਤੇ ਲਿਆ ਹੈਗਾ, ਉਹ ਤੁਹਾਡਾ ਕ੍ਰੈਡਿਟ ਉਹਦੇ 'ਚ ਹੈਗਾ ਆ। ਜੇ ਕੱਲ੍ਹ ਨੂੰ ਮਾਰਕੀਟ ਥੱਲੇ ਚਲੀ ਜਾਂਦੀ ਆ, ਕਿਉਂਕਿ ਹੁਣ ਤੁਸੀਂ ਓਨਰ ਆਪਰੇਟਰ ਹੈਗੇ ਆ, ਤੁਹਾਨੂੰ ਮਾਰਕੀਟ ਦੇ ਹਿਸਾਬ ਦੇ ਨਾਲ ਤੁਹਾਨੂੰ ਲੋਡ ਮਿਲਣਾ ਆ। ਜੇ ਕੱਲ੍ਹ ਨੂੰ ਮਾਰਕੀਟ ਥੱਲੇ ਚਲੀ, ਹੁਣ ਜੇ ਤੁਸੀਂ 4 ਸਾਲ ਦਾ ਘੱਟੋ ਘੱਟ ਜਾਂ 5 ਸਾਲ ਦਾ ਟਰੱਕ ਦਾ ਲੋਨ ਲਿਆ ਆ, 4 ਸਾਲ ਦਾ ਲਿਆ ਆ, 4 ਸਾਲ 'ਤੇ ਮਾਰਕੀਟ ਉੱਦਾਂ ਨਹੀਂ ਨਾ ਰਹਿਣੀ ਹੈਗੀ। 4 ਸਾਲ ਮਾਰਕੀਟ ਇੱਕੋ, ਅੱਜ ਜੋ ਮਾਰਕੀਟ ਚੱਲ ਰਹੀ ਹੈ 4 ਸਾਲ ਲਗਾਤਾਰ ਇੱਦਾਂ ਨਹੀਂ ਰਹਿਣੀ ਹੈਗੀ। ਸੋ ਇਹਨੇ ਉੱਪਰ ਥੱਲੇ ਜਾਣਾ ਹੈਗਾ। ਸੋ ਜਦੋਂ ਉਹ ਥੱਲੇ ਜਾ ਰਹੀ ਆ, ਉਦੋਂ ਓਨਰ ਆਪਰੇਟਰ ਨੂੰ ਫਿਰ ਉਹਦਾ ਮਤਲਬ ਕਿ ਜਿਹੜਾ ਨੁਕਸਾਨ ਹੈ ਉਹ ਵੀ ਸਹਿਣਾ ਪੈਂਦਾ। ਜੇ ਉੱਪਰ ਜਾ ਰਹੀ ਆ ਤਾਂ ਉਹ ਕਿੱਦਾਂ ਮੇਨਟੇਨ ਰੱਖਦਾ ਹੈ, ਇਹਦੇ ਉੱਤੇ ਡਿਪੈਂਡ ਕਰਦਾ। ਬਾਕੀ ਇਨਕਮ ਜਿਹੜੀ ਹੈ ਨਾ ਰਾਜਕਿਰਨ, ਡਰਾਈਵਰ ਅਤੇ ਓਨਰ ਆਪਰੇਟਰ ਦੇ ਵਿੱਚ ਫਰਕ, ਮਤਲਬ ਇਨਕਮ ਵੱਧਦੀ ਆ ਪਰ ਉਸ ਪ੍ਰਪੋਰਸ਼ਨ 'ਚ ਨਹੀਂ ਵੱਧਦੀ ਜਿਸ ਪ੍ਰਪੋਰਸ਼ਨ ਦੇ ਵਿੱਚ ਆਮ ਤੌਰ 'ਤੇ ਲੋਕ ਸੋਚ ਲੈਂਦੇ ਆ।
ਜੀ ਬਿਲਕੁਲ। ਹੁਣ ਰੱਬ ਨਾ ਕਰੇ ਖੁਦਾ ਨਾ ਖਾਸਤਾ ਕਿਸੇ ਨੂੰ ਕੁਛ ਹੋ ਜਾਂਦਾ ਆ, ਫਿਰ ਜਿਹੜਾ ਜੇ ਕੋਈ W2 'ਤੇ ਆ, ਡਰਾਈਵਰ 'ਤੇ ਆ, ਡਰਾਈਵਰ ਹੈਗਾ ਆ ਅਤੇ ਜਾਂ ਓਨਰ ਓਪਰੇਟਰ ਆ, ਅਤੇ ਓਨਰ ਓਪਰੇਟਰ ਨੇ ਖੁਦ ਜਿਹੜਾ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਣਾ ਪੈਣਾ ਆ। ਅਤੇ ਜੇ ਕੋਈ ਡਰਾਈਵ ਕਰ ਰਿਹਾ W2 ਦੇ ਉੱਤੇ ਹੈਗਾ ਆ, ਉਹਦੀ ਵਰਕਰ ਕੌਮ ਆ, ਐਕਸੀਡੈਂਟ ਦੇ ਵਿੱਚ ਕੋਈ ਮੁਸ਼ਕਿਲ ਆ ਜਾਂਦੀ ਆ, ਤਾਂ ਉਹ ਐਟਲੀਸਟ ਅਨਇੰਪਲੋਇਮੈਂਟ ਇੰਸ਼ੋਰੈਂਸ ਜਿਹੜੀ ਹੈ ਸਰਕਾਰ ਤੋਂ ਉਹ ਵੀ ਕਰ ਸਕਦਾ ਆ। ਜਿਹੜਾ ਓਨਰ ਓਪਰੇਟਰ ਆ ਉਹਦੇ ਮੁਕਾਬਲੇ ਜਿਹੜੀ ਤਨਖਾਹ ਦੇ ਹਿਸਾਬ ਦੇ ਨਾਲ ਉਹ ਫਿਰ ਘੱਟ ਹੁੰਦੀ ਆ। ਆਪਾਂ ਨੂੰ ਪਤਾ ਹੀ ਆ ਵੀ ਓਨਰ ਓਪਰੇਟਰ ਖਰਚਾ ਖੁਰਚਾ ਜ਼ਿਆਦਾ ਜਿਹੜਾ ਉਹਨਾਂ ਦਾ ਹੋ ਜਾਂਦਾ ਆ, ਅਤੇ ਫਿਰ ਓਵਰਆਲ ਜਿਹੜੀ ਗਰੋਸ ਇਨਕਮ ਹੁੰਦੀ ਹੈ ਟੈਕਸੇਬਲ, ਉਹਨਾਂ ਦੀ ਉਹ ਘੱਟ ਹੁੰਦੀ ਆ। ਸੋ ਬਹੁਤ ਸਾਰੀਆਂ ਫੈਕਟਰਸ ਹੁੰਦੇ ਆ। ਬਾਅਦ ਦੇ ਵਿੱਚ ਜਦੋਂ ਰਮਨ ਜੀ ਇਹਨਾਂ ਨੇ ਰਿਟਾਇਰ ਹੋਣਾ ਆ, ਉਦੋਂ ਸੋਸ਼ਲ ਸਿਕਿਉਰਿਟੀ ਵੀ ਫਿਰ ਉਸ ਹਿਸਾਬ ਦੇ ਨਾਲ ਹੀ ਲੱਗਣੀ ਆ ਜਿੰਨੀ ਕੁ ਜਿਹੜੀ ਉਸ ਟਾਈਮ ਦੇ ਉੱਤੇ ਕਟਾਈ ਸੀਗੀ। ਜੀ ਰਮਨ ਜੀ, ਹੁਣ ਮੈਂ ਤੈਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਇੱਕ ਓਨਰ ਆਪਰੇਟਰ ਹੈਗਾ, ਉਹਨੇ ਕੀ ਕੀਤਾ ਕਿ ਇੱਕ ਟਰੱਕ ਲਿਆ। ਪਹਿਲੀ ਗੱਲ ਤਾਂ ਜੇ ਤੁਸੀਂ ਅੱਜ ਦੀ ਤਰੀਕ ਦੇ ਜੇ ਟਰੱਕ ਦਾ ਲੋਨ ਲੈਂਦੇ ਆ, ਤੇ ਜੇ ਤੁਸੀਂ ਟੀਮ ਦੇ ਵਿੱਚ ਟਰੱਕ ਚਲਾਉਣਾ ਆ, ਠੀਕ ਆ, ਟੀਮ ਦੇ ਵਿੱਚ ਮੇਕ ਸ਼ੋਰ ਤੁਸੀਂ ਆਪਣਾ ਲੋਨ ਜਿਹੜਾ ਉਹ 4 ਸਾਲ ਤੋਂ ਵੱਡਾ ਨਾ ਲਓ, 4 ਸਾਲ ਤੋਂ ਵੱਧ ਨਾ ਲਓ ਟੀਮ ਦੇ ਵਿੱਚ, ਜੇ ਟੀਮ 'ਚ ਟਰੱਕ ਚਲਾਉਣੇ ਆ, ਠੀਕ ਆ। ਹੁਣ ਸਾਡੇ ਕੋਲ ਇੱਕ ਐਗਜ਼ਾਮਪਲ ਹੈਗੀ ਆ, ਮੇਰੇ ਕੋਲ ਸਿਨੈਰੀਓ ਹੈਗਾ, ਰੀਅਲ ਕੇਸ ਸਿਨੈਰੀਓ ਹੈਗਾ ਕਿ ਬੰਦੇ ਨੇ ਟਰੱਕ ਲਿਆ ਹੈਗਾ, 5 ਸਾਲ ਦਾ ਲੋਨ ਕਰਵਾ ਲਿਆ, ਠੀਕ ਆ। 2019 ਦਾ ਟਰੱਕ ਹੈਗਾ, 2019 ਕਿ 18 ਕਿ 19 ਦਾ ਟਰੱਕ ਹੈਗਾ। ਉਹਦੇ ਉੱਤੇ ਇਸ ਵੇਲੇ ਉਹਨਾਂ ਨੇ ਟੀਮ 'ਚ ਚਲਾ ਕੇ ਉਹਦੇ 'ਤੇ 9 ਲੱਖ ਮੀਲ ਪਾਤੇ ਜੀ, ਠੀਕ ਆ, 900,000 ਮਾਈਲ ਉੱਤੇ ਪਾਤੇ। ਪਰ ਉਹ ਟਰੱਕ ਦੇ ਉੱਤੇ ਅਜੇ ਵੀ 35 ਤੋਂ 40 ਹਜ਼ਾਰ ਡਾਲਰ ਅਜੇ ਲੋਨ ਖੜਾ ਆ, ਠੀਕ ਆ। ਇਸ ਵੇਲੇ ਉਹ ਟਰੱਕ ਬ੍ਰੋਕ ਡਾਊਨ ਹੋ ਗਿਆ, ਉਸ ਟਰੱਕ ਦੇ ਉੱਤੇ ਇਸ ਵੇਲੇ ਉਹਦਾ ਜਿਹੜਾ ਟਰਾਂਸਮਿਸ਼ਨ ਉਹ ਬ੍ਰੇਕ ਡਾਊਨ ਹੋ ਗਿਆ, 26 ਹਜ਼ਾਰ ਡਾਲਰ ਦਾ ਬਿੱਲ ਖੜ ਗਿਆ ਉਹਦੇ ਉੱਤੇ। ਹੁਣ ਉਹ ਟਰੱਕ ਜਿਹੜਾ ਇਸ ਵੇਲੇ 9 ਲੱਖ ਮੀਲ ਚੱਲਿਆ ਆ, ਉਹ ਟਰੱਕ ਜਿਹਦੇ 'ਤੇ ਅਜੇ 40 ਹਜ਼ਾਰ ਡਾਲਰ ਉਹਦਾ ਡੈਟ ਖੜਾ ਆ, ਉਹ ਟਰੱਕ ਜਿਹਦਾ 26 ਹਜ਼ਾਰ ਦਾ ਖਰਚਾ ਖੜਾ ਆ, ਉਹ ਓਨਰ ਆਪਰੇਟਰ ਕਿਸ ਪਾਸੇ ਨੂੰ ਜਾਊਗਾ? ਉਹ ਕੀ ਕਰ ਸਕਦਾ? ਹੁਣ ਇਹ ਸਿਨੈਰੀਓ ਆ ਜਿੱਥੇ ਕਿ ਅਸੀਂ ਸਟ੍ਰੈਚ ਕਰ ਲੈਂਦੇ ਹਾਂ, ਆਪਣੇ ਲੋਨ ਨੂੰ ਕਰ ਦਿੰਦੇ ਸਟ੍ਰੈਚ ਪੇਮੈਂਟ ਥੋੜ੍ਹੀ ਕਰਨ ਵਾਸਤੇ, ਅਤੇ ਫਿਰ ਅਸੀਂ ਚੱਕ ਕੇ ਉਹਨੂੰ ਟੀਮ 'ਤੇ ਚਲਾ ਦਿੰਦੇ। ਟੀਮ 'ਤੇ ਚਲਾ ਕੇ ਹੁਣ ਦੇਖੋ ਜਿਹੜਾ ਟਰੱਕ 9 ਲੱਖ ਮੀਲ ਚੱਲਿਆ ਇਸ ਵੇਲੇ, 9 ਲੱਖ ਮੀਲ ਦਾ ਮਤਲਬ ਆ ਕਿ ਉਸ ਟਰੱਕ ਨੇ ਜੇ ਐਵਰੇਜ $2 'ਤੇ ਵੀ ਕੰਮ ਕੀਤਾ ਹੈ ਮੀਲ ਦਾ, ਅਤੇ ਜੇ ਆਪਾਂ ਉਹਦਾ $2 'ਤੇ ਵੀ ਕੰਮ ਕਰੀਏ ਅਤੇ 9 ਦੂਣੀ 18, $1.8 ਮਿਲੀਅਨ ਉਸ ਟਰੱਕ ਨੇ ਰੈਵਨਿਊ ਕੀਤਾ ਆ ਜੀ, ਠੀਕ ਹੈ। 1.8 ਮਿਲੀਅਨ ਦੇ ਵਿੱਚੋਂ ਮੈਂ ਕਹਿੰਦਾ ਡੈਡ ਹੈਡ ਮੀਲ ਵੀ ਕੱਢ ਦਿਓ ਉਹਦੇ, ਤਾਂ ਵੀ ਉਹ 1.5 1.4 ਦਾ ਕੰਮ ਉਸ ਟਰੱਕ ਨੇ ਕੀਤਾ ਆ, ਠੀਕ ਆ। ਉਹ 1,10,000 ਦਾ ਟਰੱਕ ਲਿਆ ਸੀ ਅਗਲੇ ਨੇ, ਉਹ ਬੰਦਾ 1.2 ਮਿਲੀਅਨ 1.3 ਮਿਲੀਅਨ ਦੀ ਗਰੋਸ ਕਰਕੇ ਤੇ ਉਹਦਾ 1 ਲੱਖ ਦਾ ਲੋਨ ਵੀ ਚੁਕਤਾ ਨਹੀਂ ਕਰ ਸਕਿਆ ਅਜੇ ਤੱਕ। ਮਤਲਬ ਕਿ ਦੈਟਸ ਵਾਟ ਵੀ ਆਰ ਟਾਕਿੰਗ ਅਬਾਊਟ। ਇਹ ਜਿਹੜੀ ਰਿਐਲਿਟੀ ਆ, ਜਦੋਂ ਤੁਸੀਂ ਟਰੱਕ ਲੈਣੇ ਆ, ਜੇ ਤੁਸੀਂ ਟੀਮ 'ਚ ਚਲਾਉਣਾ ਆ, ਮੈਂ ਤਾਂ ਕਹਿੰਦਾ ਵੀ ਟੀਮ 'ਚ ਚਲਾਉਣਾ ਆ ਤੁਸੀਂ 3 ਸਾਲ ਚੱਲਦਾ ਨਹੀਂ ਟਰੱਕ ਰਾਜਕਰਨ ਟੀਮ ਦੇ ਵਿੱਚ, ਕਿਉਂਕਿ 3 ਸਾਲਾਂ 'ਚ ਟਰੱਕ ਖਤਮ ਹੋ ਜਾਂਦਾ ਆ, ਕਿਉਂਕਿ ਟੀਮ ਮਤਲਬ ਕਿ ਹੁਣ ਆਹ ਦੇਖੋ ਨਾ 2019 ਦਾ ਟਰੱਕ ਹੈ ਅਤੇ 9 ਲੱਖ ਮੀਲ ਹੈ ਉੱਥੇ। ਹੁਣ ਉਹ ਨਾ ਵਿਕ ਸਕਦਾ ਕਿਸੇ ਚੱਜ ਦੇ ਨਾਲ, ਮਤਲਬ ਜਿੰਨੇ ਉੱਤੇ ਲੋਨ ਖੜਾ ਉਹਨੇ ਤਾਂ ਵਿਕ ਹੀ ਨਹੀਂ। ਸੋ ਇਹ ਹੁੰਦੀ ਆ ਤੁਸੀਂ ਕਿੱਦਾਂ ਆਪਣੇ ਬਿਜ਼ਨਸ ਨੂੰ, ਸਟ੍ਰੈਟਜੀ ਤੁਹਾਡੀ ਕੀ ਆ, ਕਿੱਦਾਂ ਤੁਸੀਂ ਉਹਨੂੰ ਕਰ ਰਹੇ। ਜਿੱਦਾਂ ਟਰੱਕ ਨਵਾਂ ਆ, ਤੁਸੀਂ ਟੀਮ 'ਚ ਚੱਲ ਰਹੇ ਆ, ਪੈਸੇ ਕਮਾ ਰਹੇ ਆ, ਦੈਨ ਪੇ ਇਟ ਆਫ, ਉਹਨੂੰ ਪੇ ਆਫ ਕਰੋ ਜਿੰਨੀ ਜਲਦੀ ਹੋ ਸਕਦਾ, ਠੀਕ ਹੈ ਨਾ, ਤਾਂ ਕਿ ਜਦੋਂ ਟਰੱਕ ਤੁਹਾਡਾ ਜਿਹੜਾ ਉਹ ਰਿਪੇਅਰ ਮੰਗੇ ਉਦੋਂ ਟਰੱਕ ਦੀ ਤੁਹਾਡੀ ਪੇਮੈਂਟ ਨਾ ਹੋਵੇ ਜੀ। ਹਾਂਜੀ, ਇਹ ਨਹੀਂ ਕਹਿੰਦੇ ਵੀ ਅਸੀਂ ਵੀ ਕੋਈ ਇਕੱਲੇ ਡਰਾਈਵਰ ਹੀ ਬਣੋ ਜਾਂ ਇਕੱਲੇ ਓਨਰ ਓਪਰੇਟਰ ਹੀ ਬਣੋ, ਨਹੀਂ, ਜਿਹਨੂੰ ਜਿਹੜੀ ਚੀਜ਼, ਜਿਹੜੀ ਫੀਲਡ ਜਿਹੜੀ ਪਸੰਦ ਆ ਉਹ ਕਰੇ, ਪਰ ਉਹਨੂੰ ਪਤਾ ਹੋਣਾ ਚਾਹੀਦਾ ਵੀ ਵਾਟ ਆਰ ਦੇ ਗੈਟਿੰਗ ਇਨਟੂ, ਵੀ ਉਹ ਜਿਹੜੀ ਚੀਜ਼ ਦੇ ਵਿੱਚ ਜਾ ਰਹੇ ਆ ਉਹਦੇ ਕੀ ਨਫੇ ਨੇ, ਕੀ ਨੁਕਸਾਨ ਨੇ, ਉਹਨਾਂ ਨੂੰ ਜਿਹੜਾ ਉਸ ਦੇ ਬਾਰੇ ਪਤਾ ਹੋਣਾ ਚਾਹੀਦਾ। ਜੇ ਕੋਈ ਸਿਰਦਰਦੀ ਅਜਿਹੀਆਂ ਪੇਮੈਂਟਸ ਦੀ ਨਹੀਂ ਲੈਣਾ ਚਾਹੁੰਦਾ, ਉਹਦੇ ਲਈ ਡਰਾਈਵਰੀ ਵਾਲਾ ਜਿਹੜਾ ਕੰਮ ਆ ਉਹ ਜਿਹੜਾ ਬੈਟਰ ਰਹੂਗਾ। ਕਿਸੇ ਦੇ ਨਾਲ ਕਰੇ ਕੋਈ ਹੋਰ ਟੈਨਸ਼ਨ ਨਹੀਂ, ਜਿੰਨੇ ਮੀਲ ਚਲਾਏ ਉਸ ਹਿਸਾਬ ਦੇ ਨਾਲ ਇਨਕਮ, ਅਤੇ ਨਾਲ ਬਾਕੀ ਜਿਹੜੀਆਂ ਮੈਡੀਕਲ ਮਿਲ ਜਾਂਦਾ ਆ, 401k ਵੀ ਕਈ ਕੰਪਨੀਆਂ ਹੁਣ ਦਿੰਦੀਆਂ ਨੇ, ਨਾਲ ਦੇ ਨਾਲ ਆਈ ਵਿਜ਼ਨ ਡੈਂਟਲ ਉਹ ਮਿਲ ਰਿਹਾ ਆ, ਨਾਲੇ ਵਰਕਰ ਕੌਂਪ ਆ, ਲਾਈਫ ਇੰਸ਼ੋਰੈਂਸ, ਕਈ ਇੰਸ਼ੋਰੈਂਸ ਜਿਹੜੀ ਆ ਉਹ ਮਿਲਦੀਆਂ। ਸੋ ਇਹ ਆਲੇ ਦੁਆਲੇ ਦੇ ਖਰਚੇ ਥੋੜ੍ਹੇ ਨਹੀਂ ਹੁੰਦੇ। ਇਹ ਚੀਜ਼ਾਂ ਨੂੰ ਜੇ ਤੁਸੀਂ ਐਡ ਅਪ ਕਰੋ ਤਾਂ ਥਾਊਜ਼ੈਂਡਸ ਆਫ ਡਾਲਰ ਦੇ ਵਿੱਚ ਜਿਹੜਾ ਇਹ ਤੁਹਾਡਾ ਮੰਥਲੀ ਖਰਚਾ ਕਈ ਵਾਰੀ ਜਿਹੜਾ ਉਹ ਪਹੁੰਚ ਜਾਂਦਾ ਆ। ਅਤੇ ਜੇ ਤੁਸੀਂ ਓਨਰ ਓਪਰੇਟਰ ਆ, ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆ ਵੀ ਮੇਰੇ ਖਰਚੇ ਆ, ਸਿਰਫ ਇੱਕ ਮੋਟਾ ਅਮਾਊਂਟ ਨਾ
ਦੇਖੋ ਵੀ ਹਾਂ ਜੀ ਮੇਰੇ ਕੋਲ ਤਾਂ ਇੰਨੇ ਜਿਹੜਾ ਜਿੱਦਾਂ ਤੁਸੀਂ ਹੁਣ ਐਗਜ਼ਾਮਪਲ ਦਿੱਤੀ ਆ ਵੀ ਲੈ ਵੀ ਇਹਨੇ ਤਾਂ 3 ਸਾਲਾਂ 'ਚ ਆਪਾਂ ਨੂੰ 1.5 ਮਿਲੀਅਨ ਜਿਹੜਾ ਕਮਾ ਕੇ ਦੇ ਦੇਣਾ, ਪਰ ਇਨ ਦੀ ਐਂਡ $1,00,000 ਦਾ ਲੋਨ ਵੀ ਜਿਹੜਾ ਉਹ ਲਾ ਨਾ ਸਕੇ, ਸੋ ਉਹਦਾ ਫਾਇਦਾ ਕੀ ਹੋਇਆ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਤੁਹਾਨੂੰ ਤੁਸੀਂ ਕਿਸ ਪਾਸੇ ਵੱਲ ਨੂੰ ਜਾ ਰਹੇ ਆ। ਇਹ ਰਾਹ ਤੁਹਾਡੇ ਲਈ ਸੌਖਾ ਆ ਔਖਾ ਆ, ਕਿਸੇ ਦੀਆਂ ਗੱਲਾਂ ਦੇ ਵਿੱਚ ਜਿਹੜੀਆਂ ਉਹ ਤੋਂ ਸਮਝ ਲੈਣੀ ਚਾਹੀਦੀ ਆ, ਗੱਲਾਂ 'ਚ ਆਉਣਾ ਨਹੀਂ ਚਾਹੀਦਾ, ਉਹਨਾਂ ਦੇ ਸਿਨਾਰੀਓਜ਼ ਤੋਂ ਆਪਾਂ ਨੂੰ ਸਮਝਣਾ ਚਾਹੀਦਾ ਆ। ਦੂਸਰੀ ਗੱਲ ਹੋਰ ਵੀ ਹੈ ਰਾਜਕਰਨ, ਜਿਹੜਾ ਹੁਣ ਓਨਰ ਆਪਰੇਟਰ ਬਣ ਗਿਆ, ਹੁਣ ਓਨਰ ਆਪਰੇਟਰ ਬਣ ਕੇ ਉਹ ਜਦੋਂ ਆਪਣਾ ਸਾਰੇ ਖਰਚੇ ਕੱਢ ਕੇ ਆਪਣਾ ਟੈਕਸ ਭਰਦਾ, ਉਹ ਫੈਡਰਲ ਟੈਕਸ ਭਰਦਾ, ਸਟੇਟ ਟੈਕਸ ਨਹੀਂ ਭਰਦਾ, ਉਦੋਂ ਉਹ ਮਤਲਬ ਕਿ ਇੱਕ ਲਿਮਿਟਡ ਹੋ ਜਾਂਦਾ ਵੀ ਘੱਟ ਤੋਂ ਘੱਟ ਟੈਕਸ ਭਰਿਆ ਜਾਵੇ, ਹੈ ਨਾ। ਅਤੇ ਇਹ ਵੀ ਸੋਚ ਕੇ ਚੱਲਣਾ ਵੀ ਜੇ ਓਨਰ ਆਪਰੇਟਰ ਬਣਨਾ ਅਤੇ ਇੰਨੇ ਸਾਲ ਓਨਰ ਆਪਰੇਟਰੀ ਕਰਨੀ ਆ ਜਾਂ ਇੰਨੇ ਸਾਲ ਇਹ ਕੰਮ ਕਰਨਾ, ਅਤੇ ਤੁਹਾਡੀ ਜਿਹੜੀ ਰਿਟਾਇਰਮੈਂਟ ਦੇ ਵਿੱਚ ਤੁਹਾਡਾ ਕੁਛ ਨਹੀਂ ਜਾ ਰਿਹਾ, ਤੁਸੀਂ ਰਿਟਾਇਰਮੈਂਟ ਦੇ ਵਿੱਚ ਕੁਛ ਨਹੀਂ ਬਿਲਡ ਕਰ ਰਹੇ, ਤੁਸੀਂ ਕਿਤੇ ਟੈਕਸ ਨਹੀਂ ਦੇ ਰਹੇ ਉਸ ਹਿਸਾਬ ਦਾ ਕਿ ਤੁਹਾਡੀ ਰਿਟਾਇਰਮੈਂਟ ਬਿਲਡ ਹੋ ਜਾਵੇ ਕਿਤੇ ਵੀ। ਸੋ ਜੇ ਓਨਰ ਆਪਰੇਟਰ ਜਿਹੜਾ ਆ ਉਹ ਇਸ ਗੱਲ ਦਾ ਬਹੁਤ ਉਹਨੂੰ ਧਿਆਨ ਦੇਣਾ ਚਾਹੀਦਾ ਕਿ ਉਹਦੀ ਰਿਟਾਇਰਮੈਂਟ ਕਿੱਥੇ ਆ। ਰਿਟਾਇਰਮੈਂਟ ਦੇ ਲਈ ਉਹਨੂੰ ਕੁਛ ਨਹੀਂ ਹੈਗਾ ਉਹਦੇ ਕੋਲ। ਜਿਹੜੇ ਡਰਾਈਵਰ 1099 'ਤੇ ਕੰਮ ਕਰਦੇ ਹੈਗੇ ਆ ਉਹ ਉਹਨਾਂ ਦੀ ਰਿਟਾਇਰਮੈਂਟ ਲਈ ਕੁਛ ਨਹੀਂ ਹੈਗਾ ਰਾਜਕਰਨ। ਜਿਹੜੇ ਮੰਨ ਲਾ ਕਿ 2000 ਦੇ ਵਿੱਚ, ਜਿਹੜੇ 2001 ਦੇ ਵਿੱਚ ਟਰੱਕ ਚਲਾਉਣ ਲੱਗੇ, ਮੰਨ ਲਓ ਅੱਜ 20 ਸਾਲ ਹੋ ਗਏ ਉਹਨੂੰ ਟਰੱਕ ਚਲਾਉਂਦੇ ਨੂੰ, ਡਰਾਈਵਰੀ ਕਰਦੇ ਇਹਨੂੰ, ਅਤੇ 1099 ਲੈ ਰਿਹਾ, ਉਹਨੇ 20 ਸਾਲ ਕੰਮ ਕਰ ਲਿਆ ਲੇਕਿਨ ਉਹਦੀ ਰਿਟਾਇਰਮੈਂਟ 0 ਆ। ਠੀਕ ਹੈ ਨਾ, ਇਹ ਬੜਾ ਕ੍ਰਿਟੀਕਲ ਹੈਗਾ। ਮੈਂ 1099 ਦੇ ਉੱਤੇ ਹਮੇਸ਼ਾ ਇਸ ਕਰਕੇ ਥੋੜ੍ਹਾ ਜ਼ੋਰ ਦਈਦਾ ਕਿ ਤੁਸੀਂ ਤੁਹਾਡੀ ਜਿਹੜੀ ਪਿਛਲੀ ਉਮਰ ਆ, ਤੁਹਾਡਾ ਜਿਹੜਾ ਟਾਈਮ ਆ ਜਦੋਂ ਤੁਸੀਂ ਰਿਟਾਇਰ ਹੋਣਾ, ਉੱਥੇ ਦੇਰ ਇਜ਼ ਨਥਿੰਗ ਫॉर ਯੂ। ਕੰਟਰੀ ਦੇ ਵਿੱਚ ਜੇ ਤੁਸੀਂ ਕੁਛ ਟੈਕਸ ਦਿੱਤਾ ਨਹੀਂ ਗਾ, ਤੁਹਾਨੂੰ ਕੋਈ ਰਿਟਾਇਰਮੈਂਟ ਨਹੀਂ ਹੈਗੀ ਤੁਹਾਡੀ ਉਸ 'ਤੇ। ਸੋ ਇਹ ਵੀ ਚੀਜ਼ਾਂ ਧਿਆਨ 'ਚ ਰੱਖਿਆ ਕਰੋ ਵੀ ਲੌਂਗ ਟਰਮ ਦੇ ਵਿੱਚ ਵੀ ਤੁਹਾਨੂੰ ਇਹ ਸੋਚਣਾ ਪੈਣਾ ਕਿ ਠੀਕ ਆ, ਅੱਜ ਤੁਸੀਂ ਪੈਸੇ ਬਣਾ ਰਹੇ, ਅੱਜ ਇੰਨਾ ਸਭ ਕੁਛ ਹੋ ਰਿਹਾ, ਵਧੀਆ ਹੋ ਰਿਹਾ, ਜਿੱਥੇ ਵਧੀਆ ਗੱਡੀਆਂ ਦੇ ਵਿੱਚ ਇਨਵੈਸਟ ਕਰਨਾ ਹੈ ਉੱਥੇ ਥੋੜ੍ਹਾ ਜਿਹਾ ਆਪਣੀ ਰਿਟਾਇਰਮੈਂਟ ਆਪਣੀ ਉਸ ਸਾਈਡ 'ਤੇ ਵੀ ਇਨਵੈਸਟ ਜ਼ਰੂਰ ਕਰੋ। ਜੀ ਜੀ। ਅਤੇ ਆਪਣੇ ਨਾਲ ਰਮਨ ਸਿੰਘ ਜੀ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨਵੀਰ ਸਿੰਘ ਜੀ, ਅਤੇ ਸਤਿ ਸ਼੍ਰੀ ਅਕਾਲ ਰਮਨ ਭਾਜੀ। ਅਤੇ ਮੈਂ ਨਾ ਇੱਕ ਜ਼ਰੂਰੀ ਇਸ਼ੂ ਲੈ ਕੇ ਆਇਆ। ਸਾਡੇ ਕਾਲਸ ਬਹੁਤ ਆਉਂਦੀਆਂ ਪੰਜਾਬੀ ਰੇਡੀਓ USA 'ਤੇ। ਜਿੰਨੇ ਵੀ ਡਰਾਈਵਰ ਆ ਉਹਨਾਂ ਦੇ ਲਈ, ਜਦੋਂ ਤੁਸੀਂ ਕਿਸੇ ਵੀ ਕੰਪਨੀ ਦੇ ਨਾਲ ਉਹਨਾਂ ਦੇ ਟਰੱਕ 'ਤੇ ਚੜ੍ਹਦੇ ਆ, ਮੇਕ ਸ਼ੋਰ ਕਰੋ ਤੁਹਾਡਾ ਨਾਂ ਇੰਸ਼ੋਰੈਂਸ 'ਚ ਐਡਡ ਆ ਜਾਂ ਨਹੀਂ ਹੈਗਾ। ਅਤੇ ਇਹ ਬਹੁਤ ਵੱਡਾ ਇਸ਼ੂ ਆ। ਦੂਸਰੇ ਨੰਬਰ 'ਤੇ ਜਿਸ ਤਰ੍ਹਾਂ ਤੁਸੀਂ ਡਿਸਕਸ ਕਰਦੇ ਸੀ, ਕੋਸ਼ਿਸ਼ ਕਰੋ W2 ਤੋਂ ਹੋ, ਕਿਉਂਕਿ ਜਦੋਂ ਵੀ ਕਿਸੇ ਦੀ ਮੌਤ ਹੋ ਜਾਂਦੀ ਆ ਐਕਸੀਡੈਂਟ ਦੇ ਨਾਲ, ਅਤੇ ਜੇ ਤੁਸੀਂ W2 'ਤੇ ਆ, ਉਸ ਕੰਪਨੀ ਦੇ ਕੋਲ ਵਰਕਰਸ ਕੌਮ ਆ ਅਤੇ ਤੁਹਾਡੀ $1 ਮਿਲੀਅਨ ਦੀ ਲਾਇਬਿਲਿਟੀ ਕਵਰੇਜ ਆ। ਹੁਣ ਕੀ ਹੁੰਦਾ ਆ, ਆਪਾਂ ਫਿਰ ਮੁੜ ਕੇ ਉਹੀ ਇਕੱਠੇ ਕਰਨ ਲੱਗ ਪੈਂਦੇ, ਗੁਰਦੁਆਰੇ ਦੇ ਵਿੱਚ ਟੇਬਲ ਲਾ ਲੈਂਦੇ ਜਾਂ ਗੋ ਫੰਡ ਮੀ। ਅਲਟੀਮੇਟਲੀ ਕੀ ਹੋਣਾ ਆ, ਜਿਹਨੂੰ ਸੱਚਮੁੱਚ ਹੀ ਕੁਛ ਚਾਹੀਦਾ ਹੋਇਆ ਗੋ ਫੰਡ ਮੀ, ਤੇ ਲੋਕਾਂ ਨੇ ਪੈਸੇ ਦੇਣੇ ਬੰਦ ਕਰ ਦੇਣੇ ਆ। ਹੁਣ ਤੁਸੀਂ ਦੇਖੋ ਵੀ ਜੇ ਪਹਿਲੀ ਗੱਲ ਤਾਂ ਇਹ ਆ ਵੀ ਹਰ ਇੱਕ ਬੰਦੇ ਨੂੰ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਆ। ਜੇ ਇੱਕ ਟਰੱਕ ਡਰਾਈਵਰ 6-7 ਹਜ਼ਾਰ 8 ਹਜ਼ਾਰ ਬਣਾਉਂਦਾ ਤਾਂ ਤੁਸੀਂ $40-50 ਦੀ ਲਾਈਫ ਇੰਸ਼ੋਰੈਂਸ ਨਹੀਂ ਅਫੋਰਡ ਕਰ ਸਕਦੇ। ਦੂਸਰੇ ਨੰਬਰ 'ਤੇ ਮੇਕ ਸ਼ੋਰ ਕਰੋ ਜੇ ਵਰਕਰਸ ਕੌਂਪ ਹੈਗੀ ਆ, ਤੁਸੀਂ ਐਡਡ ਆ $1 ਮਿਲੀਅਨ ਦੀ ਕਵਰੇਜ ਹੁੰਦੀ ਆ ਜੇ ਤੁਸੀਂ ਕੰਮ ਦੇ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਆ। ਸੋ ਇਹ ਮੇਕ ਸ਼ੋਰ ਕਰੋ, ਇਹ ਬਹੁਤ ਜ਼ਰੂਰੀ ਆ। ਟਰੱਕ 'ਤੇ ਚੜ੍ਹਨ ਤੋਂ ਇਹ 2 ਚੀਜ਼ਾਂ ਜ਼ਰੂਰ ਜੋ ਐਡ ਕਰੋ। ਜੀ ਬਿਲਕੁਲ ਹਰਜੋਤ ਭਾਜੀ, ਇਹ ਬੜੀ ਵਧੀਆ ਗੱਲ ਕੀਤੀ ਤੁਸੀਂ। ਅਤੇ ਨਾਲੇ ਇਹਦੇ ਵਿੱਚ ਇੱਦਾਂ ਵੀ ਹੁੰਦਾ ਕਿ ਜਿਹੜੇ ਨਵੇਂ ਡਰਾਈਵਰ ਆਉਂਦੇ ਅੱਜ ਕੱਲ੍ਹ ਜਦੋਂ ਕੰਪਨੀ ਦੇ ਵਿੱਚ ਕਰਦੇ ਆ, ਕਿਉਂਕਿ ਮੋਸਟਲੀ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੂੰ ਨਹੀਂ ਲੈਂਦੀਆਂ ਨਵੇਂ ਡਰਾਈਵਰ ਨੂੰ, ਔਰ ਇਹ ਦੱਸਿਆ ਜਾਂਦਾ ਨਵੇਂ ਡਰਾਈਵਰ ਨੂੰ ਭਾਈ ਤੈਨੂੰ ਐਡ ਨਹੀਂ ਕਰ ਸਕਦੇ ਕਿ ਸਾਡੀ ਇੰਸ਼ੋਰੈਂਸ ਬਹੁਤ ਵੱਧ ਜਾਣੀ ਆ, ਠੀਕ ਹੈ, ਸਾਡਾ ਆਹ ਹੋ ਜਾਣਾ, ਇੱਦਾਂ ਹੋ ਜਾਣਾ ਆ। ਔਰ ਡਰਾਈਵਰ ਵੀ ਉਸ ਚੀਜ਼ 'ਚ ਰਾਜੀ ਹੋ ਜਾਂਦਾ ਵੀ ਇਟਸ ਓਕੇ, ਮੈਨੂੰ ਕੰਮ ਮਿਲਦਾ, ਮੈਂ ਕੰਮ ਚਾਹੀਦਾ, ਮੈਂ ਕੰਮ ਕਰਨਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਦੋਨੋਂ ਸਾਈਡ 'ਤੇ ਚੱਲਦੀਆਂ ਹੈਗੀਆਂ। ਕੰਪਨੀਜ਼ ਵੀ ਐਡ ਨਹੀਂ ਕਰਦੀਆਂ ਹੈਗੀਆਂ ਇਹ ਸੋਚ ਕੇ ਵੀ ਸਾਡੀ ਇੰਸ਼ੋਰੈਂਸ ਵੱਧ ਜਾਣੀ ਹੈ, ਅਤੇ ਡਰਾਈਵਰ ਵੀ ਇਹ ਸੋਚ ਕੇ ਹਾਮੀ ਭਰ ਦਿੰਦੇ ਵੀ ਸਾਨੂੰ ਜੋਬ ਨਹੀਂ ਮਿਲਣੀ ਅਦਰਵਾਈਜ਼। ਸੋ ਇਹ ਚੀਜ਼ਾਂ ਜਿਹੜੀਆਂ ਕ੍ਰਿਟੀਕਲ ਹੈਗੀਆਂ, ਇਸੇ ਕਰਕੇ ਕਹੀਦਾ ਕਿ ਥੋੜ੍ਹਾ ਟਾਈਮ ਲਾਓ ਇਸ ਇੰਡਸਟਰੀ ਦੇ ਵਿੱਚ। ਇੰਨੀ ਕੁਇੱਕ ਐਂਟਰੈਂਸ ਜਿਹੜੀ ਹੈ ਨਾ ਉਹ ਬਹੁਤ ਘਾਤਕ ਹੋ ਸਕਦੀ ਹੈ ਬਹੁਤ ਜਾਣਿਆਂ ਦੀ। ਬਿਲਕੁਲ। ਸੋ ਬਿਲਕੁਲ ਰਮਨ ਭਾਜੀ, ਸ਼ਾਰਟ ਪਹਿਲਾਂ ਜੇ ਤੁਸੀਂ ਨਵਾਂ ਲਾਇਸੈਂਸ ਲਿਆ, ਜਿਹੜੇ ਲੋਕਲ ਡਰਾਈਵ ਕਰ ਲਓ, ਮਿੱਟੀ ਵਾਲੇ ਟਰੱਕ ਕੁਛ ਕਰ ਲਓ, 2 ਸਾਲ ਕੋਈ ਨਹੀਂ, ਤੁਹਾਡਾ ਐਕਸਪੀਰੀਅੰਸ ਹੋ ਜਾਊਗਾ। ਜਦ ਦਾ ਆਪਾਂ ਰੇਡੀਓ ਸ਼ੁਰੂ ਕੀਤਾ ਹੈ ਸੰਨ 2010 ਦਾ, ਮੈਂ ਪਿਛਲੇ ਵੀਕ ਕਾਊਂਟ ਕਰਦਾ ਸੀ, 23 ਆਪਣੇ ਟਰੱਕ ਡਰਾਈਵਰਸ ਦੀਆਂ ਮੌਤਾਂ ਦੀ ਅਨਾਊਂਸਮੈਂਟ ਅਸੀਂ ਕੀਤੀ ਆ ਰੇਡੀਓ 'ਤੇ, ਅਤੇ ਮੈਜੋਰਟੀ 'ਚ ਸਾਰੇ 35 ਸਾਲ ਤੋਂ ਥੱਲੇ ਦੇ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਨ੍ਹਾਂ ਦੇ ਘਰ ਦੇ ਚੱਲ ਗਏ ਉਹ ਤਾਂ ਚੱਲ ਗਏ ਨਾ।
ਜੀ ਬਿਲਕੁਲ 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 ਜੀ। ਤੇ ਬਹੁਤ ਬਹੁਤ ਸ਼ੁਕਰੀਆ ਹਰਜੋਤ ਜੀ। ਤੇ ਨਾਲੇ ਦੇਖੋ ਰਮਨ ਜੀ, ਹਰਜੋਤ ਜੀ, ਇਹਦੇ ਵਿੱਚ ਇਹ ਵੀ ਆ ਵੀ ਪਰਿਵਾਰ ਦੇ ਵਿੱਚ ਤਾਂ ਆਲਰੇਡੀ ਉਹ ਤਾਂ ਵਿਚਾਰੇ ਦੁੱਖ ਦੇ ਨਾਲ ਹੁੰਦੇ ਆ, ਉਹ ਤਾਂ ਸ਼ੋਕ ਦੇ ਵਿੱਚ ਹੁੰਦੇ ਆ, ਅਤੇ ਆਪਾਂ ਉਸੇ ਪਰਿਵਾਰ ਨੂੰ ਫਿਰ ਆਪਾਂ ਦਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਮੰਗਣ ਵਾਲੇ ਪਾਸੇ ਨੂੰ ਲਾ ਦਿੰਦੇ ਹਾਂ। ਇਸ ਜੇ ਆਪਾਂ ਪਹਿਲਾਂ ਹੀ ਆਪਣੀ ਉਹਨਾਂ ਦੇ ਪਰਿਵਾਰ ਦੀ ਧਿਆਨ ਰੱਖ ਕੇ ਜਾਈਏ ਪਿੱਛੋਂ, ਤੁਹਾਨੂੰ ਪਤਾ ਹੈ ਵੀ ਤੁਹਾਡੀ ਜੋਬ ਰਿਸਕੀ ਆ, ਤੁਹਾਡੇ ਪਰਿਵਾਰ ਵਾਲੇ ਤੁਹਾਡੇ ਉੱਤੇ ਜਿਹੜਾ ਨਿਰਭਰ ਹੈਗੇ ਆ, ਅਤੇ ਆਪਾਂ ਐਟਲੀਸਟ ਉਹਨਾਂ ਨੂੰ ਇੱਕ ਸੇਫਟੀ ਨੈੱਟ ਦੇ ਕੇ ਜਾਈਏ ਵੀ ਰੱਬ ਨਾ ਕਰੇ, ਖੁਦਾ ਨਾ ਖਾਸਤਾ। ਦੇਖੋ ਮੁੱਕਣਾ ਹਰ ਇੱਕ ਨੇ ਆ, ਸਾਰਿਆਂ ਨੇ ਹੀ ਜਿਹੜਾ ਇਨ ਦੀ ਐਂਡ ਇਸ ਦੁਨੀਆ ਤੋਂ ਚਲੇ ਜਾਣਾ ਆ, ਪਰ ਇਹ ਵੀ ਆਪਾਂ ਇੰਨਾ ਕੁ ਤਾਂ ਕਰਕੇ ਜਾਈਏ ਵੀ ਆਪਣੇ ਪਰਿਵਾਰ ਵਾਲਿਆਂ ਨੂੰ ਪਿੱਛੇ ਦਰ ਦੇ ਲਈ ਜਿਹੜਾ ਉਹ ਮੰਗਣ ਦੇ ਲਈ ਨਾ ਉਹਨਾਂ ਨੂੰ ਕਰਨਾ ਪਵੇ। ਵੀ ਕਿਤੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਮਦਦ ਨਾ ਕਰੋ, ਮਦਦ ਕਰੋ, ਜਿਹਦੀ ਕਰ ਸਕਦੇ ਹੋ, ਜਿੰਨੀ ਕਰ ਸਕਦੇ ਹੋ ਕਰੋ, ਪਰ ਇਹ ਵੀ ਉਹਨਾਂ ਨੂੰ ਉਸ ਤਰੀਕੇ ਦੀ ਨੌਬਤ ਜਿਹੜੀ ਉਹ ਨਹੀਂ ਆਉਣੀ ਚਾਹੀਦੀ। ਉਹ ਆਪਾਂ ਨੂੰ ਇੱਕ ਸੇਫਟੀ ਨੈੱਟ ਛੱਡ ਕੇ ਜਾਣਾ ਚਾਹੀਦਾ ਵੀ ਉਹ ਵਿਚਾਰੇ ਸੁਰੱਖਿਆ ਦੇ ਵਿੱਚ ਆਪਣੇ ਪਿੱਛੋਂ ਜਿਹੜਾ ਉਹ ਰਹਿ ਸਕਣ। ਅਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਆ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਭਾਜੀ ਜਿਹੜੇ ਭਾਜੀ ਪੁੱਛ ਰਹੇ ਸੀਗੇ ਕਿ ਓਨਰ ਆਪਰੇਟਰ ਵਰਸਸ ਡਰਾਈਵਰ ਵਾਲਾ, ਅਤੇ ਮੈਂ ਤਾਂ ਉਹਨਾਂ ਨੂੰ ਇਹ ਸੁਜੈਸਟ ਕਰੂੰਗਾ ਕਿ ਜਦ ਤੁਸੀਂ ਡਰਾਈਵ ਕਰਦੇ ਆ ਅਤੇ ਤੁਸੀਂ ਆਪਣਾ ਇੱਕ ਫਿਕਸ ਸਕੈਜੂਲ 'ਤੇ ਚੱਲਦੇ ਆ, ਤੁਸੀਂ ਕਿਸ ਦਿਨ ਛੁੱਟੀ ਕਰਨੀ, ਕਿਹੜਾ ਲੋਡ ਚੱਕਣਾ, ਤੁਹਾਡੀ ਕਾਫੀ ਚੋਇਸਿਸ ਹੁੰਦੀਆਂ। ਪਰ ਜਿਸਲੇ ਤੁਸੀਂ ਓਨਰ ਆਪਰੇਟਰ ਬਣ ਜਾਂਦੇ ਆ ਤਾਂ ਤੁਸੀਂ ਸਰਵਿਸ ਪ੍ਰੋਵਾਈਡ ਕਰਨੀ ਆ, ਅਤੇ ਤੁਹਾਡਾ ਐਟੀਟਿਊਡ ਪੋਜ਼ੀਟਿਵ ਹੋਣਾ ਚਾਹੀਦਾ। ਫਿਰ ਤੁਹਾਨੂੰ ਜਿਸਲੇ ਰਾਤ ਨੂੰ ਵੀ ਕਾਲ ਆਉਂਦੀ ਆ ਅਤੇ ਲੋਡ ਗੁੱਡ ਪੇ ਕਰਦਾ ਤਾਂ ਤੁਸੀਂ ਉਹਨੂੰ ਚੱਕ ਲੈਂਦੇ। ਤੁਸੀਂ ਸਰਵਿਸ ਜੀ ਕੰਮ ਦੇ ਪ੍ਰਤੀ ਜਿਹੜੀ ਅਪਰੋਚ ਆ ਉਹ 'ਚ ਬਹੁਤ ਬਿਗ ਡਿਫਰੈਂਸ ਚਾਹੀਦਾ ਦੋਨੋਂ ਕੰਮਾਂ ਕਰਨ ਵਾਸਤੇ, ਅਤੇ ਸਕਸੈਸਫੁਲ ਓਨਰ ਆਪਰੇਟਰ ਉਹੀ ਆ। ਜੀ ਬਿਲਕੁਲ ਪੋਜ਼ੀਟਿਵ ਜੀ ਜੀ ਥੈਂਕ ਯੂ ਅਮਰੀਕ ਸਿੰਘ ਜੀ। ਬਿਲਕੁਲ ਬਿਲਕੁਲ ਜੀ, ਬਿਲਕੁਲ ਸਹੀ ਕਿਹਾ ਇਹਨਾਂ ਨੇ ਕਿ ਇਹ ਚੀਜ਼ ਵੀ ਬਹੁਤ ਜ਼ਰੂਰੀ ਹੈਗੀ ਆ। ਪਰ ਡਰਾਈਵਰ ਦੀ ਵੀ ਜਿਹੜੀ ਆ ਉਹ, ਜੇ ਤੁਸੀਂ ਕਹਿੰਦੇ ਕਿ ਉਹਦੀ ਮਰਜ਼ੀ ਦੇ ਨਾਲ ਲੋਡ ਚੱਕ ਸਕਦਾ, ਉਹ ਵੀ ਉਹਦੀ ਮਰਜ਼ੀ ਨਹੀਂ ਹੁੰਦੀ। ਜੇ ਕੰਪਨੀ ਕਹਿੰਦੀ ਹੈ, ਕੰਪਨੀ ਨੇ ਲੋਡ ਲਿਆ ਆ ਤਾਂ ਡਰਾਈਵਰ ਨੂੰ ਲੋਡ ਚੱਕਣਾ ਪੈਂਦਾ, ਉਹ ਵੀ ਸਟਕ ਹੁੰਦਾ ਆ। ਔਰ ਕਈ ਵਾਰੀ ਜਿਹੜਾ ਜਿਹੜਾ ਦੇਖੋ ਰਾਜਕਾਰਨ ਜਿਹੜਾ ਇਹ ਜਿਹੜਾ ਟਰੱਕਿੰਗ ਬਿਜ਼ਨਸ ਹੈ ਨਾ, ਜਾਂ ਟਰੱਕਿੰਗ ਲਾਈਫ ਆ, ਇਹ ਬੜੀ ਹਾਰਡ ਆ। ਇਹਦੇ 'ਚ ਕੁਛ ਵੀ ਪ੍ਰਡਿਕਸ਼ਨ ਨਹੀਂ ਹੁੰਦੀ ਕਿ ਮੈਂ ਜਦੋਂ ਤੁਸੀਂ ਲੋਡ ਚੱਕਦੇ ਆ ਅਤੇ ਤੁਹਾਨੂੰ ਇਹ ਹੁੰਦਾ ਵੀ ਆਹ ਲੋਡ ਜਿਹੜਾ ਇਹ ਇਸ ਤਰੀਕ ਨੂੰ ਇੰਨੇ ਵਜੇ ਲੱਥਣਾ। ਥਿੰਗਸ ਨਾਟ ਆਲਵੇਜ਼ ਗੋਜ਼ ਐਜ਼ ਪਲੈਨਡ ਇਨ ਟਰੱਕਿੰਗ। ਇਹ ਕਦੀ ਨਹੀਂ ਹੁੰਦਾ, ਕਦੀ ਵੀ। ਬਹੁਤ ਰੇਅਰ ਚਾਂਸਿਸ ਆ ਵੀ ਤੁਸੀਂ ਇੱਕ ਟ੍ਰਿਪ ਲੈ ਕੇ ਜਾਓ, ਉਹ ਪ੍ਰੋਪਰਲੀ ਤੁਸੀਂ ਲਾਓ ਅਤੇ ਪ੍ਰੋਪਰਲੀ ਤੁਸੀਂ ਮੁੜ ਕੇ ਦੂਸਰਾ ਟ੍ਰਿਪ ਲੈ ਕੇ ਪ੍ਰੋਪਰ ਟਾਈਮ 'ਤੇ ਤੁਸੀਂ ਘਰ ਆ ਜਾਓ ਵੀ ਹਾਂ ਜੀ ਜਨਾਬ ਤੁਹਾਡੇ ਅਖੰਡ ਪਾਠ ਆ, ਪਾਰਟੀ ਆ, ਉਸ ਦਿਨ ਪਹੁੰਚ ਜਾਓ। ਇਹ ਬਹੁਤ ਘੱਟ ਹੁੰਦਾ। ਸੋ ਜਿਹੜੀ ਟਰੱਕਿੰਗ ਲਾਈਫ ਹੈਗੀ ਆ, ਇਹਦੇ 'ਚ ਹਰ ਇੱਕ ਬੰਦੇ ਨੂੰ ਜਿਹੜਾ ਵੀ ਕੋਈ ਐਂਟਰ ਕਰ ਰਿਹਾ, ਚਾਹੇ ਉਹ ਡਰਾਈਵਰ ਆ, ਚਾਹੇ ਓਨਰ ਆਪਰੇਟਰ ਆ, ਉਹ ਸਮਝ ਲੈਣਾ ਚਾਹੀਦਾ। ਜਿੱਦਾਂ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ ਜਿਹੜਾ ਓਨਰ ਆਪਰੇਟਰ ਆ ਉਹਦੀਆਂ ਕੰਮ ਕਰਨ ਦਾ ਨਜ਼ਰੀਆ, ਢੰਗ ਤਰੀਕਾ ਇੱਕ ਉਹਦੀ ਦੁਕਾਨ ਆ, ਹੈ ਨਾ। ਜੇ ਉਹ ਚੱਜ ਨਾਲ ਬੋਲੂਗਾ, ਟਾਈਮ ਨਾਲ ਉਹ ਲਾਊਗਾ, ਚੱਕੂਗਾ, ਅਤੇ ਉਹਦੀ ਰਿਸਪੋਂਸੀਬਿਲਿਟੀ ਬਹੁਤ ਜ਼ਿਆਦੀਆਂ ਵੱਧ ਜਾਂਦੀਆਂ। ਜੀ ਅਗਲੇ ਕਾਲਰ ਜਿਹੜੇ ਨੇ ਆਪਣੇ ਨਾਲ ਬਰਿੰਦਰ ਸਿੰਘ ਜੀ। ਬਰਿੰਦਰ ਸਿੰਘ ਜੀ, ਆਪਣੇ ਨਾ ਰੇਡੀਓ ਦੀ ਆਵਾਜ਼ ਪਲੀਜ਼ ਪਿੱਛੋਂ ਬੰਦ ਕਰ ਦਿਓ ਤਾਂ ਜੋ ਫੀਡਬੈਕ ਜਿਹੜੀ ਉਹ ਨਾ ਆਈ ਜਾਵੇ। ਜੀ ਬਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ W2 ਤੇ 1099 ਤੇ ਬਹੁਤ ਸੋਹਣਾ ਦੱਸਿਆ, ਅਤੇ ਮੈਂ ਵੀ ਇੱਕ ਚੰਗੀ ਰੈਪਿਊਟਡ ਕੰਪਨੀ ਦੇ ਵਿੱਚ ਡਿਸਪੈਚ ਕਰਦਾ, ਅਤੇ ਮੈਂ ਜੀ ਸਿਰਫ ਐਡਵਾਈਸ ਹੀ ਦੇਣਾ ਚਾਹੁੰਦਾ ਵੀ ਜਿਹੜੇ ਵੀਰ ਕਹਿੰਦੇ ਆ ਵੀ ਸਾਡਾ ਲਾਇਸੈਂਸ ਨਵਾਂ ਹੈ, ਸਾਨੂੰ ਕੋਈ ਡਰਾਈਵਰ ਰੱਖਦਾ ਨਹੀਂ, ਤਾਂ ਮੈਂ ਉਹਨਾਂ ਵੀਰਾਂ ਨੂੰ ਸਲਾਹ ਦਿੰਦਾ ਵੀ ਜਿਹੜੀਆਂ ਵੱਡੀਆਂ ਕੰਪਨੀਆਂ, ਜਿੰਨੀਆਂ ਵੀ ਵੱਡੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਅਮਰੀਕਾ ਦੀਆਂ ਹੋ ਗਈਆਂ, ਤੁਸੀਂ ਸਲਾਈਡਰ ਲਾ ਲਓ, ਫੈਡੈਕਸ ਲਾ ਲਓ, JB ਹੰਟ ਲਾ ਲਓ, ਬਹੁਤ ਹੈਗੀਆਂ, ਤੁਸੀਂ ਉਹਨਾਂ ਨੂੰ ਜੁਆਇਨ ਕਰੋ। ਉਹ ਤੁਹਾਨੂੰ ਨਵੇਂ ਡਰਾਈਵਰ ਨੂੰ ਵੀਕ, 2 ਵੀਕ, 3 ਵੀਕ ਵਧੀਆ ਟ੍ਰੇਨਿੰਗ ਦੇ ਕੇ ਤੁਹਾਨੂੰ ਚੰਗੀ ਸਾਰੇ ਸਾਈਡ ਜੋ ਵੀ ਹੁੰਦੀਆਂ ਟ੍ਰੇਨਿੰਗ ਦੀਆਂ, ਜੋ ਵੀ ਤੁਹਾਡੇ ਰਾਈਡਸ ਹੁੰਦੇ ਆ, ਕਿਵੇਂ ਡਰਾਈਵਿੰਗ ਕਰਨੀ, ਸਾਰਾ ਕੁਝ ਦੱਸ ਕੇ ਤੁਹਾਨੂੰ W2 ਤੇ ਟਰੱਕ 'ਤੇ ਚੜਾਉਣੀਆਂ ਹੈਗੀਆਂ ਜੀ। ਤੁਹਾਡਾ ਇੰਸ਼ੋਰੈਂਸ ਦੇ ਵਿੱਚ ਨਾ ਹੁੰਦਾ, ਤੁਸੀਂ ਉੱਥੇ ਆਪਦਾ 2 ਸਾਲਾਂ ਦਾ, 3 ਸਾਲਾਂ ਦਾ ਤਾਂ ਐਕਸਪੀਰੀਅੰਸ ਗੇਨ ਕਰੋ। ਦੂਜੀ ਗੱਲ, ਜਦੋਂ ਤੁਸੀਂ ਵੱਡੀਆਂ ਕੰਪਨੀਆਂ ਨਾਲ ਲੱਗ ਜਾਂਦੇ ਹੋ ਇੱਕ ਵਾਰੀ, ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਕਿਉਂਕਿ ਉਹ ਤੁਹਾਨੂੰ ਟ੍ਰੇਨਿੰਗ ਦਿੰਦੇ ਆ, ਹਰ ਸਾਲ ਟ੍ਰੇਨਿੰਗ ਦਿੰਦੇ ਆ, ਹਰੇਕ ਚੀਜ਼ ਦੀ ਟ੍ਰੇਨਿੰਗ ਦਿੰਦੇ ਆ, ਦੱਸਦੇ ਆ। ਫਿਰ ਜਿਹੜੀ ਆਪਣੀ ਛੋਟੇ ਆਪਣੇ ਪੰਜਾਬੀਆਂ ਦੀਆਂ ਕੰਪਨੀਆਂ ਜੋ ਕੁਛ ਤੁਹਾਨੂੰ ਕੋਈ ਟ੍ਰੇਨਿੰਗ ਪ੍ਰੋਵਾਈਡ ਨਹੀਂ ਕਰਦੇ, ਸਿਰਫ ਕਹਿੰਦੇ ਆ ਵੀ ਆਹ ਚੱਕ ਲੋਡ ਤੇ ਲੈ ਚੱਲ, ਉਹਦੇ ਵਿੱਚ ਤੁਹਾਨੂੰ ਕੁਛ ਪਤਾ ਨਹੀਂ ਲੱਗਦਾ। ਵੱਡੀਆਂ ਕੰਪਨੀਆਂ ਜੁਆਇਨ ਕਰੋ, ਐਕਸਪੀਰੀਅੰਸ ਵੀ ਵਧੀਆ ਮਿਲਦਾ। ਉਸ ਤੋਂ ਬਾਅਦ ਤੁਸੀਂ ਚਾਹੇ ਆਪਦਾ ਕਿਸੇ ਨਾਲ ਆਪਦਾ ਓਨਰ ਆਪਰੇਟਰ ਕਰ ਲਓ ਜਾਂ ਕੁਛ ਹੋਰ ਕਰ ਲਓ। ਅਤੇ ਦੂਜੀ ਗੱਲ ਇਹ ਸੀਗੀ ਵੀ
ਆਪਾਂ ਕਿਸੇ ਕੰਪਨੀ ਨਾਲ ਆਪਾਂ ਲੱਗ ਗਏ ਆ, ਵੱਡੀ ਕੰਪਨੀ ਨਾਲ ਕੁਛ ਵੀ ਆਪਾਂ ਜੋ ਵੀ ਕੁਛ ਕਰਦੇ ਆ, ਤੁਹਾਨੂੰ ਇੱਕ W2 ਮਿਲਣਾ ਹੈ, 1099 ਮਿਲਣਾ, ਤੁਹਾਡੀ 401 ਕੇ ਲਈ ਪਲੱਸ ਪੈਨਸ਼ਨ ਪਲਾਨ ਹੁੰਦਾ ਇਹਨਾਂ ਦਾ ਇੱਕ ਹਰੇਕ ਦਾ ਕੰਪਨੀ ਤੁਹਾਡੇ ਪੈਨਸ਼ਨ ਦੇ ਵਿੱਚ ਵੀ ਤੁਸੀਂ ਉਸ ਕੰਪਨੀ ਨਾਲ ਰਿਟਾਇਰ ਹੁੰਦੇ ਹੋ ਤਾਂ ਤੁਹਾਨੂੰ ਉਸ ਕੰਪਨੀ ਤੋਂ ਪੈਨਸ਼ਨ, ਉਹਨੇ ਪੈਨਸ਼ਨ ਅਕਾਊਂਟ 'ਚ ਕੁਛ ਪੈਸੇ ਪਾਏ ਹੁੰਦੇ, ਤੁਹਾਨੂੰ ਪੈਨਸ਼ਨ ਵੀ ਮਿਲਦੀ ਹੈ, ਤੁਹਾਡਾ 401 ਕੇ ਵੀ ਮਿਲਦਾ ਜੀ ਤੇ ਜੀ ਕੁਛ ਚੀਜ਼ਾਂ ਬਹੁਤ ਚੰਗੀਆਂ ਹੁੰਦੀਆਂ ਹੈ। ਐਸੇ ਕਰਕੇ ਕੋਸ਼ਿਸ਼ ਕਰੋ W2 ਤੇ ਕਰੋ, ਆਪਦੀ ਲਾਈਫ ਨੂੰ, ਆਪਦੇ ਪਰਿਵਾਰ ਨੂੰ ਸੇਫ ਰੱਖੋ ਕਿ ਕੱਲ੍ਹ ਨੂੰ ਤੁਹਾਨੂੰ ਕੁਛ ਹੋ ਜਾਏ, ਤੁਹਾਡੇ ਪਰਿਵਾਰ ਨੂੰ ਪਿੱਛੇ ਕੁਛ ਧੱਕੇ ਨਾ ਖਾਣੇ ਪੈਣ, ਕਿਸੇ ਦੇ ਅੱਗੇ ਹੱਥ ਨਾ ਅੱਡਣੇ ਪੈਣ, ਤੁਹਾਡੇ ਕੋਲ 4 ਪੈਸੇ ਹੋਣ। ਥੈਂਕ ਯੂ ਵਰਿੰਦਰ ਜੀ, ਮਿਹਰਬਾਨੀ ਜੀ, ਥੈਂਕ ਯੂ। ਬਿਲਕੁਲ ਇਹ ਸਹੀ ਗੱਲ ਹੈਗੀ ਹੈ ਜੀ। ਜੇ ਤੁਸੀਂ ਢੰਗ ਤਰੀਕੇ ਨਾਲ ਕੰਮ ਕਰਨਾ ਹੈਗਾ ਤਾਂ ਡੈਫੀਨੇਟਲੀ ਇਹ ਗੁੱਡ ਆਈਡੀਆ ਹੈਗਾ ਕਿ ਜਿਹੜੀਆਂ ਵੱਡੀਆਂ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਕਰੋ, ਸਟਾਰਟ ਕਰੋ। ਤੇ ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦੀ ਆਪਣੀ ਇੰਸ਼ੋਰੈਂਸ ਹੁੰਦੀ ਆ, ਸੈਲਫ ਇੰਸ਼ੋਰਡ ਹੁੰਦੀਆਂ, ਉਹਨਾਂ ਨੂੰ ਕਿਸੇ ਦੇ ਕੋਲੋਂ ਪੂਲ ਆਪਣਾ ਹੁੰਦਾ ਆ, ਸੋ ਉਹ ਤੁਹਾਨੂੰ ਲੈ ਸਕਦੀਆਂ। ਪਰ ਪ੍ਰੋਬਲਮ ਇੱਥੇ ਆਉਂਦੀ ਹੈ ਰਾਜਕਰਨ ਕਿ ਜਿਹੜੇ ਇਹ ਇੱਦਾਂ ਜਿੰਨੇ ਵੀ ਬੰਦੇ ਆ ਰਹੇ ਆ, ਪਹਿਲੀ ਗੱਲ ਤਾਂ ਉਹਨਾਂ ਦਾ ਮਾਈਂਡ ਸੈੱਟ ਹੋਇਆ ਹੁੰਦਾ ਮੈਂ 1099 ਤੇ ਕੰਮ ਕਰਨਾ, ਮੈਂ W2 ਤੇ ਕੰਮ ਹੀ ਨਹੀਂ ਕਰਨਾ, ਪਰ W2 ਤੇ ਗੌਰਮੈਂਟ ਨੇ ਸਾਰੇ ਪੈਸੇ ਮੇਰੇ ਕੋਲ ਖੋਹ ਕੇ ਲੈ ਜਾਣੇ ਆ। ਇਹ ਮਾਈਂਡ ਸੈੱਟ ਬਣਿਆ ਉਹਦਾ। ਦੂਸਰੀ ਚੀਜ਼ ਹੈ ਕਿ ਜਿਹੜਾ ਨਵਾਂ ਇਸ ਵੇਲੇ ਇੰਡਸਟਰੀ 'ਚ ਆ ਰਿਹਾ, ਮੈਜੋਰਟੀ ਜਿਹੜਾ ਨਵਾਂ ਡਰਾਈਵਰ ਇਸ ਵੇਲੇ ਇੰਡਸਟਰੀ 'ਚ ਆ ਰਿਹਾ ਉਹ ਨਵਾਂ ਇੰਡੀਆ ਤੋਂ ਆ ਰਿਹਾ, ਠੀਕ ਹੈ ਨਾ। ਸੋ ਉਹ ਇੱਕ ਮਨੀ ਇਨਵੈਸਟ ਕਰਕੇ ਆਇਆ ਹੁੰਦਾ, ਪੈਸੇ ਲਾ ਕੇ ਆਇਆ ਹੁੰਦਾ, ਉਹਨੂੰ ਇਹ ਹੁੰਦਾ ਵੀ ਪਹਿਲੇ 2-3 ਸਾਲਾਂ ਦੇ ਵਿੱਚ ਫਟਾਫਟ ਮੈਂ ਸਾਰਾ ਕੰਮ ਕਰਕੇ ਫਟਾਫਟ ਮੈਂ ਪੈਸੇ ਲਾ ਦੇਵਾਂ, ਠੀਕ ਹੈ ਨਾ। ਸੋ ਉਹਦੇ ਲਈ ਇਹ ਜਿਹੜੇ 2 ਸਾਲ ਇੱਦਾਂ ਵੇਟ ਕਰਨੀ ਜਾਂ 2 ਸਾਲ ਐਕਸਪੀਰੀਅੰਸ ਲੈਣਾ, ਇਹ ਚੀਜ਼ਾਂ ਜਿਹੜੀਆਂ ਉਹ ਉਹਨਾਂ ਦੇ ਪੱਲੇ ਹੀ ਨਹੀਂ ਪੈਂਦੀਆਂ, ਦਿਮਾਗ 'ਚ ਹੀ ਨਹੀਂ ਆਉਂਦੀਆਂ, ਗੱਲ ਹੀ ਨਹੀਂ ਸਮਝਦੇ ਇਸ ਚੀਜ਼ ਨੂੰ। ਪਰ ਜਿਹੜੀ ਭਾਜੀ ਉਹਨਾਂ ਨੇ ਗੱਲ ਕੀਤੀ ਹੈ ਬਹੁਤ ਵਧੀਆ ਕਿ ਯੈਸ, ਐਕਸਪੀਰੀਅੰਸ ਲੈਣ ਵਾਸਤੇ ਜੇ ਤੁਸੀਂ ਵੱਡੀ ਕੰਪਨੀ ਜਾਂਦੇ ਆ ਤੇ ਪ੍ਰੋਪਰ ਤੁਹਾਨੂੰ ਐਕਸਪੀਰੀਅੰਸ ਮਿਲਦਾ, ਪ੍ਰੋਪਰਲੀ ਤੁਹਾਨੂੰ ਸਾਰਾ ਕੁਝ ਸਿਖਾਇਆ ਜਾਂਦਾ, ਬਹੁਤ ਚੰਗੀ ਗੱਲ ਆ ਜੀ। ਸੁਖਚੈਨ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਫਰਿਜਨੋਂ ਤੋਂ ਬੋਲ ਰਿਹਾ। ਮੇਰਾ ਕੁਐਸਚਨ ਇਹ ਆ ਵੀ ਫਰਜ਼ ਕਰੋ ਮੈਂ ਓਨਰ ਆਪਰੇਟਰ ਹੈ, ਮੇਰੇ ਕੋਲ ਇੱਕ ਟਰੱਕ ਹੈ ਜੀ, ਮੈਂ ਉਹਦਾ ਜਿਹੜਾ ਮੈਂ ਆਪ ਡਰਾਈਵ ਕਰਦਾ ਤੇ ਜੀ ਜਿਹੜਾ ਮਤਲਬ ਇਨਕਮ ਹੈਗੀ ਹੈ ਟਰੱਕ ਦੀ, ਉਹਦੇ ਵਿੱਚੋਂ ਮੈਨੂੰ 1099 ਲੈਣਾ ਮੈਂ ਆਪਦੇ ਵਾਸਤੇ। ਤੇ ਦੂਜੀ ਗੱਲ ਹੈਗੀ ਹੈ ਬਈ ਜਿਹੜਾ W2 ਹੈ ਵੀ ਉਹ ਮੈਂ W2 ਮੈਨੂੰ ਕੰਪਨੀ ਦਊਗੀ ਮੇਰੀ, ਕਿ ਜਾ ਕੇ ਮੈਂ 1099 ਤੇ ਹੀ ਕੰਮ ਕਰਾਂ। ਜੇ ਮੈਂ 1099 ਤੇ ਹੀ ਕੰਮ ਕਰਦਾ ਹੈਗਾ, ਮੈਨੂੰ ਮਿਲਦਾ ਹੈਗਾ ਵੀ ਉਹਦੇ ਵਿੱਚ ਜਿਹੜਾ ਮੇਰਾ ਅਖੀਰ ਦੇ ਵਿੱਚ ਰਿਟਾਇਰਮੈਂਟ ਦੇ ਵਿੱਚ ਜਿਹੜਾ ਟੈਕਸ ਭਰਿਆ ਹੋਊਗਾ ਉਹ ਮੈਨੂੰ ਉਹ ਮਿਲੂਗਾ ਕਿ ਜਾਂ ਮੈਨੂੰ W2 ਵਾਲਾ ਉਹ ਮਿਲੂਗਾ? ਪਹਿਲੀ ਗੱਲ ਤਾਂ ਜੀ ਕਿ ਤੁਹਾਡੀ ਜਿਹੜੀ ਕੰਪਨੀ ਹੈਗੀ ਆ, ਤੁਹਾਡੀ ਕੰਪਨੀ, ਤੁਸੀਂ ਆਪਣੀ ਕੰਪਨੀ, ਤੁਸੀਂ ਕਾਰਪੋਰੇਸ਼ਨ ਹੈਗੀ ਆ ਜਾਂ ਕਿ ਤੁਹਾਡੀ ਕੰਪਨੀ ਸੈਲਫ ਜਿਹੜੀ ਆਪਣੀ ਹੈਗੀ ਆ, ਤੁਸੀਂ DBA ਕੀਤਾ ਹੈ? ਕਾਰਪੋਰੇਸ਼ਨ ਹੈ। ਜੇ ਕਾਰਪੋਰੇਸ਼ਨ ਹੈਗੀ ਆ ਤੁਸੀਂ ਆਪਣੇ ਆਪ ਨੂੰ 1099 ਨਹੀਂ ਲੈ ਸਕਦੇ, ਤੁਸੀਂ ਆਪਣੇ ਆਪ ਨੂੰ ਜਿਹੜਾ W2 ਲੈਣਾ ਪੈਣਾ ਤੁਹਾਨੂੰ ਆਪਣੇ ਆਪ ਨੂੰ। ਤੁਸੀਂ ਕਿਉਂਕਿ ਤੁਸੀਂ ਕਾਰਪੋਰੇਸ਼ਨ ਦੇ ਓਨਰ ਹੈਗੇ ਆ, ਤੁਸੀਂ ਉਸ ਕੰਪਨੀ ਦੇ ਓਨਰ ਹੈਗੇ ਆ, ਤੁਸੀਂ 1099 ਨਹੀਂ ਲੈ ਸਕਦੇ ਉਹਦੇ 'ਚੋਂ। ਤੁਹਾਨੂੰ ਆਪਣੇ ਆਪ ਨੂੰ ਈਦਰ W2 ਲੈਣਾ ਪੈਣਾ। W2 ਤੁਹਾਡਾ ਮਸਟ ਆ, ਜ਼ਰੂਰੀ ਆ ਤੁਹਾਡੇ ਲਈ। ਜੇ W2 ਨਹੀਂ ਲੈਂਦੇ ਤੁਸੀਂ ਉੱਦਾਂ ਪੈਸੇ ਵਿਡਰਾਅ ਕਰੀ ਜਾਂਦੇ ਆ, ਉਹ ਤੁਹਾਡਾ 1099 ਨਹੀਂ ਗਾ, ਉਸ ਤੁਹਾਡੀ ਇਨਕਮ ਆ, ਸਿੱਧੀ ਸਟ੍ਰੇਟ ਇਨਕਮ ਹੈਗੀ ਆ। ਸੋ ਉਹਨੂੰ 1099 ਨਹੀਂ ਕਹਿ ਸਕਦੇ ਤੁਸੀਂ W2 ਤੁਹਾਡੇ ਲਈ ਲਾਜ਼ਮੀ ਹੈਗਾ। ਜੇ ਤੁਸੀਂ ਆਪਣੀ ਕਾਰਪੋਰੇਸ਼ਨ ਬਣਾਈ ਆ ਤੇ ਕਾਰਪੋਰੇਸ਼ਨ ਦਾ ਲਾਜ਼ਮੀ ਹੈਗਾ ਕਿ ਜਿਹੜਾ ਉਹਦਾ ਓਨਰ ਆ, ਕਾਰਪੋਰੇਸ਼ਨ ਕਿਵੇਂ ਚੱਲ ਰਹੀ ਹੈ, ਕਾਰਪੋਰੇਸ਼ਨ ਕੌਣ ਚਲਾ ਰਿਹਾ ਹੈਗਾ, ਕੋਈ ਤਾਂ ਚਲਾ ਰਿਹਾ, ਉਹਨੂੰ ਤਨਖਾਹ ਕੌਣ ਦੇ ਰਿਹਾ, ਉਹਨੂੰ ਕਿੱਥੋਂ ਆ ਰਹੀ ਉਹਦੀ ਤਨਖਾਹ। ਸੋ ਉਹ ਕਾਰਪੋਰੇਸ਼ਨ ਦਾ ਰੂਲ ਆ ਹੈ ਕਿ ਤੁਹਾਨੂੰ W2 ਤੇ ਆਪਣੀ ਪੇਰੋਲ ਸਟਾਰਟ ਕਰਨਾ ਚਾਹੀਦਾ, ਆਪਾਂ ਪੇਰੋਲ ਲੈਣਾ ਪੈਣਾ। ਬਾਕੀ ਰਹਿ ਗਈ ਗੱਲ ਪੈਨਸ਼ਨ ਦੀ, 1099 ਤੇ ਕੋਈ ਪੈਨਸ਼ਨ ਨਹੀਂ ਗੀ, 1099 ਤੇ ਕੁਛ ਨਹੀਂ ਮਿਲਦਾ ਹੈਗਾ। 1099 ਇਜ਼ ਜਸਟ ਤੁਸੀਂ ਕੈਸ਼ ਪੈਸੇ ਲੈ ਰਹੇ ਹੈਗੇ ਆ, ਠੀਕ ਹੈ ਜੀ। ਸੋ ਦੂਸਰੀ ਜਿਹੜੀ ਹੈ, ਜੇ ਤੁਸੀਂ W2 ਲੈਂਦੇ ਆ, ਜਿੰਨਾ ਤੁਹਾਡਾ ਪੇਰੋਲ ਵੱਡਾ ਹੋਊਗਾ, ਜਿੰਨਾ ਤੁਹਾਡਾ ਪੇਰੋਲ ਹੋਊਗਾ ਉਹਦੇ ਮੁਤਾਬਕ ਤੁਹਾਡਾ ਜਿਹੜਾ ਟੈਕਸ ਕੱਟਿਆ ਜਾਊਗਾ, ਉਹਦੇ ਮੁਤਾਬਕ ਤੁਹਾਡੀ ਰਿਟਾਇਰਮੈਂਟ ਦੀ ਜਿਹੜੀ ਚੀਜ਼ ਹੋਊਗੀ। ਆਪਣੇ ਆਪ ਲਈ ਤੁਸੀਂ 401k ਆਪ ਸ਼ੁਰੂ ਕਰ ਸਕਦੇ ਆ, ਆਪਣਾ ਸਾਰਾ ਕੁਛ ਆਪਣੀ ਕੰਪਨੀ ਦਾ ਆਪ ਸ਼ੁਰੂ ਕਰ ਸਕਦੇ ਤੇ ਆਪ ਹੀ ਉਹਦੇ ਵਿੱਚ ਇਨਵੈਸਟ ਕਰ ਸਕਦੇ, ਪੈਸੇ ਪਾ ਸਕਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਤੁਹਾਡਾ ਜਿਹੜਾ CPA ਹੈਗਾ ਜਾਂ ਜਿਹੜਾ ਤੁਹਾਡਾ ਬੁੱਕ ਕੀਪਰ ਜਿਹਦੇ ਕੋਲ ਤੁਸੀਂ ਪੇਪਰ ਕਰਵਾਉਂਦੇ ਹੈਗੇ ਆ, ਇਹ ਉਹਨਾਂ ਨੂੰ ਤੁਹਾਨੂੰ ਦੱਸਣੀਆਂ ਚਾਹੀਦੀਆਂ ਕਿ ਜੇ ਕਾਰਪੋਰੇਸ਼ਨ ਆ, ਕਾਰਪੋਰੇਸ਼ਨ ਦੇ ਵਿੱਚ ਤੁਹਾਨੂੰ ਪੇਰੋਲ ਕਰਨਾ ਜ਼ਰੂਰੀ ਆ, ਇਹ ਇੱਕ ਲਾਜ਼ਮੀ ਆ। ਇਹ ਤੁਹਾਡੀ ਮਰਜ਼ੀ ਨਹੀਂ ਗੀ ਕਿਸੇ ਦੀ ਵੀ ਕਿ ਮੈਂ ਕਰਾਂ ਨਾ ਕਰਾਂ, ਉਹ ਲਾਜ਼ਮੀ ਆ, ਉਹ ਰਿਕੁਆਇਰਡ ਹੈ ਤੁਹਾਨੂੰ।
ਜੀ ਥੈਂਕ ਯੂ ਜੀ। ਤੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਾਜੇਸ਼ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਥੇ ਯੂਨੀਵਰਸਿਟੀ 'ਚ ਕੰਮ ਕਰਦਾ ਕੰਪਨੀ ਦੇ ਵਿੱਚ, ਤੇ ਜਦੋਂ W2 ਲੈ ਰਿਹਾ ਮੈਂ 2 ਸਾਲ ਹੋ ਗਏ। ਅੱਛਾ ਜੀ। ਤੇ ਆਪਣਾ ਜਿਹੜਾ ਟੱਬ ਸਾਡੇ ਕੋਲ ਆਉਂਦਾ ਇਹ ਸਾਨੂੰ ਦਿੰਦੇ ਮਾਈਲਸ ਹੈ ਸਾਰੀਆਂ ਹੀ ਕੰਪਨੀਆਂ 'ਚ 100 ਆਊਟ ਆਫ 100। ਤੇ ਜਦੋਂ ਸਟੱਬ ਬਣ ਕੇ ਆਉਂਦਾ ਉਹ ਆਵਰਲੀ ਬਣਿਆ ਹੁੰਦਾ, $13 ਕਦੀ ਪਾਏ ਹੁੰਦੇ, ਕਦੀ 12 ਪਾਏ ਹੁੰਦੇ ਇਹਨਾਂ ਨੇ ਘੰਟੇ ਦੇ। ਇਹ ਕੀ ਹਿਸਾਬ ਹੈ ਜੀ? ਮਤਲਬ ਕਿ ਉਹ ਸਟੱਬ ਦਿੰਦੇ ਵੀ ਬਹੁਤ, ਜਿੱਦਾਂ ਕਿਸੇ ਨੇ 70,000 ਦਾ ਕੰਮ ਕੀਤਾ ਤੇ ਮੈਨੂੰ ਇਹਨਾਂ ਨੇ 10,000 ਦਾ ਹੀ ਕੰਮ ਦਿੱਤਾ। ਫਿਰ ਮੈਂ 40-50 ਦਾ ਕੀਤਾ ਸੀਗਾ, ਤੇ ਬਾਕੀ ਪਰ ਡੀਐਮ ਪਾ ਦਿੰਦੇ ਆ। ਇਜ਼ ਦੈਟ ਲੀਗਲ ਔਰ ਇਲੀਗਲ ਕੰਮ ਹੈ ਕਿੱਦਾਂ? ਨਹੀਂ ਜੀ, ਉਹ ਸਿਰਫ ਟੈਕਸ ਤੋਂ ਬਚਣ ਵਾਸਤੇ ਆ। ਜਿਹੜਾ ਆਵਰਲੀ ਹੈਗਾ, ਜਿਹੜੀ ਸਟੇਟ ਆਫ ਕੈਲੀਫੋਰਨੀਆ ਹੈਗੀ ਆ, ਉਹਨਾਂ ਦਾ ਜਿਹੜਾ ਪੇ ਸਟੱਬ ਦਾ ਜਿਹੜੀ ਆਪਣਾ ਉਹਨਾਂ ਦੇ ਪੇ ਸਟੱਬ ਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ। ਸਟੇਟ ਆਫ ਕੈਲੀਫੋਰਨੀਆ ਦਾ ਜਿਹੜਾ ਬਸ਼ਿੰਦਾ ਹੈਗਾ ਉਹਦੇ ਲਈ ਜਿਹੜਾ ਪੇ ਸਟੱਬ ਆ ਉੱਤੇ ਆਵਰਲੀ ਪੇ ਚਾਹੀਦੀ ਆ, ਮਿਨੀਮਮ ਵੇਜ ਚਾਹੀਦੀ ਆ। ਠੀਕ ਆ। ਸੋ ਜਿਹੜਾ ਟਰੱਕਰ ਹੈਗਾ ਉਹ ਜੇ ਇੰਨੇ ਘੰਟੇ ਕਰਦਾ, 8 ਘੰਟੇ ਕਰਦਾ, ਸੋ ਉਹ ਕੱਲ੍ਹ ਨੂੰ ਇਹ ਇਸ਼ੂ ਖੜਾ ਹੋ ਸਕਦਾ ਕੰਪਨੀ ਲਈ ਕਿ ਮੈਨੂੰ ਇਹਨੇ ਮਿਨੀਮਮ ਵੇਜ ਵੀ ਨਹੀਂ ਪੇ ਕੀਤੀ। ਸੋ ਮਿਨੀਮਮ ਵੇਜ ਉਹਨਾਂ ਨੂੰ ਸ਼ੋਅ ਉਹ ਤਾਂ ਕਰਕੇ ਕੀਤੀ ਜਾਂਦੀ ਆ ਪੇ ਸਟੱਬ ਦੇ ਉੱਤੇ। ਬਾਕੀ ਰਹਿ ਗਈ ਗੱਲ ਤੁਹਾਡੀ ਪਰ ਡੀਐਮ ਦੀ। ਪਰ ਡੀਐਮ ਜਿਹੜਾ ਆ ਉਹ ਇੱਕ ਸੈੱਟ ਅਮਾਊਂਟ ਹੈਗਾ ਆ, ਉਸ ਤੋਂ ਵੱਧ ਨਹੀਂ ਪਾ ਸਕਦੇ। ਜੇ ਹੁਣ ਕੋਈ ਕਹੇ ਮੈਂ 150 ਪਰ ਡੀਐਮ ਪਾ ਦਿੰਦਾ ਦਿਹਾੜੀ ਦਾ, ਤੇ ਉਹ ਇਲੀਗਲ ਆ, ਉਹ ਨਹੀਂ ਕਰ ਸਕਦੇ। ਉਹ ਆਬਵੀਅਸਲੀ ਤੁਹਾਡੇ ਸਿਰ ਪੈ ਜਾਣਾ ਕੱਲ੍ਹ ਨੂੰ ਕਿ ਤੁਸੀਂ ਟੈਕਸ ਦੇਣਾ ਉਹਦਾ। ਠੀਕ ਹੈ ਨਾ। ਸੋ ਇਸ ਕਰਕੇ ਜਿਹੜੀਆਂ ਵੀ ਕੰਪਨੀਆਂ ਇੱਦਾਂ ਕਰਦੀਆਂ ਹੈਗੀਆਂ ਉਹਦੇ ਵਿੱਚ ਉਹ ਦੇ ਆਰ ਜਸਟ ਟਰਾਈਂਗ ਟੂ ਮਿਨੀਮਾਈਜ਼ ਦੇਅਰ ਆਪਣੀ ਜਿਹੜੀ ਟੈਕਸ ਲਾਇਬਿਲਿਟੀ ਆ ਉਹ ਮਿਨੀਮਾਈਜ਼ ਕਰ ਰਹੀਆਂ ਕਿ ਜੇ ਤੁਸੀਂ $5,000 ਬਣਾ ਰਹੇ ਆ ਅਤੇ ਮੈਂ $1,500 ਦੇ ਉੱਤੇ ਤੁਹਾਡਾ ਟੈਕਸ ਪੇ ਕਰਤਾ, ਤੁਹਾਨੂੰ W2 ਦਿਖਾਤਾ, ਸ਼ੋਅ ਕਰਤਾ, ਪੇ ਸਟੱਬ ਕਰਤਾ, ਬਾਕੀ ਸਾਰਾ ਕੁਝ ਤੁਹਾਡਾ ਪਰ ਡੀਐਮ 'ਚ ਇੱਧਰ ਉੱਧਰ ਪਾ ਕੇ ਤੁਹਾਨੂੰ ਦੇ ਦਿੱਤਾ। ਉਹ ਸਿਰਫ ਟਾਈਮ ਟਪਾਉਣ ਦੀ ਗੱਲ ਆ, ਡੰਗ ਟਪਾਉਣ ਦੀ ਗੱਲ ਆ। ਬਾਕੀ ਉਹ ਲੀਗਲ ਨਹੀਂ ਹੈਗਾ, ਉਹ ਗਲਤ ਹੈਗਾ। ਤੁਸੀਂ ਪੂਰਾ ਆਪਣਾ, ਜੇ ਤੁਸੀਂ ਚਾਹੁੰਦੇ ਆ ਅਗਲੇ ਕੋਲ ਮੈਨੂੰ ਪੂਰਾ W2 ਦਿਓ, ਮੇਰਾ ਸਾਰਾ W2 ਜਿਹੜਾ ਮੇਰਾ ਲੀਗਲ ਪਰ ਡੀਐਮ ਹੈ ਉਹੀ ਮੈਂ ਪਰ ਡੀਐਮ 'ਚ ਲੈਣਾ, ਮੈਂ ਨਹੀਂ ਲੈਣਾ ਬਾਕੀ ਹੋਰ। ਕਿਉਂਕਿ ਜਿਹੜਾ ਪਰ ਡੀਐਮ 'ਚ ਤੁਸੀਂ ਲੈ ਰਹੇ ਆ ਹੁਣ 66 ਇੱਥੇ $60-65 ਜਿਹੜਾ ਹੈਗਾ ਉਹ ਪਰ ਡੀਐਮ ਦੇ ਵਿੱਚ ਬਣਦੇ ਹੈਗੇ ਆ। 62 ਕਿ 66 ਇੱਥੇ ਮੈਨੂੰ ਐਗਜ਼ੈਕਟ ਅਮਾਊਂਟ ਨਹੀਂ ਪਤਾ। ਪਰ ਡੀਐਮ ਦੇ ਵਿੱਚ ਇੰਨੇ ਕੁ ਪੈਸੇ ਆ, ਪਰ ਪਰ ਡੀਐਮ ਸਿਰਫ ਉਦਣ ਦਾ ਹੀ ਪਾ ਸਕਦੇ ਜਿੱਦਣ ਤੁਸੀਂ ਘਰੋਂ ਬਾਹਰ ਰਹੇ ਆ, ਰੋਡ ਦੇ ਉੱਤੇ ਰਹੇ ਆ। ਜਿੱਦਣ ਤੁਸੀਂ ਘਰ ਆ ਉਦਣ ਦਾ ਪਰ ਡੀਐਮ ਨਹੀਂ ਪਾ ਸਕਦੇ ਤੁਹਾਡਾ। ਸੋ ਇਸ ਕਰਕੇ ਕਲੋਜ਼ਲੀ ਦੇਖੋ ਉਹਨੂੰ। ਜੇ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਡੈਫੀਨੇਟਲੀ ਇਹ ਮਤਲਬ ਕਿ ਠੀਕ ਨਹੀਂ ਹੈਗਾ, ਕਿਉਂਕਿ ਉਹ ਆਪਣਾ ਜਿਹੜਾ ਟੈਕਸ ਲਾਇਬਿਲਿਟੀ ਉਹ ਮਿਨੀਮਾਈਜ਼ ਕਰ ਰਹੇ। ਥੈਂਕ ਯੂ, ਸ਼ੁਕਰੀਆ ਜੀ। ਜੀ ਮਿਹਰਬਾਨੀ ਜੀ। ਤੇ ਆਪਣੇ ਅਗਲੇ ਕਾਲਰ ਜਿਹੜੇ ਜੁੜੇ ਨੇ ਜੀ, ਰਾਜ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਰਮਨ ਜੀ, ਮੈਂ ਇਹੀ ਦੱਸਣਾ ਸੀ, ਅਸੀਂ ਕੱਲ੍ਹ ਵੀ ਇੱਥੇ ਨਾ ਗੱਲ ਕਰਦੇ ਸੀ ਸੈਕਰਾਮੈਂਟੋ ਟੈਕਸ ਵਾਲੇ ਜਿਹੜੇ ਬੁੱਕਕੀਪਰ ਵਾ ਇਹ ਡਰਾਈਵਰਾਂ ਨੂੰ ਸਹੀ ਇਨਫੋਰਮੇਸ਼ਨ ਨਹੀਂ ਦੱਸ ਰਹੇ। W2 ਫੋਰਮ ਜੀ 1099 ਦੀ ਇਹ ਜਾਣ ਕੇ ਕਾਰਪੋਰੇਸ਼ਨ ਖੋਲੀ ਜਾਂਦੇ ਆ ਆਪਣੇ ਪੈਸੇ ਬਣਾਉਣ ਦੀ ਖਾਤਰ। ਤੇ ਇਹੀ ਦੱਸਣਾ ਸੀ ਮੈਂ ਇਹਨਾਂ ਨੂੰ ਧਿਆਨ ਦੇ ਨਾਲ। ਮਤਲਬ ਸਾਰੇ ਮਾੜੇ ਨਹੀਂ ਹੈਗੇ, ਚੰਗੇ ਵੀ ਹੈਗੇ ਆ। ਮਤਲਬ ਚੰਗਿਆਂ ਨੂੰ ਉਹਨਾਂ ਨੂੰ ਕਰਨਾ ਚਾਹੀਦਾ ਆ ਜੀ। ਹਾਇਰ ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਤੁਹਾਡੀ ਸੱਚੀ ਗੱਲ ਆ। ਇਹ ਜਿਹੜੀ ਡਰਾਈਵਰ ਦੀ ਕਾਰਪੋਰੇਸ਼ਨ ਖੋਲ ਕੇ ਉਹਦੇ ਤੇ ਉਹਨੂੰ 1099 ਦੇਈ ਜਾਣਾ, ਇਹ ਸਰਾਸਰ ਇਲੀਗਲ ਹੈਗਾ। ਔਰ ਡਰਾਈਵਰ ਵੀ ਉਸ ਸਕੈਮ ਦੇ ਵਿੱਚ ਫਸੀ ਜਾ ਰਹੇ ਆ, ਉਸ ਚੀਜ਼ 'ਚ ਫਸੀ ਜਾ ਰਹੇ ਆ। ਆਈ ਡੋਂਟ ਨੋ ਕੀ ਅਚੀਵ ਕਰਨਾ ਹੈਗਾ, ਕੀ ਦੌੜ ਲੱਗੀ ਹੈਗੀ ਆ। ਮੈਂ ਰਾਜਕਰਨ ਮੇਰਾ ਮਹੀਨੇ ਦੇ ਵਿੱਚ ਮੈਨੂੰ 30 ਸਾਲ ਹੋ ਜਾਣੇ ਅਮਰੀਕਾ ਦੇ ਵਿੱਚ। ਸੋ ਇਹ ਦੌੜ ਜਿੰਨੀ ਮਰਜ਼ੀ ਦੌੜ ਲਓ, ਦੌੜ ਕੇ ਇਹ ਤੋਂ ਅੱਗੇ ਜਿਹੜਾ ਮੰਗਲ ਗ੍ਰਹਿ ਹੀ ਹੈਗਾ ਕੁਝ ਨਹੀਂ, ਇਹ ਤੋਂ ਅੱਗੇ ਸਮੁੰਦਰ ਹੈਗਾ ਕੁਝ ਨਹੀਂ ਹੈਗਾ। ਜਿੰਨਾ ਮਰਜ਼ੀ ਭੱਜ ਲਓ, ਜਿੰਨੇ ਮਰਜ਼ੀ ਟੈਕਸ ਚੋਰੀ ਕਰ ਲਓ, ਜੋ ਮਰਜ਼ੀ ਹੋ ਜਾਵੇ, ਇਹ ਇੱਥੇ ਹੀ ਰਹਿ ਜਾਣਾ ਸਾਰਾ ਕੁਝ, ਇੱਥੇ ਹੀ ਆ। ਠੀਕ ਹੈ ਨਾ। ਸੋ ਮੈਂ ਤਾਂ 30 ਸਾਲ ਹੋ ਗਏ ਮੈਨੂੰ ਦੇਖਦੇ ਨੂੰ, 30 ਸਾਲਾਂ ਦੀ ਦੌੜ ਮੁੱਕੀ ਨਹੀਂ ਤੇ ਨਾ ਹੀ ਮੁੱਕਣੀ ਹੈ ਜਦੋਂ ਤੱਕ ਜਾਂਦੇ ਨਹੀਂ ਇੱਥੋਂ। ਠੀਕ ਹੈ ਨਾ। ਸੋ ਇਸ ਕਰਕੇ ਇਹ ਜਿੰਨਾ ਮਰਜ਼ੀ ਤੁਸੀਂ ਕਿਸੇ ਦੀ ਠੱਗੀ ਮਾਰ ਲਓ, ਬਣਾ ਦਿਓ ਉਹਦੀਆਂ ਕਾਰਪੋਰੇਸ਼ਨ, ਇੱਧਰੋਂ ਆਹ ਕਰ ਦਿਓ, ਉਹ ਕਰ ਦਿਓ, ਇਹ ਸਭ ਚੱਲੀ ਜਾਣਾ, ਪਰ ਐਂਡ ਇੱਥੇ ਹੀ ਆ, ਸਾਰਾ ਕੁਝ ਇੱਥੇ ਹੀ ਆ। ਨਹੀਂ ਦੇਖੋ ਇਹ ਕੰਟਰੀ ਏਡਾ ਵਧੀਆ ਨਾ ਰਾਜਗੜ੍ਹ ਕਿ ਇਹਦੇ ਵਿੱਚ ਤੁਸੀਂ ਜੇ ਇਹਨੂੰ ਢੰਗ ਤਰੀਕੇ ਨਾਲ ਇਹਦੇ 'ਚ ਜੀਣਾ ਸਿੱਖ ਲਓ ਨਾ ਤਾਂ ਇਹ ਕੰਟਰੀ ਤੁਹਾਡੇ ਲਈ ਸਵਰਗ ਗਿਆ। ਪਰ ਜੇ ਲੋਕਾਂ ਦੀ ਫਿਰ ਵੀ ਇੱਥੇ ਨਾ ਉਹ ਦੌੜ ਨਹੀਂ ਮੁੱਕਦੀ ਵੀ ਮੈਂ ਪਤਾ ਨਹੀਂ ਭੱਜ ਕੇ ਕਿੱਥੇ ਨਿਕਲ ਜਾਣਾ ਅੱਗੇ ਕਿਤੇ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਬਹੁਤ ਪਿਆਰ ਭਰੀ ਸਾਰੇ ਸਰੋਤਿਆਂ ਨੂੰ ਵੀ। ਹਾਂਜੀ, ਮੈਂ ਬਹੁਤ ਸੁਣਦਾ ਪ੍ਰੋਗਰਾਮ ਜੀ ਦਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਮੇਰੇ ਕੋਲ ਇੱਕ ਟਰੱਕ ਮੈਂ ਓਨਰ ਆਪਰੇਟਰ ਕੰਮ ਕਰਦਾ। ਜਦੋਂ ਮੈਂ ਕੰਪਨੀ ਖੋਲ੍ਹੀ ਹੈ ਵਾਹਿਗੁਰੂ ਟਰਾਂਸਪੋਰਟ LLC, ਅਤੇ ਮੇਰੇ ਕੋਲ ਡਿਊਟੀ ਨਹੀਂ ਹੈਗੀ, ਮੈਂ ਡਿਸਪੈਚਰ ਤੋਂ ਲੋਡ ਚੱਕਦਾ ਅਤੇ ਮੈਂ ਆਪਣੇ ਆਪ ਨੂੰ ਚੈੱਕ ਦਿੰਦਾ ਵੀਕਲੀ ਗੋਇੰਗ ਟੂ ਬੀ 2000 ਔਰ ਕਈ ਵਾਰੀ 1500 ਜਾਂ 2000 8000 $10,000 ਮੈਂ ਵੀਕਲੀ ਆਪਣੇ ਆਪ ਨੂੰ ਦਿੰਦਾ, ਮਤਲਬ ਮੰਥਲੀ 10,000 ਜੀ ਮੰਥਲੀ। ਅਤੇ ਉਹ ਮੈਂ ਜਿਹੜਾ ਮੈਂ ਆਪਣੇ ਆਪ ਨੂੰ ਚੈੱਕ ਕੱਟ ਕੇ ਦਿੰਦਾ, ਅਤੇ ਮੈਂ ਉਹਦਾ ਟੈਕਸ ਜਦੋਂ ਲੈਣਾ ਹੈ ਭਰਨਾ, ਅਤੇ ਉਹ ਮੈਂ ਕਿੱਦਾਂ ਭਰਾਂ? ਮੈਂ ਉਹ W2 ਮੈਂ ਭਰ ਸਕਦਾ ਜਾਂ ਕੀ ਕਰ ਸਕਦਾ ਜੀ ਉਹਦੇ ਵਿੱਚ? ਦੱਸੋ ਜੀ ਮਾੜਾ ਜਿਹਾ ਜੀ ਮੈਨੂੰ, ਕਿ ਮੈਂ 1099 ਲੈ ਸਕਦਾ? ਕਿਉਂਕਿ ਮੈਨੂੰ ਕੰਪਨੀ ਨੇ ਦੇਣਾ ਹੈ, ਉਹਨਾਂ ਨੇ ਮੈਨੂੰ ਦੇਣਾ ਵੱਖਰਾ। ਤੁਹਾਡੀ ਕਾਰਪੋਰੇਸ਼ਨ ਹੈ ਨਾ, ਤੁਸੀਂ ਕਿਹਾ? ਕਾਰਪੋਰੇਸ਼ਨ ਨਹੀਂ, LLC ਜੀ ਜੀ ਰਮਨ ਜੀ ਜੀ। LLC ਦੇਖੋ, ਇਹ ਡੈਫੀਨੇਟਲੀ ਤੁਹਾਡਾ ਬੁੱਕਕੀਪਰ ਦਾ ਸਵਾਲ ਹੈਗਾ, ਪਰ ਜੇ ਤੁਸੀਂ ਆਪਣੇ ਆਪ ਨੂੰ ਚੈੱਕ ਕੱਟ ਰਹੇ ਆ, ਦੈਟ ਡਜ਼ਨਟ ਮੀਨ ਕਿ ਤੁਸੀਂ ਆਪਣੇ ਨੂੰ ਪੇਰੋਲ ਲੈ ਰਹੇ ਆ। ਤੁਸੀਂ ਸਿਰਫ ਚੈੱਕ ਕੱਟ ਰਹੇ ਆ ਆਪਣੇ ਆਪ ਨੂੰ। ਚੈੱਕ ਕੱਟ ਸਕਦੇ ਆ ਤੁਸੀਂ ਆਪਣੇ ਆਪ ਨੂੰ, ਉਹ ਨਹੀਂ ਹੈਗਾ ਕਿ ਤੁਸੀਂ ਚੈੱਕ ਨਹੀਂ ਕੱਟ ਸਕਦੇ। ਪਰ ਉਹਦਾ ਜਿਹੜਾ ਓਵਰਆਲ ਜਿੰਨਾ ਤੁਸੀਂ ਉਹਦਾ ਪ੍ਰੋਫਿਟ ਲਿਆ ਹੈਗਾ, ਤੁਸੀਂ ਕੰਪਨੀ ਦੇ ਓਨਰ ਹੈਗੇ ਆ, ਠੀਕ ਹੈ ਨਾ। LLC ਦੇ ਵਿੱਚ ਤੁਸੀਂ ਆਪਣੇ ਆਪ ਨੂੰ ਡਰਾ ਕਰ ਸਕਦੇ ਆ, ਲੈ ਸਕਦੇ ਆ ਪੈਸੇ। ਸੋ ਜਿਹੜੇ ਲੈਂਦੇ ਆ ਉਹਦੇ 'ਚ ਤੁਸੀਂ ਡੈਫੀਨੇਟਲੀ ਜਿਹੜਾ ਤੁਹਾਡਾ ਈਅਰ ਐਂਡ 'ਤੇ ਜਾ ਕੇ ਸਾਰਾ ਜਿਹੜਾ ਟੈਕਸ ਆ ਉਹ ਉਸ ਹਿਸਾਬ ਦੇ ਨਾਲ ਐਜ਼ ਅ ਟੈਕਸੇਬਲ ਇਨਕਮ ਸਾਰਾ ਹੋਊਗਾ। ਸੋ ਇਹ ਤਾਂ ਸਿੰਪਲ ਜਿਹੀ ਕਹਾਣੀ ਹੈਗੀ ਹੈ। ਪਰ ਜੇ ਤੁਸੀਂ ਪੇਰੋਲ ਬਣਾ ਲੈਂਦੇ ਆ, ਅਤੇ ਪੇਰੋਲ ਦਾ ਮਤਲਬ ਇਹ ਹੈ ਕਿ ਤੁਸੀਂ ਪ੍ਰੋਪਰ ਢੰਗ ਦੇ ਨਾਲ ਆਪਣਾ ਪੇ ਸਟੱਬ ਲੈ ਰਹੇ ਆ, ਪ੍ਰੋਪਰ ਢੰਗ ਦੇ ਨਾਲ ਆਪਣਾ ਸਾਰਾ ਮਨੀ ਲੈ ਰਹੇ ਆ, ਉਹਦਾ ਟੈਕਸ ਪੇ ਕਰ ਰਹੇ ਆ। ਮੰਥਲੀ ਜਿਹੜਾ ਆਪਣਾ ਤੁਹਾਡਾ ਕੁਆਟਰਲੀ ਜਿਹੜਾ ਟੈਕਸ ਹੈਗਾ ਪੇਰੋਲ ਟੈਕਸ ਉਹ ਪੇ, ਅਤੇ ਈਅਰ ਐਂਡ 'ਤੇ ਜਾ ਕੇ ਤੁਹਾਨੂੰ ਜਿਹੜਾ ਆ ਉਹ ਜ਼ਿਆਦਾ ਪ੍ਰੋਬਲਮ ਨਹੀਂ ਪੈਂਦੀ, ਜ਼ਿਆਦਾ ਟੈਕਸ ਦੀ ਪ੍ਰੋਬਲਮ ਨਹੀਂ ਪੈਂਦੀ। ਪਰ ਤੁਸੀਂ ਦੋਨੋਂ ਸਾਈਡ 'ਤੇ ਕਰ ਸਕਦੇ ਆ। ਪਰ ਆਪਣੇ ਬੁੱਕਕੀਪਰ ਦੇ ਨਾਲ, ਆਪਣੇ CP ਦੇ ਨਾਲ ਸਲਾਹ ਜ਼ਰੂਰ ਕਰੋ। ਉਹਨਾਂ ਨੂੰ ਜ਼ਰੂਰ ਪੁੱਛੋ ਕਿ ਤੁਸੀਂ ਕਿਸ ਚੀਜ਼ 'ਚ ਫਿੱਟ ਬੈਠਦੇ ਹੈਗੇ ਜੀ। ਅਗਲੇ ਕਾਲਰ ਅਭੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਪੰਜਾਬੀ ਰੇਡੀਓ USA ਦੀ ਟੀਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਪ੍ਰੋਗਰਾਮ ਸੁਣ ਰਹੇ ਸੀ, ਮੈਂ ਤਾਂ ਲਾਈ ਸੀ ਗੱਲ ਕਿ ਉਹ ਕਹਿੰਦੇ ਸੀ ਨਾ ਇੰਸ਼ੋਰੈਂਸ ਵਿੱਚ ਕਈ ਵਾਰ ਬੰਦੇ ਹੁੰਦੇ, ਇੰਸ਼ੋਰੈਂਸ ਭਾਜੀ ਰਮਨ ਕਹਿ ਰਹੇ ਸੀ ਵੀ ਨਾਂ ਇਨਕਲੂਡ ਨਹੀਂ ਹੁੰਦਾ। ਅਤੇ ਮੇਰਾ ਕੁਐਸਚਨ ਇਹ ਆ ਵੀ ਆਪਾਂ ਜੇ ਇਹਦਾ ਨਾਂ ਨਹੀਂ, ਇਹਦੇ ਇਸ ਚੀਜ਼ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਜੇ ਤੁਸੀਂ ਕਿਸੇ ਨੂੰ ਹਾਇਰ ਕਰਦੇ ਹੋ ਤਾਂ ਪ੍ਰੋਪਰ ਤਰੀਕੇ ਨਾਲ ਹਾਇਰ ਕਰਨਾ ਚਾਹੀਦਾ, ਵੀ ਤੁਸੀਂ ਕਿਸੇ ਦਾ ਨਾਂ ਨਹੀਂ ਪਾਇਆ ਤਾਂ ਅਗਲਾ ਟਰੱਕ ਚਲਾਉਣ ਡਿਆ, ਠੀਕ ਹੈ ਨਾ ਜੀ। ਅਤੇ ਦੂਸਰੇ ਨੰਬਰ 'ਤੇ ਹੈਗਾ W2 ਤੇ 1099 ਦੀ ਗੱਲ ਕਰਦੇ ਸੀਗੇ। ਗੱਲ ਭਾਜੀ ਕਈ ਵਾਰ ਕਹਿੰਦੇ ਆ ਵੀ W2 ਰਿਕੁਆਇਰਡ ਹੈ, ਵੀ 100% ਡਰਾਈਵਰ ਨੂੰ ਦੇਣਾ ਹੀ ਦੇਣਾ ਹੈ ਨਾ। ਤਾਂ ਫਿਰ 1099 ਲੋਕੀ ਫਿਰ ਕਿਉਂ ਦਿੰਦੇ ਹੈਗੇ ਆ? ਕੀ ਗੱਲ ਇਹਨਾਂ 'ਤੇ ਕਾਰਵਾਈ ਨਹੀਂ ਹੁੰਦੀ ਜਾਂ ਇਹਦੇ 'ਤੇ ਇਹ 'ਤੇ ਕਿਉਂ ਇੱਦਾਂ ਚੱਲਦਾ ਹੈਗਾ? ਕਿਉਂਕਿ ਐਡੀ ਵੱਡੀ ਸਟੇਟ ਹੈ, ਇਹਨਾਂ ਨੂੰ ਪਤਾ ਸਾਰਾ ਕੁਛ ਹੈ ਨਾ, ਫਿਰ ਕਿਉਂ ਇਹ ਕਾਰਵਾਈ ਕਿਉਂ ਨਹੀਂ ਕਰਦੇ? ਤੀਸਰੇ ਨੰਬਰ 'ਤੇ ਇਹਦਾ ਵਰਕਰਸ ਕੰਪਨਸੇਸ਼ਨ ਹੈ ਨਾ, ਜਿਹਨੂੰ ਅਸੀਂ ਵਰਕ ਕੰਪ ਕਹਿੰਦੇ ਹਾਂ। ਪਤਾ ਵੀ ਸਾਨੂੰ ਵਰਕ ਕੰਪ ਆਪਾਂ ਦਿੰਦੇ ਹੈਗੇ ਆ, ਜਾਂ ਕੋਈ ਵੀ ਡਰਾਈਵਰ ਹੈਗਾ ਜਦੋਂ ਕਹਿੰਦੇ ਕੋਈ ਹੈਪਨ ਭਾਜੀ ਹਰਜੋਤ ਨੇ ਹੁਣੀ ਕਾਲ ਕੀਤੀ ਸੀਗੀ ਕਿ ਵਰਕ ਕੰਪ ਜ਼ਰੂਰੀ ਹੈ ਨਾ, ਵਧੀਆ ਹੁੰਦਾ ਵਾ। ਪਰ ਜਿਹੜੇ ਵਰਕ ਕੰਪ ਲੈਂਦੇ ਹੈਗੇ ਤਾਂ ਇਹਦੇ 'ਤੇ ਖਰਚਾ ਕਾਫੀ ਹੁੰਦਾ ਹੈਗਾ। ਅਤੇ ਜਿਹੜੇ ਹੁਣ ਇੱਥੇ ਦੇ ਜਿਹੜੇ ਹੈਗੇ ਆ, ਜਿਹੜੇ ਕੈਲੀਫੋਰਨੀਆ ਵਿੱਚ ਸਪੈਸ਼ਲੀ ਰਹਿਣ ਵਾਲੇ ਕੰਪਨੀਆਂ ਦੇ ਮਾਲਕ ਹੈਗੇ ਆ, ਉਹਨਾਂ ਨੂੰ ਫਿਰ ਕੀ ਕਰਨਾ ਪੈਂਦਾ? ਬਾਹਰਲੀਆਂ ਕੰਪਨੀਆਂ ਨਾਲ ਕੰਪੀਟ ਕਰਨਾ ਪੈਂਦਾ ਹੈ। ਅਤੇ ਕਾਫੀ ਕੁਛ ਇਸ ਚੀਜ਼ ਵਿੱਚ ਪ੍ਰਾਈਸਿੰਗ ਉਹ ਸੇਮ ਰਹਿੰਦੀ ਹੈਗੀ, ਪਰ ਉਹਨਾਂ ਦੇ ਖਰਚੇ ਵੱਧ ਜਾਂਦੇ ਕੰਪੇਅਰ ਟੂ ਦੀ ਆਊਟਰ ਸਾਈਡ ਦੀਆਂ ਕੰਪਨੀਆਂ ਹੁੰਦੀਆਂ। ਉਹਨਾਂ ਨਾਲ ਫਿਰ ਉਹ ਬੀਟ ਨਹੀਂ ਕਰ ਸਕਦੇ, ਜਾਂ ਤਾਂ ਜ਼ਿਆਦਾ ਪੈਸੇ ਮੰਗਦੇ ਆ ਤਾਂ ਫਿਰ ਲੋਡ ਨਹੀਂ ਮਿਲਦਾ, ਜਾਂ ਕੁਛ ਉਹਨਾਂ ਨਾਲ ਡੀਲ ਨਹੀਂ ਬਣਦੀ। ਬਾਹਰਲੀ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੂੰ ਉਹਨਾਂ ਦੇ ਉੱਪਰ ਕੋਈ ਇੱਦਾਂ ਦਾ ਕੋਈ ਹੈ ਨਹੀਂ ਗਾ, ਜਿਸ ਕਰਕੇ ਇਸ ਚੀਜ਼ ਦਾ ਨੁਕਸਾਨ ਹੁੰਦਾ। ਜਾਂ ਤਾਂ ਫਿਰ ਹੋ ਸਕਦਾ ਵੀ ਸਾਰੇ ਨੇ ਇਕੱਠੇ ਹੋ ਕੇ ਸਟੇਟ ਆਫ ਕੈਲੀਫੋਰਨੀਆ ਨਾਲ ਗੱਲ ਕਰਨ ਵੀ ਹਾਂ ਵੀ ਤੁਸੀਂ ਸਾਨੂੰ ਇੱਦਾਂ ਕਰ ਦਿੱਤਾ, ਚਲੋ ਕਰ ਲੈਂਦੇ ਹਾਂ, ਪਰ ਇਸ ਚੀਜ਼ ਦਾ ਸਾਨੂੰ ਜਿਹੜਾ ਲਾਸ ਹੁੰਦਾ ਉਹਨੂੰ ਕੌਣ ਭਰਵਾਈ ਕੌਣ ਕਰੂਗਾ ਜੀ? ਇਹੀ ਮੇਰਾ ਕੁਐਸਚਨ ਹੈ। ਠੀਕ ਹੈ, ਥੈਂਕ ਯੂ ਜੀ। ਸੋ ਇਹ ਤਾਂ ਭਾਜੀ ਇਹ ਜਿਹੜੀ ਗੱਲ ਤੁਹਾਡੀ ਹੈ ਨਾ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ। ਜਿਹੜੀ ਤੁਸੀਂ ਲਾਸਟ ਦੇ ਵਿੱਚ ਗੱਲ ਕੀਤੀ ਹੈ ਕਿ ਇਹ ਖਰਚਾ ਵੱਧ ਜਾਂਦਾ, ਇਹ ਖਰਚਾ ਪਹਿਲਾਂ ਹੀ ਸੀਗਾ। ਇਹ ਸੋਚ ਕੇ ਬਿਜ਼ਨਸ 'ਚ ਆਉਣਾ ਸੀ ਕਿ ਵਰਕਰਸ ਕੰਪ ਲੈਣੀ ਪੈਣੀ ਹੈ। ਇਹ ਬਿਜ਼ਨਸ ਪਲਾਨ ਦੇ ਵਿੱਚ ਚਾਹੀਦਾ ਸੀ ਪਹਿਲਾਂ ਹੀ। ਅਸੀਂ ਸ਼ੁਰੂ ਤੋਂ ਇਹਨੂੰ ਖਰਚਾ ਮੰਨਿਆ ਹੀ ਨਹੀਂ ਕਦੀ ਵੀ, ਅਸੀਂ ਕੀਤਾ ਹੀ ਨਹੀਂ ਖਰਚਾ। ਅਸੀਂ ਸ਼ੁਰੂ ਤੋਂ ਹੀ ਸਸਤੇ 'ਚ ਚੱਲ ਪਏ। ਸੋ ਜਦੋਂ ਅਸੀਂ ਸਸਤੇ ਚੱਲ ਪਏ, ਅਸੀਂ ਪਹਿਲੇ ਦਿਨ ਤੋਂ ਅਸੀਂ ਪੇ ਨਹੀਂ ਸੀ ਕੀਤੀ ਇਹ, ਅਤੇ ਸਾਡੇ ਲਈ ਇਹ ਹੁਣ ਜਿੱਦਣ ਲੱਗਣ ਲੱਗੀ ਆ ਉਦੋਂ ਸਾਡੇ ਲਈ ਖਰਚਾ ਐਕਸਟਰਾ ਦਿਖਣ ਲੱਗ ਗਿਆ। ਇਹ ਐਕਸਟਰਾ ਨਹੀਂ ਹੈ, ਪਾਰਟ ਆਫ ਬਿਜ਼ਨਸ ਸੀਗਾ। ਇਹਨੂੰ ਕਦੀ ਪਾਰਟ ਆਫ ਬਿਜ਼ਨਸ ਮੰਨਿਆ ਹੀ ਨਹੀਂ ਕਿਸੇ ਨੇ, ਠੀਕ ਹੈ ਨਾ। ਸੋ ਜਿਹੜੀਆਂ ਦੂਜੀਆਂ ਕੰਪਨੀਆਂ, ਵੱਡੀਆਂ ਕੰਪਨੀਆਂ ਜਿਹੜੀਆਂ ਇਸ ਸਟੇਟ ਤੋਂ ਬਾਹਰ ਆ, ਉਹਨਾਂ ਕੋਲ ਵਰਕਰਸ ਕੰਪ ਉਹਨਾਂ ਕੋਲ ਵੀ ਹੈਗੀ ਆ। ਹਾਂ, ਉਹਨਾਂ ਦੀ ਥੋੜ੍ਹੀ ਸਸਤੀ ਆ, ਪਰ ਵਰਕਰਸ ਕੰਪ ਉਹਨਾਂ ਕੋਲ ਵੀ ਹੈਗੀ ਆ। ਪਰ ਉਹਨਾਂ ਨੇ ਸ਼ੁਰੂ ਤੋਂ ਇਹ ਖਰਚੇ ਮੰਨੇ, ਆਪਣੇ ਖਰਚੇ ਮੰਨ ਕੇ ਉਹਨਾਂ ਨੇ ਇਹ ਚੀਜ਼ ਕੀਤੀ ਆ। ਹੁਣ ਜਦੋਂ ਅਸੀਂ ਦੇਖੋ ਕੋਈ ਚੀਜ਼ ਵੀ ਅਸੀਂ ਬਾਹਰ ਜਾਂਦੇ ਹਾਂ, ਜੇ ਅਸੀਂ ਆਪਣੇ ਟਰੱਕ ਦਾ ਸਾਰੇ ਅਸੀਂ ਲਾ ਲਏ ਵੀ ਆਹ ਡਰਾਈਵਰ ਨੂੰ ਦੇਤਾ, ਇਹਨੂੰ ਦੇਤਾ ਕਰਕੇ ਵੀ ਸਾਨੂੰ $2 ਦੇ ਵਿੱਚ ਸਾਨੂੰ ਵਾਰਾ ਖਾਂਦਾ, ਠੀਕ ਹੈ ਨਾ। ਪਰ ਜੇ ਤੁਸੀਂ ਸ਼ੁਰੂ ਤੋਂ ਹੀ ਇਹ ਚੀਜ਼ ਹੋਵੇ ਕਿ ਮੇਰਾ ਟੈਕਸ ਵੀ ਭਰਨਾ ਹੈ, ਮੈਂ ਡਰਾਈਵਰ ਦਾ ਪੇਰੋਲ ਟੈਕਸ ਵੀ ਦੇਣਾ ਹੈ, ਮੈਂ ਵਰਕਰਸ ਕੰਪ ਵੀ ਦੇਣੀ, ਮੈਂ ਆਹ ਵੀ ਦੇਣੀ ਹੈ, ਮੈਨੂੰ $2.5 ਤੋਂ ਥੱਲੇ ਵਾਰਾ ਨਹੀਂ ਖਾਂਦਾ, ਤੁਸੀਂ ਫਿਰ $2 ਤੇ ਲੋਡ ਕਿਉਂ ਚੱਕਦੇ ਆ? ਕਿਉਂ? ਸਟੇਟ ਆਫ ਕੈਲੀਫੋਰਨੀਆ ਕੀ ਕਰੇ? ਸਟੇਟ ਆਫ ਕੈਲੀਫੋਰਨੀਆ ਨੂੰ ਛੱਡੋ,
ਤੁਸੀਂ ਟਰੱਕਿੰਗ ਇੰਡਸਟਰੀ ਲੋਡ ਹੀ ਨਾ ਚੱਕੋ। ਤੁਸੀਂ ਕਹਿੰਦੇ ਡਰਾਈਵਰ ਇੰਸ਼ੋਰੈਂਸ ਤੇ ਨਹੀਂ ਹੈਗਾ, ਜੇ ਡਰਾਈਵਰ ਦਾ ਨਾ ਇੰਸ਼ੋਰੈਂਸ ਨਹੀਂ ਹੈਗਾ ਆਪਣਾ ਪ੍ਰੂਫ ਆਫ ਇੰਸ਼ੋਰੈਂਸ ਦਿਓ ਮੈਨੂੰ, ਨਹੀਂ ਦਿੰਦੇ ਤਾਂ ਉਹ ਟਰੱਕ ਤੇ ਕਿਉਂ ਜਾਂਦਾ ਹੈ, ਕਿਉਂ ਚੜ੍ਹਦਾ ਟਰੱਕ ਤੇ? ਜੀ ਨਾਲੇ ਕੰਪਨੀ ਗਲਤੀ ਕਰ ਰਹੀ ਆ, ਪਰ ਕੰਪਨੀ ਦੇ ਨਾਲ ਜਿਹੜਾ ਅਗਲਾ ਬੰਦਾ ਉਹ ਵੀ ਤਾਂ ਨਾਲ ਗਲਤ ਹੋ ਰਿਹਾ ਨਾ। ਉਹ ਕਿਉਂ ਜਾ ਰਿਹਾ ਟਰੱਕ ਤੇ? ਨਾ ਜਾਵੇ ਭਾਈ, ਮੈਨੂੰ ਜੇ ਮੇਰਾ ਨਾਂ ਇੰਸ਼ੋਰੈਂਸ ਨਹੀਂ ਹੈਗਾ ਮੈਂ ਨਹੀਂ ਜਾ ਸਕਦਾ। ਜੀ 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 ਨਾਲੇ ਦੇਖੋ ਜਿਹੜੀ ਹੈ ਨਾ ਵੀ ਫੜਦੇ ਕਿਉਂ ਨਹੀਂ, ਉਸ ਦੇ ਪਿੱਛੇ ਰੀਜ਼ਨ ਇੱਕ ਇਹੀ ਆ ਵੀ ਦੇਖੋ ਕੰਪਨੀਆਂ ਬਹੁਤ ਜ਼ਿਆਦਾ ਨੇ ਤੇ ਐਨਫੋਰਸਮੈਂਟ ਕਰਨ ਵਾਲੇ ਬਹੁਤ ਘੱਟ ਨੇ। ਇਹਦੇ ਆ ਵੀ ਜਿਹਦਾ ਨੰਬਰ ਆਵੇ ਉਹਦੇ ਤੇ ਇੱਦਾਂ ਹੁੰਦਾ ਜੀ। ਨਹੀਂ ਇਹ ਵੀ ਗਲਤ ਗੱਲ ਹੈ ਰਾਜ। ਫੜਦੇ ਵੀ ਬੜਿਆਂ ਨੂੰ ਆ, ਆਪਣੀ ਕਮਿਊਨਿਟੀ 'ਚ ਬਹੁਤ ਬੰਦਿਆਂ ਨੂੰ ਫੜਦੇ ਆ, ਬਹੁਤ ਬੰਦਿਆਂ ਨੂੰ ਜੁਰਮਾਨੇ ਹੁੰਦੇ ਆ, ਦੱਸਦਾ ਕੋਈ ਨਹੀਂ ਗਾ ਕਿਸੇ ਨੂੰ ਮੈਨੂੰ ਜੁਰਮਾਨਾ ਹੋ ਗਿਆ। ਜੀ ਇਹ ਪ੍ਰੋਬਲਮ ਇਹ ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਸਟੇਟ ਇੱਦਾਂ ਹੀ ਬੈਠੀ ਹੈ, ਹੈ ਨਾ? ਸਟੇਟ ਨਹੀਂ ਇੱਦਾਂ ਬੈਠੀ। ਜਿਹੜਾ EDD ਡਿਪਾਰਟਮੈਂਟ ਹੈਗਾ ਨਾ, ਉਹ ਬਹੁਤ ਦੁਨੀਆ ਜਿਹੜੀ ਆਪਣੀ ਆ ਉਹ ਆਉਂਦੀ ਅੜਕ ਕੇ ਆ ਜਾਂਦੀ ਹੈ, ਬਹੁਤ ਦੁਨੀਆ ਨੂੰ ਪੈਂਦਾ ਆ, ਜੁਰਮਾਨੇ ਲੱਗਦੇ ਆ, ਬਹੁਤ ਕੁਛ ਹੁੰਦਾ, ਪਰ ਦੱਸਦਾ ਕੋਈ ਨਹੀਂ ਓਪਨਲੀ ਕਿ ਸਾਡੇ ਨਾਲ ਹੋ ਗਿਆ, ਸਾਡੇ ਨਾਲ ਹੋ ਗਿਆ। ਉਹ ਚੁੱਪਚਾਪ ਜੁਰਮਾਨਾ ਭਰ ਦਿੰਦੇ ਆ ਵੀ ਨਹੀਂ ਚੁੱਪਚਾਪ ਆਰਾਮ ਨਾਲ ਭਰ ਦਿਓ, ਚਲੋ ਛੱਡੋ ਪਰੇ ਕੀ ਐਵੇਂ ਰੌਲਾ ਪਾਉਣਾ ਹੈ। ਸੋ ਇਸ ਕਰਕੇ ਐਨਫੋਰਸਮੈਂਟ ਵੀ ਹੈਗੀ ਆ, ਫੜੇ ਵੀ ਜਾਂਦੇ ਆ, ਲੇਕਿਨ ਤੁਹਾਡੇ ਸਾਹਮਣੇ ਨਹੀਂ ਉਜਾਗਰ ਨਹੀਂ ਹੁੰਦਾ, ਕੁਛ ਵੀ ਦਿਖਦਾ ਨਹੀਂ ਤੁਹਾਡੇ ਸਾਹਮਣੇ, ਇਸ ਕਰਕੇ ਪਤਾ ਨਹੀਂ ਲੱਗਦਾ। ਜੀ ਜੀ ਅਤੇ ਨਾਲੇ ਦੇਖੋ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਆ ਅਤੇ ਓਪਨ ਕੰਟਰੀ ਆ ਜੀ, ਸਾਰੇ ਜਾਣੇ ਦੇਖੋ ਕਿੰਨੀਆਂ ਕੰਪਨੀਆਂ ਇੱਥੋਂ ਕੈਲੀਫੋਰਨੀਆ ਤੋਂ ਮੂਵ ਹੋ ਕੇ ਚੱਲ ਜਾਂਦੀਆਂ, ਜੇ ਉਹਨਾਂ ਨੂੰ ਪਸੰਦ ਨਹੀਂ ਆਉਂਦੀ ਇਹ ਥਾਂ ਵੀ ਇੱਥੇ ਟੈਕਸ ਜ਼ਿਆਦਾ ਹੈ ਜਾਂ ਇਹ ਚੀਜ਼ਾਂ, ਉਹ ਕੰਪਨੀ ਦਾ ਉਹ ਚੇਂਜ ਕਰ ਲੈਂਦੇ ਆ। ਸੋ ਇਹ ਇੱਕ ਆਪਸ਼ਨ ਵੀ ਹੁੰਦੀ ਆ। ਅਤੇ ਬਾਕੀ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਆਪਾਂ ਪਹਿਲਾਂ ਉਹਨਾਂ ਨੂੰ ਖਰਚਿਆਂ ਨੂੰ ਖਰਚਾ ਮੰਨਿਆ ਹੀ ਨਹੀਂ, ਉਹ ਤੋਂ ਉਹਦੇ ਆਲੇ ਦੁਆਲੇ ਦੀ ਘੁੰਮ ਕੇ ਜਾਂਦੇ ਰਹੇ, ਅਤੇ ਹੁਣ ਜਦੋਂ ਕਰਨਾ ਪੈ ਰਿਹਾ ਤਾਂ ਫਿਰ ਲੱਗਦਾ ਆ ਵੀ ਸਾਡਾ ਨੁਕਸਾਨ ਹੋ ਰਿਹਾ। ਨੁਕਸਾਨ ਨਹੀਂ ਹੋ ਰਿਹਾ, ਪਹਿਲਾਂ ਤੁਸੀਂ ਜਿਹੜਾ ਉਹ ਕਿਤੇ ਨਾ ਕਿਤੇ ਗਲਤ ਜਿਹੜਾ ਉਹ ਚਲਾਉਂਦੇ ਰਹੇ ਆ। ਅਗਲੇ ਕਾਲਰ ਸਨੀ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ। ਹਾਂਜੀ ਸਤਿ ਸ਼੍ਰੀ ਅਕਾਲ। ਦੱਸਿਆ ਵਾ ਜੀ ਮੋਸਟਲੀ ਕਵਰ ਦਾ ਕਰਤਾ ਆਪਣੇ ਬਾਈ ਜੀ। ਜਿਹੜੇ ਹੁਣ ਰੇਟ ਇੰਨੇ ਘੱਟ ਨੇ, ਆਪਾਂ $2 ਤੇ ਪਿਛਲੇ 8-10 ਸਾਲਾਂ ਤੋਂ ਬੈਠੇ ਹੋਏ, ਇਸੇ ਕਰਕੇ ਨਹੀਂ ਕਿਉਂਕਿ ਬਾਕੀ 1099 ਵਾਲੇ ਜਿਹੜੇ ਡਿਸਪੈਚਰ 50 ਟਰੱਕਾਂ ਵਾਲੇ ਨੇ ਉਹ $2 ਨੂੰ ਕਵਰ ਕਰਾ ਕੇ ਖੁਸ਼ ਹੋ ਜਾਂਦੇ ਨੇ। ਜਿੰਨੀਆਂ ਬਾਈ ਜੀ ਕੰਪਨੀਆਂ ਆਟੋ ਬਿਜ਼ਨਸ ਗਈਆਂ ਨੇ, ਮੈਜੋਰਟੀ 'ਚ ਉਹ ਕੈਲੀਫੋਰਨੀਆ 'ਚ ਗਈਆਂ ਨੇ, ਕਿਉਂਕਿ ਜਿਹੜੀਆਂ ਗੋਰਿਆਂ ਦੀਆਂ ਜਾਂ ਸੋ ਕਾਲਡ ਜਿਹੜੀਆਂ W2 ਤੇ ਕੰਪਨੀਆਂ ਚੱਲਦੀਆਂ ਸੀਗੀਆਂ, ਉਹਨਾਂ ਦੇ ਸਾਰੇ ਉਹੀ ਖਰਚੇ ਸੀਗੇ ਜਿਵੇਂ ਤੁਸੀਂ ਦੱਸਿਆ, ਹੈ ਨਾ। ਅਤੇ ਮੇਰਾ ਫਰੈਂਡ ਸੀਗਾ, ਉਹਦੇ ਕੋਲ ਇੱਕ ਟਰੱਕ ਸੀਗਾ, ਉਹਨੂੰ ਡਰਾਈਵਰ ਨਹੀਂ ਲੱਭਿਆ 2 ਮਹੀਨੇ। ਉਹ ਕਹਿੰਦਾ ਮੈਂ W2 ਦੇਣਾ, ਉਹ ਕਹਿੰਦਾ 6 ਬੰਦਿਆਂ ਦੀ ਕਾਲ ਆਈ, ਕਹਿੰਦੇ 1099 ਲੈਣਾ। ਅਤੇ ਇਹ ਬਾਈ ਜੀ ਇੱਕ ਗੱਲ ਹੋਰ ਆ, ਜਦੋਂ ਨਾ ਬੰਦੇ ਨਵੇਂ ਸਕੂਲ ਤੋਂ ਨਿਕਲ ਕੇ ਜਾਂਦੇ ਆ, ਇਹ ਜਾਂਦੇ ਆ ਵੱਡੀਆਂ ਕੰਪਨੀਆਂ ਕੋਲੇ ਵੀ, ਜਿਨ੍ਹਾਂ ਕੋਲ 20-25 ਟਰੱਕ ਨੇ, ਅਤੇ ਆਪਣੇ ਪੰਜਾਬੀ ਬੰਦੇ ਨੇ ਵੀ, ਜਿਵੇਂ ਚਲੋ ਇੰਗਲਿਸ਼ ਦਾ ਹੁੰਦਾ ਜੋ ਵੀ ਆ ਨਾ, ਉਹ ਇਹਨਾਂ ਨੂੰ ਸਿੱਧਾ ਹੀ ਕਹਿ ਦਿੰਦੇ ਨੇ ਵੀ 1099 ਲੈ ਲਓ, W2 'ਚ ਤਾਂ ਤੁਹਾਡਾ ਟੈਕਸ ਬਹੁਤ ਕੱਟਿਆ ਜਾਂਦਾ, ਜਿਵੇਂ ਇੱਕ ਤਰ੍ਹਾਂ ਬ੍ਰੇਨ ਵਾਸ਼ ਕਰ ਦਿੰਦੇ ਨੇ ਜੀ। ਸੋ ਇਹ ਚੀਜ਼ਾਂ ਬਹੁਤ ਚੱਲਦੀਆਂ ਨੇ। ਅਤੇ ਪਲੱਸ ਦੂਜੀ ਗੱਲ ਇਹ ਆ, ਆਪਣੇ ਬੰਦੇ ਕਹਿੰਦੇ ਆ ਵੀ ਅਸੀਂ ਆਪਦਾ ਕੰਮ ਕਰੀ ਜਾਣਾ, ਸਾਨੂੰ ਸਾਡੇ ਗੇੜੇ ਲਾਉਣ ਦਿਓ, ਤੁਸੀਂ ਕਹਿੰਦੇ ਹੋ ਰੌਲਾ ਪਾਉਂਦੇ ਹੋ ਤਾਂ ਤੁਸੀਂ ਸਾਡੇ ਲਈ ਕਰਕੇ ਦਿਓ, ਅਸੀਂ ਹਿੰਮਤ ਨਹੀਂ ਕਰਨੀ। ਇਹ ਪ੍ਰੋਬਲਮ ਆ ਜੀ ਮੇਨ ਤਾਂ। ਬਿਲਕੁਲ ਹਰ ਇੱਕ ਬੰਦਾ ਇਹ ਸਨੀ, ਹਰ ਇੱਕ ਬੰਦਾ ਇਹ ਚਾਹੁੰਦਾ ਕਿ ਮੈਨੂੰ ਦੱਸੋ ਵੀ ਅਤੇ ਮੁੜ ਕੇ ਮੇਰੇ ਲਈ ਕਰਕੇ ਵੀ ਦਿਓ ਸਾਰਾ ਕੁਛ। ਜੀ 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 ਸੋ ਇਹ ਪ੍ਰੋਬਲਮ ਜਿਹੜੀ ਹੈ ਨਾ ਬੜੀ ਵੱਡੀ ਹੈਗੀ ਆ। ਬਟ ਬਿਲਕੁਲ ਸਹੀ ਗੱਲ ਹੈ ਸਨੀ ਕਿ ਇਹ ਚੀਜ਼ਾਂ ਜਿਹੜੀਆਂ ਜਦੋਂ ਕੰਪਨੀ ਕੋਲ ਜਾਂਦੇ ਆ ਨਵੇਂ ਡਰਾਈਵਰ, ਉਹ ਆਪਣਾ ਫਾਇਦਾ ਦੇਖਣ ਵਾਸਤੇ ਉਹਨਾਂ ਨੂੰ ਕਹਿੰਦੇ ਕਿ W2 ਛੱਡੋ, ਤੁਸੀਂ ਟੈਕਸ ਬੜਾ ਭਰ ਦੇਣਾ, 1099 ਲੈ ਲਓ ਚੁੱਪ ਕਰਕੇ ਆਰਾਮ ਨਾਲ। 1099 ਇਸ਼ੂ ਕਰਤਾ, ਸਾਲ ਕੁ ਬਾਅਦ ਮੁੜ ਕੇ ਕਹਿੰਦੇ ਅੱਛਾ ਤੇਰੀ ਕੰਪਨੀ ਖਿਲਾ ਦਿੰਦੇ ਆ, ਉੱਥੇ ਕਾਰਪੋਰੇਸ਼ਨ ਖਿਲਾਤੀ। ਮਤਲਬ ਕਿ ਜਿਹੜਾ ਬੰਦਾ ਹੈ ਨਾ ਉਹਨੂੰ ਚੰਗੀ ਤਰ੍ਹਾਂ ਕਮਲਾ ਕਰ ਦਿਓ, ਚੰਗੀ ਤਰ੍ਹਾਂ ਉਹਨੂੰ ਮਤਲਬ ਕਿ ਫਸਾ ਲਿਆ ਬਸ ਵੀ ਇਹਦੀ ਕਾਰਪੋਰੇਸ਼ਨ ਬਣ ਗਈ। ਕਾਰਪੋਰੇਸ਼ਨ 'ਚ ਉਹ ਬੰਦਾ ਖਰਚੇ ਪਾਈ ਜਾਂਦਾ, ਉਹ ਸਭ ਕੁਛ ਕਰੀ ਜਾਂਦਾ ਉੱਥੇ। ਫਿਰ ਉਹ ਜਿੱਦਾਂ ਭਾਜੀ ਉਹਨਾਂ ਨੇ ਅੱਗੇ ਕਾਲ ਆਈ ਹੈ ਸੈਕਰਾਮੈਂਟੋ ਵਾਲਿਆਂ ਦੀ ਵੀ, ਉੱਥੇ CPA ਇੱਦਾਂ ਦੇ ਆ, ਉਹ ਕੰਪਨੀਆਂ ਖੋਲ ਕੇ ਉਹਨਾਂ ਦੇ ਖਰਚੇ ਦਿਖਾਈ ਜਾਂਦੇ, ਉਹ ਦਿਖਾਈ ਜਾਂਦੇ, ਸਭ ਕੁਝ ਇਲੀਗਲ, ਸਾਰਾ ਕੰਮ ਹੀ ਗਲਤ ਚੱਲੀ ਜਾਂਦਾ। ਜਿਹਨੂੰ ਕਹਿੰਦੇ ਪੰਜਾਬੀ 'ਚ ਰਾਜਕਰਨ ਆਵਾ ਹੀ ਉੱਤਿਆ ਪਿਆ ਯਾਰ। ਜੀ ਜੀ ਇਹ ਬੈਡ ਆ ਸਿਚੁਏਸ਼ਨ ਇਸ ਹਿਸਾਬ ਦੇ ਨਾਲ। ਆਉਣ ਵਾਲੇ ਭਵਿੱਖ ਦੇ ਲਈ, ਆਉਣ ਵਾਲੇ ਬੰਦਿਆਂ ਦੇ ਲਈ ਕੰਢੇ ਬੀਜ ਰਹੇ ਆ, ਹੋਰ ਤਾਂ ਕੁਛ ਨਹੀਂ ਜਿਹੜਾ ਇਹ ਹੋ ਰਿਹਾ ਜੀ। ਅਤੇ ਸਮਾਂ ਆਪਣੇ ਦੇ ਪ੍ਰੋਗਰਾਮ ਦਾ ਸਮਾਪਤ ਆ। ਹੋਰ ਕਾਲਸ ਜਿਹੜੀਆਂ ਉਹ ਆਪਾਂ ਹੁਣ ਨਹੀਂ ਲੈ ਸਕਾਂਗੇ ਅਤੇ ਸਮਾਂ ਆਲਰੇਡੀ ਸਮਾਪਤ ਆ। ਅਤੇ ਮਿਲਦੇ ਹਾਂ ਜੀ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਤਾਂ ਹੀ ਆਪਾਂ ਕਹਿੰਦੇ ਹੁੰਦੇ ਵੀ ਭਾਈ ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਆ ਉਦੋਂ ਹੀ ਨਾਲ ਦੇ ਨਾਲ ਆਪਣੇ ਕਾਲ ਕਰਕੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨੇ ਸ਼ੁਰੂ ਕਰ ਲਿਆ ਕਰੋ। ਅਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਟਰੱਕਿੰਗ ਥਰਸਡੇ ਜਿਹੜਾ ਉਹ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ।
USA।